ਅੱਛਾ ਫਿਰ ਉਸ ਤੋਂ ਬਾਅਦ ਮੈਂ ਆਇਆ ਵਾ ਫਿਰ ਆ ਜੇਲ੍ਹ 'ਚ ਹੋ ਗਈ ਇਹ ਫੜੇਗੀ। ਕੀ ਕਰਦੀ ਸੀ? ਅੱਛਾ ਪੈਸੇ ਬੋਰ ਹੋ ਗਏ। ਮੇਰਾ ਟਾਰਗੇਟ ਨਹੀਂ ਪੂਰਾ ਹੋਣ ਡਿਆ। ਤੇਰੀ ਮਾਂ ਝੂਠੀ ਤਰ੍ਹਾਂ ਖਾਨਦਾਨ ਅਗਲੇ ਪਿਛਲੇ ਤੇਰੇ ਸਾਰੇ ਤੇ ਝੂਠੇ। ਚੱਲ ਠੀਕ ਆ ਮੈਂ ਛੱਡ ਉਹਨੂੰ ਯਾਰ। ਮੈਂ ਨਹੀਂ ਝਗੜਾ ਇਹਨੂੰ, ਮੈਂ ਤੋਂ ਬਗੈਰ ਦੇ ਹੀ ਰਿਹਾ। अस्सलाम वालेकुम जी, शोबे खुश आमदीद। ਯਾਰ ਬਟੂਏ ਔਰਤਾਂ ਦਾ ਕੀ ਕੰਮ ਆ ਇੱਥੇ ਯਾਰ? ਅਸੀਂ 4 ਸਾਲ ਚ ਕੋਈ ਔਰਤ ਨਹੀਂ ਆਈ ਸਾਡੇ ਇੱਥੇ। ਕੋਈ ਮੁੱਦਾ ਲੈ ਕੇ ਆਏ ਹੁਣ। ਯਾਰ ਤੂੰ ਹੀ ਤਨਖਾਹ ਵਧਾ ਲਾ ਆਪਣੀ ਨਾ। ਤੂੰ ਤਨਖਾਹ ਤੇਰੀ ਵਧਾ ਦਿੰਨਾ ਮੈਂ, ਤੂੰ ਨਾਲ ਬਾਕੀ ਕਿਉਂ ਲਈ ਆ ਰਹੇ ਆ ਵੀ ਡਬਲ ਦਿਹਾੜੀ ਲੱਗੇ? ਆ ਫੜਾ ਉਰੇ ਫੈਸਲ ਸਾਹਿਬ। ਪੈਸੇ ਲਈ ਬਿਰਦਾ ਜੱਟ। ਅੱਛਾ ਮਿਰਜ਼ਾ ਜੱਟ ਆ ਤੂੰ। ਅੱਜ ਜਿਹੜਾ ਮੈਂ ਮੁੱਦਾ ਲੈ ਕੇ ਆਇਆ ਵਾ ਬੜਾ ਪਰੇਸ਼ਾਨ ਆ। ਤੂੰ ਤੇ ਮੋਦਾ ਸਿਆਹੀ ਲੈ ਆ। ਮੇਰਾ ਮੂੰਹ ਨਾ ਖਲਾਵੀਂ ਮਿਰਜ਼ਾ ਜੱਟ। ਬੰਦਾ ਭਾਜੀ ਉਹਨੇ ਖਿਲਾਣਾ ਵਾ। ਇਹ ਮੇਰੀ ਬੁੱਢੀ ਹੈ ਜੀ ਆਧਾਰ ਤੀਰ ਮੰਗ ਕੇ ਕੌਣ ਮੇਰੇ ਤੇ ਜੱਟ ਪਾਉਂਦਾ ਜੇ? ਜਾਲੀ ਸਾਹਿਬ ਮੈਂ ਇਲਤਜਾ ਲੈ ਕੇ ਆਇਆ ਤੁਹਾਡੇ ਕੇ ਮੇਰੀ ਇਲਤਜਾ ਪੂਰੀ ਕੀਤੀ ਹੈ। ਇਹਨਾਂ ਗੱਲਾਂ ਨਾਲ ਮੈਨੂੰ ਫਸਾਇਆ ਇਹਨੇ। ਮੈਂ ਤੁਹਾਨੂੰ ਕੀ ਦੱਸਾਂ ਕਿੰਨੀ ਮਜਬੂਰ ਹਾਂ। ਕਿਉਂ ਆਏ? ਪਹਿਲੇ ਤਾਂ ਮੈਨੂੰ ਦੱਸੋ ਇਹ ਕੌਣ ਆ? ਮੀਆਂ ਬੀਬੀ ਨੇ। ਇਹ ਮੀਆਂ ਬੀਵੀ ਨੇ? ਹੈ ਮੀਆਂ ਵਾ ਬੀਬੀ। ਹੈ ਉਹ ਬੀਬੀ। ਮੀਆਂ ਵਾ ਇਹ ਬੀਵੀ ਆ? ਨਹੀਂ ਇਹ ਮੇਰੀ ਬੀਵੀ ਹੈ। ਅੱਛਾ ਕਿੰਨੇ ਸਾਲ ਹੋ ਗਏ ਵਿਆਹ ਨੂੰ? 17 ਸਾਲ। ਲਾਗਤ ਜ਼ਿਆਦਾ ਰਹੇ ਨੇ। ਨਹੀਂ 17 ਸਾਲ 17 ਸਾਲ ਹੋ ਗਏ ਇਹ ਤੇਰੀ ਮੇਰਾ ਕੌਣ ਚੂਸ ਗਈ? ਹੈ? ਕੌਣ ਚੂਸ ਗਈ ਮੇਰਾ? ਯਾਰ ਨਾਦਰੀ ਨੇ ਬਹੁਤ ਨਾ ਹਿਸਾਬ ਨਾਲ ਨਾ ਇਹ ਚੱਲਣਾ ਪੈਣਾ ਸਾਨੂੰ ਇਸ ਮੈਂ ਆਪ ਡਰਿਆ ਪਿਆ। ਵਕਤ। ਮੈਂ ਡਰਿਆ ਪਿਆ ਫੁੱਲ ਬਟਾ ਫੁੱਲ। ਅੱਛਾ 17 ਸਾਲ ਹੋ ਗਏ ਤੁਹਾਡੇ ਵਿਆਹ ਨੂੰ ਹਾਂਜੀ ਤੇ 17 ਸਾਲ ਤੁਸੀਂ ਕੱਢੇ ਹੀ ਆ। ਹਾਂਜੀ। ਹੁਣ ਕਿਉਂ ਰੌਲਾ ਪੈ ਗਿਆ? ਰੋਲਾ ਹੈ ਪਹਿਲੇ ਇਹ ਮੇਰੇ ਤੋਂ ਲੈਦਗੀ ਚੱਲੀ, ਮੈਂ ਇਹ ਤੋਂ ਬਗੈਰ ਨਹੀਂ ਰਹਿ ਸਕਦਾ। ਸਰ ਉਹੀ ਤੇ ਮੈਂ ਅਰਜ਼ ਕਰ ਰਿਹਾ ਕਿ 17 ਸਾਲ ਜਦੋਂ ਕੱਢ ਲਏ ਤੇ ਪਿੱਛੇ ਕੀ ਰਹਿ ਗਿਆ ਹੁਣ? ਉਹ ਹੁਣ ਘਰ ਆਣ ਲੱਗ ਪਈ ਹੈ ਨਾ। ਅੱਗੇ ਤਾਂ 15 ਸਾਲ ਆਈ ਸੀ। ਅੱਛਾ ਇਹਦੇ ਕੋ ਪੁੱਛੋ ਮੇਰੇ ਕੋ ਕਿਉਂ ਲੈਦਗੀ ਚੱਲਦੀ ਹੈ। ਬੀਬੀ ਕੀ ਗੱਲ ਆ ਤੈਨੂੰ? ਤੂੰ 17 ਸਾਲਾਂ ਬਾਅਦ ਕਿਉਂ ਲੈਦਗੀ ਚਾਹ ਰਹੀ? ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਮੈਂ ਇੱਕ ਬੰਦੇ ਨਾਲ ਰਹਿ ਕੇ ਬੋਰ ਹੋ ਗਈ। ਹੁਣ ਉਹ ਜਿਹੜਾ ਕੋਲਕਤਾ ਦੀਆਂ ਸਾਰੀ ਜ਼ਿੰਦਗੀ ਜੀਣ ਮਰਨ ਦੇ ਵਾਅਦੇ ਕੀਤੇ ਨੇ। ਮੈਂ ਨਾ ਲੌਂਗ ਪੀਰੀਅਡ ਨਹੀਂ ਚੱਲ ਸਕਦੀ ਜੀ। ਲੋਕ ਕੀ ਹੋਇਆ? ਨਹੀਂ ਉਹ ਤੇ ਫਿਰ ਲੌਂਗ ਪੀਰੀਅਡ ਦੇ ਬੰਦੇ ਨੂੰ ਵੀ ਨਹੀਂ ਵਾਰੇ ਹੁੰਦੇ। ਉਹ ਵੀ ਇਦਾਂ ਧੜਨਾ ਬਹੁਤਾ ਬੰਦੇ ਦਾ ਦਿਲ ਕਰਦਾ ਵੀ ਦੂਜੀ ਤੀਜੀ ਜਗ੍ਹਾ ਤੇ ਮੂੰਹ ਮਾਰੀਏ। ਹਾਂ ਸਮਝ ਆਈ ਨਾ? ਇਹ ਮੇਰੇ ਨਾਲ ਲਾਈਫ ਟਾਈਮ ਚੱਲਣ ਦੇ ਵਾਅਦੇ ਕੀਤੇ ਹਾਂ। ਉਹਨੇ ਮੁਕਰ ਗਈ ਹੈ। ਉਸਤਾਦ ਜੀ ਪਹਿਲੇ ਪੁੱਛੋ ਸੀ ਵੀ ਉਹ ਕੌਣ ਹੈ, ਕੀ ਨਾਮ ਦਾ, ਕਿੱਥੋਂ ਆਇਆ, ਸਾਡਾ ਐਡਰੈਸ, ਇਹ ਸਾਰੇ ਦੱਸੋ ਨਾ। ਤੁਸੀਂ ਆ ਕਿੱਧਰ ਗਏ? ਫੈਸਲਾ ਕਦ ਲੈਣਾ? ਉਹ ਕਿਹੜਾ ਵਿਚਾਰੇ ਜੱਜ ਵਾ। ਮਿਰਜ਼ਾ ਸਾਡਾ ਤਾਂ ਕਾਮੇਡੀ ਸ਼ੋਅ ਆ। ਉਹ ਬਿਲ- ਯਾਰ ਸੁਨੀਲ ਸੇਠੀ ਦੀ ਫਿਲਮ ਚੋਂ ਗੰਜਾ ਜਿਹਾ ਨਹੀਂ ਆਂਦਾ ਖੂਨ। ਹਾਂ ਉਹਦੀ ਸੱਸ। 17 ਸਾਲ ਚ ਤੈਨੂੰ ਲੌਂਗ ਪੀਰੀਅਡ ਦਾ ਨਹੀਂ ਪਤਾ ਲੱਗਾ? 17 ਸਾਲ ਥੋੜਾ ਪੀਰੀਅਡ ਹੁੰਦਾ। ਮੈਂ ਨਾ ਇਹ ਉਦੋਂ ਸੋਹਣਾ ਬੜਾ ਸੀ, ਹੁਣ ਵੀ ਬਸ ਹੋਣਾ ਹੀ ਆ। ਹੁਣ ਤੇ ਦੁਗਾਂਡਾ ਲੱਗਦਾ। ਨਹੀਂ ਠਹਿਰ ਜਾ, ਉਹਦੀ ਗੱਲ ਸੁਣ ਲੈਂਦੇ ਨਾ ਹੁਣ। ਇਹ ਸੋਹਣਾ ਬੜਾ ਸੀ। ਠੀਕ ਹੈ ਮੈਂ ਉਹਨੂੰ ਕਿਹਾ ਚੱਲ ਠੀਕ ਹੈ, ਵਿਹਲਾ ਫਿਰਦਾ ਸੀ। ਠੀਕ ਹੈ। ਮੈਂ ਉਦੋਂ ਹੌਜ਼ਰੀ 'ਚ ਕੰਮ ਕਰਦੇ ਸੀ। ਕਿੱਥੇ? ਹੌਜ਼ਰੀ 'ਚ ਅੱਛਾ ਹੈ? ਪੀਸੀਓ ਸੀਗਾ ਇਹਦਾ। ਉਹ ਤਾਂ ਸ਼ਾਮ ਨੂੰ ਖੋਲਦੀ ਸੀ ਨਾ ਆ ਕੇ ਨਹੀਂ ਉਹ ਕਹਿੰਦੀ ਜਦੋਂ ਜਿਸ ਟਾਈਮ ਦੀ ਉਹ ਗੱਲ ਦੱਸਦੀ ਵੀ ਉਦੋਂ ਕਹਿ ਰਹੀ ਮੈਂ ਹੌਦਰੀ ਚ ਕੰਮ ਕਰਦਾ। ਉਦੋਂ ਮੈਂ ਹੌਜ਼ਰੀ 'ਚ ਕੰਮ ਕਰਦੇ ਸੀ। ਇਹ ਵੀ ਉੱਥੇ ਸੀ? ਇਹ ਨਹੀਂ, ਇਹ ਸਾਡੀ ਗਲੀ 'ਚ ਰਹਿੰਦਾ ਸੀ। ਅੰਦਰ ਜਾਣਾ ਲੰਘਦਾ ਵੜਦਾ ਰਹਿੰਦਾ ਸੀ, ਫਿਰਦਾ ਰਹਿੰਦਾ ਸੀ। ਅੱਛਾ ਗਲੀ ਚੋਂ ਲੰਘਦਾ ਵੜਦਾ? ਆਹੋ, ਤੇ ਬੜਾ ਸੋਹਣਾ ਬਣ ਕੇ ਫਿਰਦਾ ਹੁੰਦਾ ਸੀ। ਅੱਛਾ ਮੈਂ ਕਿਹਾ ਗੱਭਰੂ ਜਵਾਨ ਆ, ਸੋਹਣਾ ਵਾ, ਇਹਦਾ ਕਿਤੇ ਰਿਸ਼ਤਾ ਨਹੀਂ ਹੁੰਦਾ। ਮੈਂ ਕੌੜਾ ਘੁੱਟ ਭਰ ਲਿਆ ਮਾੜੀ ਮੁਸੀਬਤ ਨੂੰ। ਠੀਕ ਹੈ। ਹੈ ਇਹ ਵਿਹਲਾ ਸੀਗਾ। ਹੁਣ ਇਹ ਉਸੇ ਗੱਲ ਤੇ ਅੜਿਆ ਬਾਕੀ ਤੂੰ ਇੱਜ਼ਤ ਨਾਲ ਕਮਾ ਤੇ ਮੈਂ ਗੈਰਤ ਨਾਲ ਘਰ ਬਹਿ ਕੇ ਖਾਵਾਂਗਾ। ਮੈਂ ਕਿੱਥੇ ਜਾਵਾਂ? ਸ਼ਾਦਾ 17 ਸਾਲ ਬਾਅਦ ਨਹੀਂ ਮੈਨੂੰ ਸਮਝ ਆ ਰਹੀ ਗੱਲ। ਵਿੱਚ 10 ਸਾਲ ਸਾਡੀ ਨਾਰਾਜ਼ਗੀ ਵੀ ਰਹੀ ਹੈ। ਸਰ ਇਹਨਾਂ ਦਾ ਅੱਛਾ ਜੀ 10 ਸਾਲ ਮਤਲਬ ਕਿ ਘਰੇ ਨਹੀਂ ਰੁੱਸ ਕੇ ਵੀ ਗਏ ਜੇ? ਹਾਂਜੀ ਰੋਜ਼ ਕੇ ਆਪਣੀ ਅੱਬੀ ਨਾਲ ਗਈ ਰਹੀ ਹੈ 10 ਸਾਲ 10 ਸਾਲ। ਨਹੀਂ ਉਹ ਸ਼ੈਲਟਰ ਚ ਸੌਂਦੀ ਸੀ ਲਾਰੀ ਅੱਡੇ। ਇਹ 17 ਸਾਲਾਂ 'ਚ ਮੈਨੂੰ ਸਮਝ ਨਹੀਂ ਆ ਰਹੀ ਤੁਹਾਡੀ। ਘੰਟਾ ਡੇਢ ਘੰਟਾ ਤੁਸੀਂ ਬਾਹਰ ਗਰਾਊਂਡ 'ਚ ਬੈ ਕੇ ਹਿਸਾਬ ਲਾਉਂਦੇ ਰਹੇ ਤੇ ਬੰਦਾ ਇੰਨਾ ਸੋਚ ਲਵੇ ਵੀ 17 ਸਾਲਾਂ ਤੋਂ ਬਾਅਦ ਇੱਕਦਮ ਤੁਹਾਡਾ ਮੇਨ ਤੁਹਾਡੇ ਸਿਰ ਤੇ ਕੌਣ ਸੀ ਰਾਈਟਰ ਤੁਹਾਡਾ ਮੈਂ ਤੁਹਾਨੂੰ ਦੱਸ ਜਿਹੜਾ ਰਿਹਾ ਤੁਹਾਨੂੰ ਖਿੱਚ ਕੇ ਲਿਆ ਰਿਹਾ ਸੀ ਕਿ ਇੱਧਰ ਆ ਕੇ ਬਹਿ ਜਾਓ ਕਰ ਲਓ ਕੁਝ? ਮੇਰੀ ਤੁਸੀਂ ਸੁਣ ਲਓ। 17 ਸਾਲ ਕਵਰ ਕਰੋ ਕਿਸ ਤਰੀਕੇ ਨਾਲ? ਮੇਰੀ 17 ਸਾਲ ਫੈਸਲ ਸਾਹਿਬ ਨੇ ਕੋਲੋਂ 17 ਸਾਲ ਜਿਹੜਾ ਤੁਸੀਂ ਕਿਹਾ
ਅੱਛਾ ਉਹਨੂੰ ਕਿਸ ਤਰੀਕੇ ਨਾਲ ਹੁਣ ਜਸਟੀਫਾਈ ਕਰੋ ਮੈਂ ਤੁਹਾਨੂੰ ਦੱਸ ਲਾਂ ਹੈ। ਇਹ 17 ਸਾਲ ਚੋਂ 10 ਸਾਲ ਸਾਡੀ ਲੈਦਗੀ ਰਹੀ ਹੈ। ਇਹ ਆਪਣੀ ਮਾਂ ਦੇ ਘਰ ਰਹੀ। ਅੱਛਾ ਲੜਾਈ ਰਹੀ ਹੈ। ਹਾਂਜੀ ਓਕੇ ਫਿਰ ਸਾਡੀ ਸੁਲਹ ਹੋਈ। ਠੀਕ ਹੈ। ਫਿਰ ਮੈਂ 4 ਸਾਲ ਲਈ ਬਾਹਰ ਚਲਾ ਗਿਆ 14 ਸਾਲ ਹੋ ਗਏ। ਇਸ ਤਰ੍ਹਾਂ ਹੀ। ਅੱਛਾ ਫਿਰ ਉਸ ਤੋਂ ਬਾਅਦ ਮੈਂ ਆਇਆ ਵਾ ਫਿਰ ਆ ਜੇਲ੍ਹ ਚ ਹੋ ਗਈ। ਇਹ ਫੜੇਗੀ। ਕੀ ਕਰਦੀ ਸੀ ਇਹ ਘਰ ਡੱਬਾ ਕਰਾਉਣ ਰਹੀ ਸੀ ਕਿ ਜੂਏ ਦਾ ਉਹ ਵਿਚਾਰੀ ਕਾਹਤੋਂ ਫੜੀ ਉਹ ਤਾਂ ਔਰਤ ਹੀ ਬੜੀ ਇੱਜ਼ਤ ਅੱਛਾ ਯਾਨੀ ਕਿ 17 ਸਾਲਾਂ 'ਚ ਤੁਸੀਂ ਮੇਰਾ 6 ਮਹੀਨੇ ਵੀ ਨਾਲ ਨਹੀਂ ਰਹੇ। ਨਹੀਂ ਤਿਲਕ ਵੀ ਲੈ ਰਹੇ ਆ ਲਾਲ। 3 ਮਹੀਨੇ ਰਹੇ। ਤੁਹਾਨੂੰ ਕਿਸੇ ਨੇ ਪੁੱਛਿਆ ਨਹੀਂ ਘਰਦਿਆਂ ਨੇ ਵੱਡਿਆਂ ਛੋਟਿਆਂ ਨੇ ਵੀ ਕੀ ਗੱਲ ਆ ਵੀ ਮੀਆਂ ਬੀਵੀ ਇਕੱਠੇ ਰਹੋ ਜਾ ਕੇ? ਇਕੱਠੇ ਹੀ ਰਹਿੰਦੇ ਸੀ। ਮੈਂ ਤੇ ਗਲੀ ਚੋਂ ਲੱਗਦਾ ਸੀ ਮੈਨੂੰ ਵੱਟੇ ਮਾਰਦੀ ਹੁੰਦੀ ਸੀ। ਮੈਂ ਉਹਨੂੰ ਸ਼ੈਤਾਨ ਹੀ ਸਮਝਦੀ ਸੀ ਪਹਿਲੇ। ਅੱਛਾ ਹੁਣ ਰੌਲਾ ਕੀ ਆ? ਰੋਲਾ ਆਇਆ ਵੀ ਮੈਂ ਇਹਦੀ ਖਾਤਰ ਸਾਰਾ ਕੁਝ ਛੱਡਤਾ। ਇਹਨੇ ਮੈਨੂੰ ਕਿਹਾ ਘਰ ਜਲਦੀ ਆ ਬਸ ਜਲਦੀ ਆ ਲਾ 17 ਸਾਲਾਂ ਬਾਅਦ 17 ਸਾਲਾਂ ਯਾਨੀ ਹੁਣ ਤੁਹਾਨੂੰ ਕੋਈ ਅਕਲ ਮੌਤ ਆਈ ਹੈ। ਮੈਨੂੰ ਅਕਲ ਬਹੁਤ ਆਈ। ਠੀਕ ਹੈ। ਇਹ ਮੈਨੂੰ ਕਹਿੰਦੀ ਮੈਂ ਤੇਰੇ ਤੋਂ ਤਲਾਕ ਲੈਣੀ। ਮੈਂ ਤਲਾਕ ਨਹੀਂ ਦੇਣੀ। ਮੈਂ ਪਰਚਾ ਵਾ ਹੈ ਤੂੰ ਪੱਕਾ। 17 ਸਾਲ ਲੰਘ ਗਏ ਤੁਸੀਂ 10 ਸਾਲ ਲੈਦਗੀ ਰਹੀ ਉਦੋਂ ਇਹ ਤੋਂ ਬਗੈਰ ਤੂੰ ਰਹਿ ਲਿਆ 4 ਸਾਲ ਤੋਂ ਬਾਹਰ ਕੱਢਿਆ ਉਦੋਂ ਰਹਿ ਲਿਆ ਹੁਣ ਤੈਨੂੰ ਤਕਲੀਫ ਹੁੰਦੀ ਹੁਣ ਤੂੰ ਕਿਤੇ ਬਾਹਰ ਮੂੰਹ ਅੰਦਰ ਮਾਰਦਾ ਹੈਗਾ ਉਹਨਾਂ ਨੇ ਤੈਨੂੰ ਕਿੱਕ ਕਰਾਤੀ ਹੋਣੀ ਹੈ। ਡੇਲੀ ਮੈਂ ਡੇਲੀ ਬਣਾਉਣ ਜਾਂਦਾ ਸੀ ਇਹਨੂੰ। ਹਾਂਜੀ ਰੋਜ਼ ਮਨਾਉਣ ਜਾਂਦਾ ਸੀ। ਪਹਿਲੇ ਹੀ ਸੀ ਵੱਲ ਨਾ ਹੀ ਤੰਗ ਆ ਗਿਆ ਸੀ ਨਹੀਂ ਅੱਛਾ ਉਸਤਾਦ ਜੀ ਇੱਕ ਮਿਸਾਲ ਆ ਉਹ ਰੋਜ਼ ਨਹੀਂ ਮਨਾਉਣ ਚਾਹੀਦਾ ਬੁੱਢੀ ਨੂੰ। ਮੈਂ ਡੇਲੀ ਜਾਂਦਾ ਸੀ। ਇਹ ਤਾਂ ਫਿਰ ਬੁੱਢੀ ਨੂੰ ਆਦਤ ਪੈ ਜਾਂਦੀ ਜਦੋਂ ਨਾ ਜਾਓ ਫਿਰ ਉਹ ਕਹਿੰਦੀ ਵੀ ਅੱਜ ਨਹੀਂ ਆਇਆ ਮਨਾਉਣ। ਹਾਂ ਗੁੱਸਾ ਕਰਦੀ ਹੈ ਹਾਂ। ਇਸੇ ਤਰ੍ਹਾਂ ਕਰਦਾ ਕਈ ਦਫਾ ਇਹਨੇ ਮੈਨੂੰ ਫੋਨ ਕੀਤਾ ਮੈਂ ਮਨਾਉਣ ਆ ਰਿਹਾ। ਇਹ ਸ਼ਾਦੇ ਝੂਠ ਨਾ ਬੋਲ। ਕੌਣ? ਸ਼ਾਦੇ ਦਾ ਨਾਮ ਸ਼ਾਦੇ। ਸ਼ਾਦੇ। ਨਹੀਂ ਸਾਜੂ ਤੁਹਾਡਾ ਕੀ ਨਾਮ ਆ ਰਿੰਬਲ ਨਾਮ ਹੈ ਮੇਰਾ ਜੀ। ਲੈ ਰਿੰਬਲ ਤੁਹਾਡਾ ਤਾਂ ਗਿੰਪਲ ਆ ਆ ਅੱਛਾ ਰਿੰਬਲ ਪਿਆਰ ਨਾਲ ਸ਼ਾਦਾ ਕਿੰਨਾ ਤੂੰ? ਸ਼ਾਦੇ 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 ਓਏ ਉਹੀ ਸ਼ਾਦੇ। ਸ਼ਾਦੇ ਸ਼ਾਦੇ ਮਾਦੇ ਹੋਏ ਇਹਨਾਂ ਨਾਲ ਮੈਨੂੰ ਫੋਨ ਕੀਤਾ ਕਹਿੰਦਾ ਉਹ ਤੈਨੂੰ ਮਨਾਉਣ ਆ ਰਿਹਾ। ਮੈਂ ਸਾਰੀ ਰਾਤ ਚਾਹ ਦੀ ਦੁਕਾਨ ਤੇ ਬੈਠੀ ਰਹੀ। ਯਾਰ ਹੁਣ ਮੈਨੂੰ ਕੋਈ ਸਮਝ ਨਹੀਂ ਆ ਰਹੀ ਯਾਰ ਨਾਜ਼ਰੀਨ ਮੈਂ ਕੀ ਕਰਾਂ ਮੈਨੂੰ ਨਹੀਂ ਹੁਣ ਉਹ ਮਸਲਾ ਨਹੀਂ ਸਮਝ। ਅੱਛਾ ਤੂੰ ਕਹਿੰਨੀ ਆ ਚਾਚੀ ਵੀ ਮੈਂ ਲੈਦਾ ਹੋਣਾ। ਚਾਚੀ ਦਾ ਕਹੋ ਚਾਚੀ। ਅੱਛਾ ਬਾਜੀ ਤੂੰ ਕਹਿੰਨੀ ਵੀ ਮੈਂ ਇਹਦੇ ਤੈਨੂੰ ਨਾਲ ਬਾਜੀ ਵੀ ਨਾ ਕਹੋ ਬਸ ਤੁਸੀਂ ਕਹਿ ਕੇ ਬੁਲਾ ਲਓ ਤੂੰ ਚਾਹੁੰਦੀ ਆ ਕਿ ਵੀ ਤੂੰ ਇਹਦੇ ਤੋਂ ਤਲਾਕ ਲੈ ਲੈ। ਤਲਾਕ ਲੈ ਲਵੇਂ। ਮੈਂ ਐਡਾ ਵਜ਼ਨ ਭਾਰਾ ਲਫ਼ਜ਼ ਨਹੀਂ ਸੀ ਕਹਿਣਾ ਚਾਹ ਰਿਹਾ। ਲੈਦਗੀ ਕਰ ਲਵੇ ਹਾਂਜੀ ਡਾਈਵੋਰਸ। ਹਾਂਜੀ ਤੁਸੀਂ ਨਹੀਂ ਰਾਜ਼ੀ ਮੈਂ ਨਹੀਂ ਦੇਣੀ। ਤੁਹਾਨੂੰ ਹੈ ਓਏ ਆਹੋ ਵੀ ਤੂੰ ਕਹਿੰਦਾ ਮੈਂ ਨਹੀਂ ਛੱਡਣੀ ਠਹਿਰ ਜੋ ਨਾ ਹੁਣ ਮੈਨੂੰ ਗੱਲ ਸਿੱਧੀ ਪੱਧਰੀ ਕਿਸੇ ਪਾਸਿਓਂ ਲੈ ਲਿਓ। ਮੈਂ ਨਹੀਂ ਦੇਣੀ ਬਿਲਕੁਲ। ਠੀਕ ਆ ਠੀਕ ਆ। ਤੇ ਕਿਤੇ ਅੱਗੇ ਤੁਹਾਡਾ ਕੋਈ ਹਿਸਾਬ ਲੱਗਾ ਵਾ? ਨਹੀਂ ਜੀ ਅੱਛਾ ਵੈਸੇ ਬੋਰ ਹੋ ਗਏ ਆ। ਮੇਰਾ ਟਾਰਗੇਟ ਨਹੀਂ ਪੂਰਾ ਹੋਣ ਡਿਆ। ਮੇਰਾ ਨਾ ਉਹ ਯਾਰ ਚਾਪ 100 ਮੀਆਂ ਬੀਬੀ ਦੇ ਮਸਲੇ ਹੁੰਦੇ ਛੱਡ ਦੇ। ਤੂੰ ਜ਼ਰੂਰ ਪੁੱਛਣਾ ਵੀ ਕਾਹਦਾ। ਤਨਖਾਹ ਦਾ ਨਹੀਂ ਮੈਂ ਤੁਹਾਨੂੰ ਸਹੀ ਗੱਲ ਕਰਦੀ। ਓਏ ਬਾਜੀ ਹੁਣ ਅਗਲੀ ਗੱਲ ਨਾ ਕਰ ਤੂੰ ਟਾਰਗੇਟ ਤੇ ਤੇਰਾ ਪੂਰਾ ਹੋ ਗਿਆ ਪਿਛਲੀ ਗੱਲ ਤੇ। ਅੱਛਾ ਹੁਣ ਗੱਲ ਇਹ ਹੈ ਕੀ ਕਰੇਂਗੀ ਹੁਣ ਇਹਨੂੰ ਛੱਡ ਦੇਂਗੀ ਇਹਦੇ ਕੋ ਜਾਨ ਛਡਾ ਲੇਂਗੀ ਅੱਗੇ ਕੀ ਤੇਰੀ ਜ਼ਿੰਦਗੀ ਦੀ ਹੈ ਨਾ ਸਾਰੀ ਜ਼ਿੰਦਗੀ ਤੇ ਤੁਸੀਂ ਕੱਢ ਲਈ ਹੁਣ ਕੀ ਅੱਗੇ ਰਹਿ ਗਿਆ ਵੀ ਜਿਹੜਾ ਤੂੰ ਜਾਂ ਕਿ ਤੈਨੂੰ ਬਹੁਤ ਦੁਖੀ ਤੂੰ ਉਹ ਦੱਸ ਸਾਨੂੰ ਕੀ ਤੈਨੂੰ ਮੈਨੂੰ ਆ ਤਕਲੀਫ ਦਿੰਦੇ। ਦੇਖੋ ਨਾ ਜੇ ਮੈਨੂੰ ਤਲਾਕ ਦਿਆ ਕਿ ਨਾ ਸਾਡੇ ਜਿਹੜਾ ਪਿੰਡ ਦਾ ਚੇਅਰਮੈਨ ਆ ਉਹਨੂੰ ਪਤਾ ਲੱਗਣਾ ਕਿ ਬੇਵਾ ਹੋ ਗਈਆਂ ਇਹਦੀ ਵਜ੍ਹਾ ਨਾਲ ਮੈਨੂੰ ਮਸ਼ੀਨ ਨਹੀਂ ਮਿਲਦੀ ਸਿਲਾਈ ਵਾਲੀ। ਉਹਦੀ ਮਸ਼ੀਨ ਰੁਕੀ ਹੈ ਅੱਛਾ ਤੇਰੀ ਮਸ਼ੀਨ ਰੁਕੀ ਮਤਲਬ ਤੇ ਵੈਸੇ ਅੱਗੇ ਪਿੱਛੇ ਕਰ ਲਾ ਕੇ ਤੈਨੂੰ ਕਹਿ ਦੇ ਵੀ ਮਰ ਗਿਆ ਅੱਛਾ ਵਾਦਾ ਘਟਾ ਕਰ ਲਾ। ਇਹ ਅੰਦਰ ਜਿਹੜਾ ਰਹਿੰਦਾ ਹੀ ਉੱਥੇ ਪਤਾ ਨਹੀਂ ਉਹਨਾਂ ਦਾ ਮੁਲਾਜ਼ਮ ਆ। ਆ ਮਸ਼ੀਨ ਦਾ ਕਰਕੇ ਤਲਾਕ ਲੈ ਲਈ ਅੱਛਾ ਹੁਣ ਮਸ਼ੀਨ ਇੱਕ ਮਸ਼ੀਨ ਦਾ ਕਰਕੇ ਤੂੰ ਤਲਾਕ ਲੈ ਲਈ ਮਸ਼ੀਨ ਨੂੰ ਵੈਸੇ ਕਿ ਤੂੰ ਤਲਾਕ ਵਾਲੇ ਨੂੰ ਮਸ਼ੀਨ ਨਹੀਂ ਮਿਲਦੀ ਬੇਵਾ ਨੂੰ ਮਸ਼ੀਨ ਮਿਲਦੀ ਹੈ। ਤੇ ਜਦੋਂ ਮੈਂ ਬੇਵਾ ਹੀ ਹੋ ਜਾਣਾ ਜਦੋਂ ਦੇ ਤਾਂ ਮੇਰੇ ਲਈ ਮਰਿਆ ਹੀ ਹੈ। ਨਹੀਂ ਏਦਾਂ ਨਹੀਂ ਮਸ਼ੀਨ ਮਿਲਦੀ। ਅੱਗੇ ਵੀ ਮਰਿਆ ਹੁੰਦਾ ਅੰਤਰ ਜਿਹੜਾ ਮੇਰੀ ਜੁੱਤੀ ਪਾ ਕੇ ਚੱਲ ਜਾਂਦਾ ਬਾਹਰ ਮੈਂ ਕੰਮ ਤੋਂ ਬੈਠੀ ਰਹਿਣੀ ਹੈ। ਮੈਂ ਉਹਨੂੰ ਕਬਲ ਹੀ ਕਰਨ ਦੇਣਾ। ਅਸੀਂ ਘਰ ਵਾਲੇ ਲੋਕਾਂ ਦਾ ਕਬਲ ਹੀ ਕਰਨ ਦੇਣਾ। ਮੈਂ ਉਹ 10 ਸਾਲ ਉਹ ਆਪਣੇ ਮਾਪਿਆਂ ਤੇ ਰਹਿ ਗਈ 4 ਸਾਲ ਤੂੰ ਤੇਰੀ ਗੈਰਤ ਜਾਗ ਪਈ 17ਵੇਂ ਸਾਲ ਆ ਕੇ ਐਦਾਂ ਹੀ ਹੈ। ਏਦਾਂ ਹੀ ਆ। ਮੈਂ ਤਾਂ ਬਗੈਰ ਪਰਚਾ ਵਖਾ ਏਦਾਂ ਰੋ ਰੋ ਕੇ ਇਹਨੇ ਮੈਨੂੰ ਗੱਲਾਂ ਨਹੀਂ ਲਿਆਂਦਾ। ਵੈਸੇ ਅਗੇ ਰਾਲੀ ਜਾ ਭਾਈ ਮਰਦ ਬਣ ਕੇ ਫਿਰਦਾ ਰਹਿੰਦਾ ਸੀ ਮੇਰੀ ਗਲੀ 'ਚ। ਇੱਕ ਬੰਦੇ ਨਾਲ ਤੁਸੀਂ ਕਿੰਨੇ ਸਾਲ ਕੱਟਦੇ ਮੈਂ ਤੁਹਾਨੂੰ ਸਹੀ ਦੱਸਾਂ ਮੈਂ 6-7 ਮਹੀਨੇ ਬਾਅਦ 2 ਰੁਪਏ ਹੋਰ ਹੋ ਗਈ ਹੈ। ਮੈਨੂੰ ਦੱਸ ਓਏ ਹੁਣ ਤਾਂ ਕਾਰਟੂਨ ਆ ਜਾਇਆ ਕਰੇ ਤੇ 17 ਸਾਲ ਨਹੀਂ ਬੋਰ ਹੋਈ ਤੂੰ 17 ਸਾਲ ਹੋ ਗਏ ਤੈਨੂੰ ਉਹਨਾਂ 'ਚ 3 ਮਹੀਨੇ ਤਾਂ ਵਸੀ ਆ ਮੈਂ। ਕਿਤੇ ਮਤਲਬ ਕਿਤੇ ਕੋਈ ਕਿਤੇ ਹੋਰ ਤੇਰਾ ਕੋਈ ਹਿਸਾਬ ਕਿਤਾਬ ਆ ਜਾਂ ਵੈਸੇ ਤੂੰ ਜ਼ਾਤ ਖਿਆਲ ਆ ਤੂੰ ਕਹਿੰਦੀ ਵੀ ਮੈਂ ਕਿਸੇ ਬਚ ਕੇ ਨਹੀਂ ਰਹਿ ਸਕਦੀ ਸਹੀ ਮੈਂ ਬਚ ਕੇ ਨਹੀਂ ਰਹਿ ਸਕਦੀ ਉਹ ਬਸ। ਤੂੰ ਬੰਦਾ ਵੀ ਰਿਹਾ ਵਾ। ਨਹੀਂ ਲਈ ਮੈਂ ਜਦੋਂ ਕੰਮ ਤੇ ਆਉਂਦਾ ਸੀ ਆਹ ਲਈ ਸੀ ਹੁੰਦੀ ਵੀ ਜਦੋਂ ਮੈਂ ਡਿਊਟੀ ਤੇ ਜਾਣਾ ਇਹਨੇ ਫੇਰ ਆਣਾ
ਸਾਡੇ ਬੱਤੇ ਹੀ ਨਹੀਂ ਲੱਗੇ ਸੀ ਇੱਕ ਦੂਜੇ ਦੇ। ਹਾਏ ਹਾਏ ਹਾਏ। ਤੇ ਹੁਣ ਉਹ ਸਹੀ ਕਹਿ ਰਿਹਾ ਵਾ। ਗੱਲ ਇਹ ਆ ਕਿ ਹੁਣ ਹੀ ਤੇ ਟਾਈਮ ਆ, ਹੁਣ ਸਾਰੀਆਂ ਜ਼ਿੰਦਗੀ ਤੋਂ ਵਿਹਲੇ ਵੂਲੇ ਹੋਏ ਤੁਸੀਂ, ਏਦਾਂ ਹੀ ਹੈ। ਚਲੋ ਉਮਰ ਲੰਘ ਗਈ, ਹੁਣ ਤੁਸੀਂ ਆਪਸ ਚ ਰਹੋ, ਪਿਆਰ ਵਿੱਚ ਬਦਲਣਾ। ਐਸ ਉਮਰੇ ਤੈਨੂੰ ਕਿੰਨੇ ਅਪਣਾਉਣਾ ਵਾ, ਉਹਨੂੰ ਕਿੰਨੇ ਦੇਣੀ ਆ? ਤੂੰ ਹੀ ਆ ਇਕੱਲੀ ਬਸ। ਤੁਹਾਨੂੰ ਪਤਾ ਤੁਹਾਡੀ ਇਹਦੀ ਵਜ੍ਹਾ ਨਾਲ ਮੈਂ ਕਿੰਨੀ ਆਪਣੀ ਸਹੇਲੀ ਨੂੰ ਪਰੇਸ਼ਾਨ ਜ਼ਲੀਲ ਹੁੰਨੀ ਆ। ਸਹੇਲੀਆਂ ਹੈ ਤੇਰੀਆਂ? ਮੇਰੀਆਂ 7 ਸਹੇਲੀਆਂ ਵਾ। ਅੱਛਾ। ਏਦਾਂ ਹਾਂ, ਹੀ 3 ਸਾਲ ਮੈਂ ਕਿਸੇ ਵਿਆਹ ਤੇ ਨਹੀਂ ਗਈ। ਮੇਰਾ ਮਸ਼ਹੂਰ ਸੀ ਨਹੀਂ ਰਿੰਬਲ ਆਈ ਹੈ ਜਿਹਨੂੰ ਹਰ ਸਾਲ ਤਲਾਕ ਹੁੰਦੀ ਆ। 3 ਸਾਲ ਹੋ ਗਏ ਹੁਣ ਉਹ ਕਿਤੇ ਨਹੀਂ ਜਾ ਸਕਦੀ। ਅਗਰ ਕਹਿੰਦੇ ਨਹੀਂ ਤੈਨੂੰ ਤਲਾਕ ਨਹੀਂ ਹੋਈ, ਡੁੱਬ ਕੇ ਮਰ ਜਾ। ਅੱਛਾ ਕਿ ਜੋ ਸਾਲ ਮਰਜ਼ੀ ਲੱਗਾ- ਕਰਨਾ, ਮੈਂ ਨਹੀਂ ਦੇਣੀ ਤਲਾਕ। ਅੱਛਾ ਅਗਰ ਉਹ ਨਹੀਂ ਤੁਹਾਨੂੰ ਡਿਵਾਈਸ ਦਿੰਦੇ ਤਾਂ ਮੈਂ ਦੇ ਦਵਾਂ ਡਿਵਾਈਸ। ਡਿਵਾਈਸ ਨਹੀਂ ਯਾਰ। ਉਹ ਯਾਰ ਡਿਵੋਰਸ ਮੈਂ ਅੱਲਾ ਮਾਫੀ ਦੇਵੇ, ਨਹੀਂ ਇਦਾਂ ਦੀ ਗੱਲ ਨਹੀਂ। ਅੱਜ ਕੱਲ ਭਾਈ ਇਹ ਰੌਲਾ ਚੱਲਦਾ ਪਿਆ ਵਾ, ਹਰ ਤੀਜੇ 10 ਵਿਆਹ ਹੁੰਦੇ, ਉਹਨਾਂ ਦੇ ਵਿੱਚੋਂ ਅੱਲਾ ਅੱਲਾ ਮਾਫੀ ਦੇਵੇ ਕਿਤੇ ਅੱਧੇ ਇੱਕ ਵਸਦੇ ਆ ਸਹੀ, ਬਾਕੀਆਂ ਦਾ ਇਹ ਹੀ ਰੌਲਾ ਚੱਲਦਾ ਪੈਂਦਾ। ਚੌਥੇ ਪੰਜਵੇਂ ਮਹੀਨੇ ਅਜ਼ਾਬ ਸ਼ੁਰੂ ਹੋ ਜਾਂਦਾ। ਇਹਲੇ ਮੈਨੂੰ ਕਿਹਾ ਬਾਹਰ ਜਾਣਾ, ਮੈਨੂੰ ਬਾਹਰ ਲੈ ਕੇ ਗਿਆ। ਹੁਣ ਤਾਂ ਜਣਾ ਬਾਹਰ ਲੈ ਗਿਆ ਪੈਲੀ ਨੇ, ਕਹਿੰਦਾ ਇੱਥੇ ਬੈ ਕੇ ਰੋਟੀ ਖਾ ਲੈ, ਘਰ ਚਲੀ। ਇਹਲੇ ਮੈਨੂੰ ਜਦੋਂ ਗਿਆ ਬਾਹਰ ਕਾਲਾ ਕਾਲਾ, ਮੈਨੂੰ ਬਾਹਰ ਲੈ ਗਿਆ। ਬਾਹਰ ਕਿੱਥੇ ਲੈ ਕੇ ਜਾਂਦੇ ਸੀਗੇ? ਬਾਹਰ ਕਿਤੇ ਚਾਚੇ ਦੀ ਕਬਰ ਤੇ ਲੈ ਜਾਣਾ, ਖਾਲਾਂ ਨੂੰ ਲੈ ਜਾਣਾ ਜਿਹੜੀ ਬਿਮਾਰ ਆ, ਉਹਦਾ ਪਤਾ ਲੈਣ ਚੱਲ ਜਾਣਾ। ਯਾਨੀ ਕਿ ਖਤਰਨਾਕ ਜਗ੍ਹਾ ਤੇ ਲੈ ਇਹਨੂੰ ਮੈਂ ਪਿਆਰ ਬੜਾ ਕੀਤਾ ਹੈ, ਇੰਨਾ ਕੁ ਪਿਆਰ ਕੀਤਾ, ਇੱਕ ਚਮਚ ਦੇ ਨਾਲ ਆਈਸਕ੍ਰੀਮ ਅਸੀਂ ਇੱਕ ਦੂਜੇ ਦੇ ਮੂੰਹ 'ਚ ਪਾਉਂਦੇ ਸੀ। ਬਕਵਾਸ ਕਰਦਾ, ਘਰ 'ਚ ਚਮਚ ਇੱਕ ਸੀ। ਲੇਕਿਨ ਤੁਸੀਂ ਤਿਆਰ ਹੈ ਹੋ ਜਿਵੇਂ ਜਾਮੇ ਸ਼ੀਰੀ ਦੀ ਬੋਤਲ ਹੁੰਦੀ ਆ, ਭਾਈ ਨੂੰ ਅਗਲੀ ਸਫ਼ਰ ਦੀ ਤਿਆਰੀ ਤੇ ਆ, ਤੁਸੀਂ ਤਾਲੀ ਗਾਂ ਕੇ ਸੈੱਟ। ਉਹ ਇਹਦੇ ਤੋਂ ਬੋਰ ਹੋ ਗਈ ਆ। ਅੱਛਾ ਲੇਟ ਤੇ ਜੇ ਅਗਲਾ ਵੀ ਚੁੱਪ ਚਪੀਤਾ ਹੀ ਹੋਇਆ ਤਾਂ ਫੇਰ ਬੋਰ ਹੋ ਗਿਆ। ਅੱਗੇ ਕੋਈ ਹੈ ਕੋਈ ਜਿਹੜਾ ਤੁਹਾਨੂੰ ਅਪਣਾ ਲੇਗਾ? ਹਾਂਜੀ, ਹੁਣ ਕੀ ਕਰਨਾ ਹੁਣ ਦੱਸੋ? ਮੈਂ ਨਹੀਂ ਇਹਨੂੰ ਛੱਡਣਾ, ਮੈਂ ਬਿਲਕੁਲ ਨਹੀਂ ਛੱਡਣਾ। ਮੈਂ ਤੇ ਤੋਂ ਬਗੈਰ ਰਹਿ ਹੀ ਨਹੀਂ ਸਕਦਾ। ਮੈਂ 1 ਮਿੰਟ ਤੋਂ ਪਹਿਲੇ ਤੇ ਤਲਾਕ ਲੈ ਲਾਂ ਬਸ। ਮੈਂ ਹਿਆ ਕਰਦੀ, ਤੂੰ ਮੇਰੇ ਤੋਂ 6 ਸਾਲ ਵੱਡਾ ਵਾਂ, ਨਹੀਂ ਤਾਂ ਮੈਂ ਇੱਥੇ ਵਿਛਾ ਲਵਾਂ ਤੈਨੂੰ। ਲੈ ਵਿਸ਼ਾਲ ਡਬਲ ਪਲਾਈ ਦਾ ਵਾ। ਇਹਲੇ ਮੈਨੂੰ ਮਾਰਿਆ, ਬੰਦਿਆਂ ਸਾਹਮਣੇ ਇਹਲੇ ਮੈਨੂੰ ਮਾਰਿਆ। ਕਦੀ ਤੁਸੀਂ ਆਪਸ ਵਿੱਚ ਠੀਕ ਵੀ ਰਹੇ? ਤੁਹਾਡਾ ਪਿਆਰ ਮੈਂ ਦੀ ਇਕੱਲਾ- ਸਟੋਰੀ ਸੁਣਾਓ, ਪਿਆਰ ਮੈਂ ਵਧੀਆ। ਮੈਂ ਕਹਿੰਦਾ ਇਹਦੇ ਨਾਲ ਮੈਂ ਇੰਨੀ ਮੁਹੱਬਤ ਕਰਦਾ ਵਾ, ਇੰਨਾ ਪਿਆਰ, ਹੱਥ ਨਾ ਲਾਓ ਸਾਡੇ ਸਾਹਮਣੇ ਪਲੀਜ਼, ਲੋਕੀ ਦੇਖਣ ਦੇ ਨੇ। ਇੱਥੇ ਨਾ ਇਹ ਕੰਜਰਖਾਨਾ ਸ਼ੁਰੂ ਕਰੋ। ਇੰਨਾ ਪਿਆਰ ਕਰਦਾ ਵਾ। ਯਕੀਨ ਕਰੋ, ਮੈਂ ਇੱਕ ਦਿਨ ਘਰ ਆਇਆ, ਘਰ ਨਹੀਂ ਸੀ ਹੈ। ਮੈਂ ਕਿਹਾ ਚਲੋ ਖੈਰ ਹੈ। ਹਰ ਕੰਮ ਤੋਂ ਖੈਰ ਕੇ ਕਹਿ ਕੇ ਨਹਾਈਆਂ ਉਹਨੇ ਟਪਾਈ ਉਹਨੇ ਹਰ ਸ਼ੈ। ਸਹੀ ਹੈ। ਤੁਸੀਂ ਵੇੜਾ ਟਪਾਉਣਾ ਹੈ। ਆਹ, ਤੁਸੀਂ ਨਾ ਪਤਾ ਕੀ ਕਰੋ, ਮੇਰੀ ਗੱਲ ਸੁਣੋ। ਏਦਾਂ ਹੀ। ਹਾਂਜੀ, ਤੁਸੀਂ ਕੰਪਰੋਮਾਈਜ਼ ਕਰੋ, ਐਂ ਨਹੀਂ ਕਰੀਦਾ। ਤੁਹਾਡੇ ਬੱਚੇ ਪੁੱਛੇ ਕੋਈ? ਬੱਚਾ ਨਹੀਂ ਹੈਗਾ। ਮੈਂ ਬੱਚੇ ਕੋਈ ਨਹੀਂ। ਬੜੀਆਂ ਦੁਆਵਾਂ ਕੀਤੀਆਂ ਦਰਬਾਰਾਂ ਤੇ ਜਾ ਕੇ, ਬੱਚਾ ਕੋਈ ਨਹੀਂ ਹੁੰਦੇ। ਓਏ ਬਕਵਾਸ ਕਰਦਾ। ਜਿੱਦਣ ਭੁੱਖ ਲੱਗਦੀ ਦਰਬਾਰ ਤੇ ਚੱਲ ਜਾਂਦਾ, ਕਹਿੰਦਾ ਅੱਜ ਉੱਥੇ ਮੇਲਾ, ਉੱਥੇ ਰੋਟੀ ਖਾ ਕੇ ਹੁੰਦਾ ਸੀ ਸਿਰਫ, ਕੋਈ ਦਵਾ ਨਹੀਂ ਕੀਤੀ ਇਹਨੇ। ਏਦਾਂ ਹੀ। ਬਾਜੀ ਤੁਹਾਡੇ ਹੁਣ ਤੱਕ ਕਿੰਨੇ ਖਾਵੰਦ ਹੋ ਗਏ ਨੇ ਟੋਟਲ? ਮੇਰੇ ਤੇ ਮੈਂ ਸਹੀ ਦੱਸਾਂ, ਮੇਰੀ ਹੋ ਗਈ ਆ 51 ਸਾਲ ਉਮਰ, ਮੇਰਾ 100 ਵਿਆਹ ਹੋ ਗਿਆ। ਆ ਜੇ ਤਲਾਕ ਦੇ ਦੇ ਨਾ ਤੇ ਮੇਰੀ ਮਸ਼ੀਨ ਵੱਟ ਤੇ ਪਈ। ਲੱਭੜਦਾਰ ਨਾਲ ਵਾਅਦਾ ਕੀਤਾ ਪਿੰਡ 'ਚ ਅਸੀਂ, ਮੈਂ ਝੂਠੀ ਨਹੀਂ ਪੈਣਾ, ਮੈਂ ਔਰਤ ਜ਼ਾਤ ਆ, ਮੈਂ ਉੱਥੇ ਜ਼ਲੀਲ ਨਹੀਂ ਹੋਣਾ, ਪੂਰੇ ਮਹੱਲੇ 'ਚ ਰਹਿੰਦੀ ਆ ਮੈਂ। ਇਹ ਭਾਈ ਤੀਜਾ ਬੰਦਾ ਕੋਈ ਵਿੱਚ ਆ ਗਿਆ ਹੈ, ਇਹਨੇ ਜੋ ਕੀਤਾ ਮੈਂ ਇਹਦਾ ਆਪ ਹੀ ਕਿਹਾ, ਮੈਂ ਕਿਹਾ ਠੀਕ ਹੈ। ਬਸ ਮੈਨੂੰ ਤਲਾਕ ਚਾਹੀਦੀ। ਮੈਂ ਅੱਜ ਆਪਣੀ ਅੰਮੀ ਨੂੰ ਫੋਨ ਕੀਤਾ, ਮੈਂ ਕਿਹਾ ਅੰਮੀ ਮੈਂ ਤੇਰੇ ਲਾ ਰਹੀ, ਕੀ ਲੈ ਕੇ ਆਵਾਂ? ਉਹ ਕਹਿੰਦੀ ਪੁੱਤ ਤਲਾਕ ਲੈ ਕੇ ਆ ਜਾ। ਬੀਬੀਆਂ ਵਿੱਚ ਤੇ ਮਾਵਾ ਸਬਰ ਵਾਲੀ ਹੁੰਦੀ ਨੇ ਨਾ। ਹੁਣ ਦੇਖੋ ਸਿਆਣੀ ਬਿਆਣੀ ਆ, ਮੈਂ ਹੁਣ ਝੂਠਿਆ ਪਾਵਾਂ, ਮੇਰਾ ਕੀ ਹਾਲ ਹੋਊਗਾ? ਅਗਲੀ ਕਹੂਗਾ ਕਾਹਦੀ ਮੇਰੀ ਧੀਆਂ ਤੂੰ ਮੇਰੀ ਇੱਜ਼ਤ ਰੱਖੀ। ਸਹੀ ਸਿਆਣਿਆਂ ਨੇ ਕਿਹਾ ਵਾ ਬਾਬਾ ਜੀ ਕਿ ਤੁਸੀਂ ਦੇਖਣਾ ਨਾ ਕਿ ਇਹ ਔਰਤ ਆਪਣੇ ਖਾਵਨ ਦੀ ਕਿੰਨੀ ਕੁ ਇੱਜ਼ਤ ਕਰੇਗੀ, ਤੇ ਉਹਦੀ ਮਾਂ ਨੂੰ ਦੇਖ ਲਓ ਕਿ ਉਹਦੇ ਪਿਓ ਦੀ ਕਿੰਨੀ ਕਰਦੀ। ਹਾਂ ਹਾਂ ਏਦਾਂ ਹੀ। ਲੇਕਿਨ ਨਾ ਇਹਦੀ ਮਾਂ ਇੱਜ਼ਤ ਕਰਦੀ ਸੀ ਇਹਦੇ ਪਿਓ ਦੀ, ਨਾ ਉਹ ਇਹਦੀ ਉਹਨੇ ਗੱਲ। ਨਹੀਂ ਕਰਨੀ। ਮਾਂ ਕੋਈ ਤੇ ਸਿੱਖਣਾ ਹੁੰਦਾ ਧੀਆਂ ਨੇ। ਲੇਕਿਨ ਮੇਰਾ ਕੀ ਕਸੂਰ ਹੈ ਅਲੀ ਸਾਹਿਬ, ਜਿਹੜਾ ਇੰਨੀ ਮੁਹੱਬਤ ਕਰਦਾ ਇਹਦੇ ਨਾਲ? ਮੈਂ ਤੇ ਮਰ ਜਾਵਾਂਗਾ, ਮੈਂ ਜ਼ਹਿਰ ਖਾ ਕੇ ਮਰ ਜਾਵਾਂਗਾ ਇਹ ਤੋਂ ਬਗੈਰ। ਇੰਨਾ ਪਿਆਰ ਕਰਦਾ ਤੇਰੇ ਨਾਲ, ਕੋਈ ਚਾਚੀ ਸ਼ਰਮ ਕਰ ਲੈ ਕੁਛ। ਇਹਨੇ ਬਰਫੀ ਦਾ ਨਾਂ ਜ਼ਹਿਰ ਰੱਖਿਆ। ਨਹੀਂ ਨਹੀਂ, ਜੋ ਮਰਜ਼ੀ ਆ, ਫਿਰ ਵੀ ਇੰਨਾ ਪਿਆਰ ਕਰਦਾ, ਰੋਣ ਦਿਆ ਜਦੋਂ ਦਾ ਆਇਆ, ਚੁੱਪ ਨਹੀਂ ਕਰਨ ਦਿਆ। ਮੇਰੇ ਮੂੰਹ 'ਚ ਬੁਰਕੀਆਂ ਪਾਤੀ ਸੀ, ਉਹ ਵਕਤ ਭੁੱਲ ਗਈ ਹੈ। ਉਦੋਂ ਦੀ ਬਾਂਹ ਟੁੱਟੀ ਸੀ, ਮੈਨੂੰ ਤਰਸ ਆਉਂਦਾ, ਮੈਂ ਤੇ ਮੂੰਹ 'ਚ ਬੁਰਕੀਆਂ ਆ ਤੇ ਪਾਉਂਦਾ। ਖੈਰ ਆ, ਫਿਰ ਕੀ ਹੈ? ਸਹੀ ਗੱਲ ਆ ਤੇ ਹੁਣ ਅਗਲੇ ਨੇ ਤੇ ਫਿਰ ਯਾਦ ਤੇ ਕਰਨਾ ਹੀ ਹੈ ਨਾ, ਜਿਹੜਾ ਤੂੰ ਇੰਨਾ ਪਿਆਰ ਕੀਤਾ। ਹੁਣ ਤੂੰ ਅੱਕ ਗਈ ਉਹਦੇ ਤੋਂ। ਬਸ ਮੈਂ ਅੱਕ ਗਈ। ਏਦਾਂ ਹੀ ਹੈ। ਕਿੰਨੇ ਕੁ ਬੰਦਿਆਂ ਕੋ ਅੱਕੀ ਜਾਏਂਗੇ? ਅੱਗੋਂ ਫਿਰ ਕਿਤੇ ਵਿਆਹ ਕਰਾਂਗੇ, ਉਤੋਂ ਵੀ ਅੱਕ ਜਾਏਂਗੀ, ਫਿਰ ਅੱਕ ਜਾਏਂਗੀ, ਫਿਰ ਅੱਕ ਜਾਏਂਗੀ। ਜ਼ਿੰਦਗੀ ਤੇ ਬੰਦੇ ਇਹ ਨਾ ਮੁੱਕਣ, ਬਾਕੀ ਖੈਰ। ਮੈਂ ਤਾਂ ਬਿਲਕੁਲ ਨਹੀਂ ਥੱਕ ਗਿਆ। ਇਹ ਬਿਮਾਰ ਹੋ ਗਈ, ਮੈਂ ਹਸਪਤਾਲ ਜਾ ਕੇ ਦਾਖਲ ਕਰਾਇਆ। ਇਹ ਨਾਲ ਦੇ ਮਰੀਜ਼ ਦੇ ਬੈੱਡ ਤੇ ਪਈ ਹੋਈ, ਮੈਂ ਕਿਹਾ ਚਲੋ ਖੈਰ ਹੈ। ਫਿਰ ਮੈਂ ਕਿਹਾ ਇਹ ਹਰ ਗੱਲ ਹੀ ਰੋਕ ਕੇ ਕਰਦਾ। ਤੂੰ ਨਾ ਇੱਥੇ ਗਲੇ 'ਚ ਵੱਡਾ ਸਾਰਾ ਲਿਖਾ ਕੇ ਪਾਲਾ, ਚੱਲ ਖੈਰ ਏ ਲਿਖਾ ਕੇ ਪਾਲਾ, ਤੂੰ ਆਪਣਾ ਨਾਮ ਲਿਖਾ ਲਾ ਖੈਰ ਏ। ਹੁਣ ਤੂੰ ਕਿੱਡਾ ਦਾ ਬਗੈਰ ਜੇ ਬੰਦਾ ਹੋਈ ਗੈਰਤ ਨਹੀਂ ਹੈਗਾ, ਮੈਂ ਤੇਰਾ ਮੁਹੱਬਤ ਕਰਦਾ ਸੱਚੀ। ਮੁਹੱਬਤ ਕਰਦਾ ਉਹਦਾ ਹੁਣ ਕੈਪਟਨ ਦੀ ਡੱਬੀ ਵਰਗਾ ਮੂੰਹ ਹੈ ਲਾਲ ਲਾਲ, ਉਹ ਨਹੀਂ ਤੇਨਾ ਕਰਨ ਡਈ ਵਿਚਾਰੀ।
ਬਾਜੀ ਤੂੰ ਬੜਾ ਕੰਧਾਰੀ ਨਾਰ ਵਰਗਾ ਮੂੰਹ ਕੀਤਾ ਲਾਲ ਲਾਲ। ਮੈਂ ਕਿਹਾ ਵੀ ਹਿਸਾਬ ਦਾ ਕਰ ਲਈ, ਜਦੋਂ ਕਿਤੇ ਸ਼ੋਅ ਚਾਹੀਏ ਕਫਨ ਠਣ ਕੇ ਆਈਦਾ ਹੁੰਦਾ। ਤਲਾਕ ਵਾਲਾ ਇੰਜ ਦਾ ਹੀ ਹੁੰਦਾ। ਇਸ ਤੋਂ ਘਰ ਕੀ ਬਣ ਲਵੇ ਠਣ ਲਵੇ ਉਹ। ਪੇੜੇ ਲੁਕਾਉਣ ਵਾਲੀ ਔਰਤ ਬਣ ਕੇ ਆ ਗਈ। ਹੁਣ ਕੀ ਕਰਿਓ? ਕੰਮ ਆਉਂਦਾ ਤੈਨੂੰ? ਕੋਈ ਹੁਨਰ ਆਉਂਦਾ? ਹਾਂਜੀ। ਕੀ? ਮੈਂ ਰੋਟੀ ਬਣਾ ਲੈਂਦੀ ਆ, ਕੱਪੜੇ ਧੋ ਲੈਂਦੀ ਆ, ਕੱਪੜੇ ਇਸਤਰੀ ਕਰ ਲੈਂਦੀ ਆ, ਫਰਨੀਚਰ ਦਾ ਵੀ ਕਰ ਲੈਂਦੀ ਹੈ, ਮਜਬੂਰੀ ਬਹੁਤ ਕੁਝ ਕਰਾ ਦਿੰਦੀ ਹੈ। ਕਹਿੰਦਾ ਜੀ ਫਰਨੀਚਰ ਦਾ ਵੀ ਕਰ ਲੈਂਦੀ, ਢੰਗ ਦਾ ਵੀ ਕਰ ਲੈਂਦੀ। ਟਾਵਰ ਵੀ ਲਾਉਂਦੀ ਰਹੀ ਮੈਂ। ਮੈਂ ਕਿਹਾ ਇਹ ਪਲ ਜਾਵੇ। ਜਦ ਪਲ ਜਵੇ ਇਹ ਤੇਰੇ ਪਲੇਠੀ ਦਾ ਕੰਮ ਤੇਰੇ ਹਿਸਾਬ ਨਾਲ ਇਹ ਕਮਾਈ ਨਹੀਂ ਕਰਦਾ, ਕਿੱਥੇ ਕਮਾਈ ਕਰਦਾ ਜੀ? ਯਾਨੀ ਇਹ ਤੇਰੀ ਕਮਾਈ ਖਾਂਦਾ ਵਾ। ਹਾਂਜੀ। ਤੂੰ ਕੋਈ ਕੰਮ ਸ਼ਾਮ ਨਹੀਂ ਕਰਦਾ? ਭਾਜੀ ਮੈਂ ਕੰਮ ਕਰਦਾ ਵਾ, ਐ ਹੀ ਰੋਣ ਦਾ ਹੀ। ਇਸ ਤੋਂ ਇਲਾਵਾ ਕੁਝ ਕਰਦਾ ਤੂੰ? ਭਾਜੀ ਮੈਂ ਕਰਦਾ ਵਾ। ਉਸਤਾਦ ਜੀ ਕੰਮ ਕਰਦਾ ਹੋਵੇ ਤੇ ਉਹ ਕਦੀ ਵੀ ਨਾ ਇਹਨੂੰ ਕਵੇ ਕਿ ਹਾਂ, ਸਹੀ ਜਦੋਂ ਗੱਲ। ਖਰਚਾ ਹੀ ਨਹੀਂ ਮਿਲਣਾ, ਕੋਈ ਚੱਕਰ ਹੀ ਨਹੀਂ। ਲੇਕਿਨ ਹਾਂ। ਬਾਜੀ ਦਾ ਉਹ ਹਿਸਾਬ ਹੈ, ਬਾਜੀ ਦਾ ਹਲਕਾ ਹਲਕਾ ਸ਼ੇਡ ਡਾਊਨ ਹੁੰਦਾ ਨਾ, ਬਾਜੀ ਖੂਬਸੂਰਤ ਲੱਗਦੀ ਹੈ। ਬਾਜੀ ਵਿਚਾਰੀ ਜਵਾਨੀ ਚ ਐਵੇਂ ਲੱਗਦਾ। ਇਹਨੇ ਮੈਨੂੰ ਸਿਰਫ ਕਿਹਾ ਸੀਗਾ ਕਿ ਮੈਨੂੰ ਸਿਰਫ 2 ਵਕਤ ਦੀ ਰੋਟੀ ਚਾਹੀਦੀ, ਉਹ ਮੈਂ ਲਿਆ ਕੇ ਦੇ ਡੈ ਨੂੰ। ਉਹ ਯਾਰ ਇਦਾਂ ਹੀ ਕਹਿੰਦੇ ਹੁੰਦੇ ਬੰਦੇ, 2 ਵਕਤ ਦੀ ਰੋਟੀ ਨਹੀਂ ਅੱਜ ਕੱਲ ਚਾਹੀਦੀ। ਉਹ ਪੁਰਾਣਾ ਦੌਰ ਸੀ ਕਿਤੇ, ਇਹਨੇ ਮੈਨੂੰ ਕਿਹਾ ਜਦੋਂ ਖਾਹਿਸ਼ਾਤ ਨਹੀਂ ਸੀ ਹੁੰਦੀਆਂ ਇੰਨੀਆਂ, ਇੱਧਰ ਉੱਧਰ ਦੇ ਖਰਚੇ ਨਹੀਂ ਸੀ ਹੁੰਦੇ। ਸਾਰੀ ਦਿਹਾੜੀ ਕਿਤੇ ਨਾ ਜਾਣਾ, ਨਾ ਆਈਸਕ੍ਰੀਮ ਵਾਲੇ ਨੇ ਲੰਘਣਾ, ਨਾ ਚਾਗੀ ਵਾਲਿਆਂ ਦਾ ਜ਼ੇਨ ਚ ਹੁੰਦਾ ਸੀ, ਨਾ ਕਿਤੇ ਬਾਜ਼ਾਰੋਂ ਰੋਟੀ ਦਾ ਖਾਣਾ, ਨਾ ਕਿਤੇ ਇੱਧਰ ਉੱਧਰ। ਉਦੋਂ 2 ਵਕਤ ਦੀ ਰੋਟੀ ਘਰੋਂ ਹੀ ਖਾਂਦੇ। ਹੁਣ ਨਹੀਂ, ਹੁਣ ਤੇ ਸਵੇਰ ਨਾਨ ਚਨਿਆਂ ਤੋਂ ਸ਼ੁਰੂਆਤ ਨੇ। ਹੁਣ ਅਗਲੇ ਕਹਿੰਦੇ ਤੂੰ 2 ਵਕਤ ਦੀ ਰੋਟੀ ਨਾ ਦੇਈ, ਸਾਨੂੰ ਇੱਕ ਸਿੰਗਰ ਮੰਗਾ ਦੇ ਕਰੀ ਰਾਤ ਨੂੰ। ਹਾਂ ਹੁਣ ਹੋਰ ਹਿਸਾਬ ਆ। ਹੁਣ ਬੁੱਢੀਆਂ ਐਵੇਂ ਨਹੀਂ ਪਾਲੀਆਂ ਜਾਂਦੀਆਂ ਭਾਜੀ। 5 ਤੋਲੇ ਦਾ ਸੈੱਟ ਨੂੰ ਮੂੰਹ ਵਿਖਾਈ ਚ ਮੈਂ ਦਿੱਤਾ। ਨਾ ਕਿ ਝੂਠ ਨਾ ਬੋਲ ਮੈਂ 5 ਤੋਲੇ ਦਾ ਸੈੱਟ ਨੂੰ ਮੂੰਹ ਵਿਖਾਈ ਚ ਦਿੱਤਾ। ਓਏ ਉਦੋਂ ਤੋਲਾ ਵੀ ਕਿਤੇ 26-2700 ਰੁਪਏ ਤੋਲਾ ਸੀ। ਜਿੱਦਾਂ ਵੀ ਸੀ ਮੈਂ ਤਾਂ ਘੁੱਟ ਚੁੱਕਿਆ। ਉਹ ਕਿੱਥੇ ਆ 5 ਤੋਲੇ? ਇਹਨੇ ਵੇਚਤਾ। ਗੁਨਾਹਗਾਰ ਜਿਹਾ ਵਾ ਤੇਰਾ। ਮੈਨੂੰ ਤਾਂ ਜੀ ਇਹ ਬੰਦਾ ਠੀਕ ਲੱਗ ਰਿਹਾ, ਉਹ ਨਹੀਂ। ਉਹ ਤਾਂ ਮੂੰਹ ਕਹਿ ਰਹੀ ਮੈਂ ਬੋਰ ਹੋ ਗਈ। ਆਹੋ ਤੁਹਾਡੇ ਨਾਲ ਅਖਬਾਰ ਚ ਲਪੇਟੇ ਪੀਤੇ ਵਰਗਾ ਮੂੰਹ ਆ, ਏਦਾਂ ਲੱਗਣ ਡਿਆ ਬਾਜੀ। ਦਾ ਏ ਮੇਰੀਆਂ ਅੱਖਾਂ ਨਾਲ ਵੇਖ ਇਹਨੂੰ ਓਏ। ਓਏ ਪਰੀਆਂ ਵਰਗੀ ਆ ਓਏ, ਨਾਜ਼ੁਕ ਮਜ਼ਾਜ। ਉਹ ਭਰੀ ਉਹ ਜਿਹੜੀ ਕਹਿੰਦਾ ਯਾਰ ਭਰੀ ਨੂੰ ਹੱਥ ਪਹੁੰਚਦਾ। ਅੱਛਾ ਤੂੰ ਹੁਣ ਅੱਗੋਂ ਚਾਹਨੀ ਕੀ ਹੈ ਮੈਨੂੰ ਸਿਰਫ ਬਸ ਮੈਨੂੰ ਤਲਾਕ ਦੇ ਦੇ, ਇਸ ਤੋਂ ਬਾਅਦ ਕੀ ਕਰੇਗਾ? ਮੈਂ ਇੱਥੇ ਰਹਿ ਲਾਂਗੀ। ਮੈਂ ਇੱਥੇ ਹਾਂਡੀ ਰੋਟੀ ਕਰੀ ਜਾਵਾਂਗੀ, ਇੱਥੇ ਤੁਹਾਡੇ ਕਿਤੇ ਕੱਪੜੇ ਕਰੀ ਇਸਤਰੀ ਕਰੀ ਜਾਵਾਂਗੀ। ਹਾਂ ਠੀਕ ਹੋ। ਕਿਹਦੇ? ਜਾਨੀ ਸਾਹਿਬ ਦੇ। ਕਿਉਂ ਜੀ? ਮੈਂ ਤੁਹਾਨੂੰ ਸਿਰ ਦਾ ਤਾਜ ਬਣਾ ਕੇ ਰੱਖਾਂਗੀ। ਮੈਂ ਸਮਝ ਗਿਆ ਜੀ, ਇਹਨੇ ਉਹਦਾ ਵਿਆਹ ਨਹੀਂ ਕਰਾਇਆ, ਧੜ ਤੱਕ ਪਹੁੰਚਣ ਲਈ ਪੌੜੀ ਬਣਾਈ ਸੀ। ਆਹੋ ਨਹੀਂ ਮੇਰੀ ਗੱਲ ਸੁਣੋ, ਤੁਸੀਂ ਇਹ ਦੱਸੋ ਹਨੀਮੂਨ ਤੇ ਲੈ ਗਿਆ ਸੀ ਇਹਨੂੰ? ਹਾਂਜੀ ਭਾਜੀ। ਕਿੱਥੇ ਲੱਗਿਆ ਸੀ? ਆ ਚੰਡੀਆਂ ਤਲਾਵਾਂ ਤੇ। ਉੱਥੇ ਕੀ ਬਰਫ਼ ਬਾਰੀ ਪੈਂਦੀ ਹੈ? ਉੱਥੇ ਮੇਰੀ ਭੁੱਫੋ ਰਹਿੰਦੀ ਹੈ ਉੱਥੇ। ਉੱਥੇ ਹਨੀਮੂਨ ਤੇ ਲੈ ਜਾਣਾ ਸੀ। ਹਾਂਜੀ। ਹਨੀ ਨਾ ਕਹਿੰਦਾ ਜਦੋਂ ਕੈਂਸਰ ਦਾ ਆਪਰੇਸ਼ਨ ਹੋਇਆ ਆ ਵੇਖ ਆਈ। ਆ ਦੂਜੀਆਂ ਮੇਰੀਆਂ ਸਹੇਲੀਆਂ ਕੋਈ ਚੈਗੀਆਂ ਜਾਂਦੀਆਂ, ਕਾਲਜਿਸ ਜਾਂਦੀਆਂ, ਬੜੇ ਬੜੇ ਹੋਟਲਾਂ ਜਾਂਦੀਆਂ, ਰੈਸਟੋਰੈਂਟ 'ਚ ਖਾਣੇ ਖਾਣ ਜਾਂਦੀਆਂ ਰਾਤ ਨੂੰ। ਮੈਂ ਕਿਹਾ ਮੈਨੂੰ ਕਿਤੇ ਬਰਾਤ ਰਾ ਕੇ ਲਿਆ। ਕਹਿੰਦਾ ਆ ਤੈਨੂੰ ਆ ਵੇਖ ਨਵਾਂ ਪੁਲ ਬਣ ਡਿਆ, ਉੱਥੇ ਬਰਾ ਕੇ ਤੇ ਘਰ ਲੈ ਗਿਆ। ਅੰਡਰਪਾਸ ਤੋਂ। ਅੰਡਰਪਾਸ ਤੇ ਪੁਲ। ਆ ਨਾਲ ਬਾਜੀ ਨੂੰ ਵਾਪਸ ਫਰਾ ਵੀ ਲਿਆ, ਇੰਨਾ ਕਿ ਸਾਰੀ ਦਾ ਟੋਟਾ ਚੁੱਕ ਲਿਆ। ਆ ਤੇ ਉਹ ਵਿਚਾਰਾ ਮਾੜਾ ਬੰਦਾ ਨਾ, ਉਹਨਾਂ ਬੁੜੀਆਂ ਨੂੰ ਵੀ ਚਾਹੀਦਾ ਨਾ ਜਿੰਨੀ ਕਿ ਬੰਦੇ ਦੀ ਹਸੀਅਤ ਹੈਗੀ ਉਸ ਹਿਸਾਬ ਦੇ ਨਾਲ ਉਹਦੇ ਤੇ ਵਜ਼ਨ ਪਾਉਣ। ਆਪਣੇ ਭੈਣ ਭਰਾਵਾਂ ਨੂੰ ਦੇਣ ਲਈ ਠੀਕ ਆ, ਉਹਨਾਂ ਦੇ ਥੱਬਲ ਚੂ ਦਿੰਦਾ ਵਾ ਮੈਂ ਤਾਂ ਚੋਰੀ। ਇਹ ਤੁਹਾਡਾ ਅਕਸਰ ਵਹਿਮ ਹੀ ਹੁੰਦਾ ਵਾ ਬਹੁਤ ਸਾਰੀਆਂ ਬੁੱਢੀਆਂ ਦਾ। ਆ ਮੇਰੀ ਤਨਖਾਹ ਹੁੰਦੀ ਆ 47,000 ਮੇਰੀ ਤਨਖਾਹ ਵਾ। ਅੱਛਾ ਮੇਰੀ ਗੱਲ ਸੁਣ, ਜਦੋਂ ਬੰਦੇ ਦਾ ਜੋ ਵਿਆਹ ਹੋ ਜਾਂਦਾ ਵਾ ਹਾਂਜੀ ਉਸ ਤੋਂ ਬਾਅਦ ਉਹ ਆਪਣੀ ਮਾਂ ਭੈਣ ਨੂੰ ਭਰਾਵਾਂ ਨੂੰ ਨਹੀਂ ਦੇ ਸਕਦਾ? ਦੇਵੇ ਨਾ, ਆਪਣੇ ਚ ਦੇਵੇ, ਮੇਰੇ ਚ ਤਾਂ ਨਾ ਦੇਵੇ। ਤੇਰੇ ਚ ਹੁਣ ਜਿਹੜੀ 47 ਆ ਜਿਹੜੀ ਹੁਣ 47,000 ਮੇਰੀ ਤਨਖਾਹ ਵਾ, 5,000 ਰੁਪਏ ਮੇਰਾ ਰਾਸ਼ਨ ਦਾ ਆਉਂਦਾ ਵਾ ਮਹੀਨੇ ਦਾ, ਹੈ ਉਹ ਵੀ ਇਹ ਖਾ ਜਾਂਦਾ ਵਾ। ਤੇਰੀ ਤਨਖਾਹ 47, ਤੂੰ ਕਿਤੇ ਕੰਮ ਵੀ ਕਰਦੀ ਹੈ? ਜੀ ਹੌਦਰੀ 'ਚ ਕੰਮ ਕਰਦੀ। ਨਹੀਂ ਤੇ ਤੈਨੂੰ ਗੈਰਤ ਤੇਰੇ ਚ ਮਰ ਗਈ। ਤੈਨੂੰ ਹੌਜ਼ਰੀ ਤੇ ਜਾਂਦੀ ਕੰਮ ਕਰਦੀ ਇਸ ਉਮਰੇ। ਸ਼ੁਕਰ ਕਰੋ ਤੁਹਾਡੇ ਬੱਚੇ ਨਹੀਂ ਗਏ, ਤੇ ਅਗਰ ਬੱਚੇ ਹੁੰਦੇ ਤੇ ਉਹਨੂੰ ਤੁਹਾਡੇ ਬੱਚੇ ਇਹਦੇ ਸਾਡੇ ਜਿਹੜੇ ਹੋਣੇ ਸੀ। ਰੋਲ ਜਾਣੇ ਸੀ ਉਹ। ਰੋਲ ਕਾਤੋਂ ਜਾਣੇ ਸੀਗੇ? ਜਦੋਂ ਤਲਾਕ ਜੋ ਹੋ ਜਾਣੀ ਸੀ ਤੇ ਰੁਲ ਨਹੀਂ ਸੀ। ਆਹੋ ਨਹੀਂ ਫਿਰ ਉਹਨੇ ਤਲਾਕ ਲੈਣੀ ਕਾਤੋਂ ਜੋ ਵੀ ਸ਼ਾਇਦ ਇਸ ਤੋਂ ਲੈ ਰਹੀ ਹੈ ਵੀ ਹੁਣ ਪਤਾ ਬੱਚੇ ਨਹੀਂ ਗਏ ਤੇ ਮੈਂ ਜਾਨ ਛਡਾਵਾਂ ਇਤੋਂ। ਅਗਲਾ ਬੰਦਾ ਤੂੰ ਜਿਹੜਾ ਲੱਭੇਂਗੀ ਹੋ ਸਕਦਾ ਤੈਨੂੰ ਇਹਦੇ ਨਾਲ ਵੀ ਕੱਬਾ ਲੱਭ ਜੇ ਕੋਈ। ਇਹ ਤੇ ਤੈਨੂੰ 47 ਚੋਂ ਆਦਤ ਦੇ ਦਿੰਦਾ ਵਾ, ਹੋ ਸਕਦਾ ਉਹ 47 ਚੋਂ ਰੁਪਈਆ ਵੀ ਨਾ ਦੇਵੇ। ਉਹਨੇ ਤੇ ਲੱਭ ਲਿਆ ਅਗਲਾ ਬੰਦਾ। ਹੈ ਹਾਂਜੀ ਅੱਛਾ ਬਸ ਮੈਨੂੰ ਇੱਥੇ ਰੱਖ ਲਓ, ਮੈਂ ਤੁਹਾਡੇ ਗੱਲ ਦਾ ਹਾਰ ਬਣ ਕੇ ਰਹਿਣਾ ਚਾਹੁੰਦੀ ਆ। ਇਹ ਤੇ ਮੇਰੇ ਪੈਸਿਆਂ ਦੇ ਤਿਤਲੀ ਬਣ ਕੇ ਬੈਠਾ ਵਾ। ਨਹੀਂ ਸੱਪ ਹੁੰਦਾ ਤੇ ਨਹੀਂ ਕਾਤੋਂ। ਮੈਂ ਕਹਿੰਦਾ ਵਾ ਇਹਨੇ ਜਿੱਥੇ ਵਿਆਹ ਕਰ ਲਵੇ ਅਸੀਂ ਸਬਰ ਕਰ ਲਾਂਗੇ, ਲੇਕਿਨ ਮੈਂ ਨਹੀਂ ਛੱਡਣਾ ਇਹਨੂੰ। ਨਾਲੇ ਬਾਜੀ ਤੇਰਾ ਸਰਕਾਰੀ ਸਕੂਲ ਦੇ ਗਮਲੇ ਦਾ ਮੂੰਹ ਲਾਲ ਲੱਗ ਜਾ। ਉਹਦੀ ਗੱਲ ਨਹੀਂ ਸੁਣੀ, ਕਹਿੰਦਾ ਜਿੱਥੇ ਮਰਜ਼ੀ ਵਿਆਹ ਕਰ ਲਵੇ ਮੈਨੂੰ ਕੋਈ ਰੋਲਾ ਨਹੀਂ, ਪਰ ਮੈਂ ਨਹੀਂ ਇਹਨੂੰ ਛੱਡਣਾ। ਏਦਾਂ ਹੀ ਇਹ ਸਿਰਫ ਤਨਖਾਹ ਦਾ ਭੁੱਖਾ। ਨਹੀਂ ਤਨਖਾਹ ਵੀ ਨਹੀਂ ਮਿਲਣੀ ਚਾਹੀਦੀ। 26 ਦਿਨ ਨਹੀਂ ਮੈਨੂੰ ਬੁਲਾਉਂਦਾ। ਜਦੋਂ 28 29 ਤਰੀਕ ਹੁੰਦੀ ਆ ਉਦੋਂ ਜਾਨ ਨੂੰ ਮਾਨ ਨੂੰ ਮੇਰਾ ਛਾਉਣਾ ਮੇਰਾ ਮੋਹਣਾ ਐਂਦੇ ਗੱਲਾਂ ਤੂੰ ਵੀ ਆਪ ਕੰਮ ਖਰਾਬ ਕੀਤਾ ਵਾ, ਤੈਨੂੰ ਆਦਤ ਨਹੀਂ ਪਾਈ ਦੀ ਬੰਦਿਆਂ ਨੂੰ ਇਦਾਂ। ਇਹਨੇ ਮੈਨੂੰ ਆਦਤ ਬਹੁਤ ਗਲਤ ਲਗਵਾਤੀ ਹੈ। ਨਹੀਂ ਤੁਸੀਂ ਬਾਜੀ ਨੂੰ ਕੋਈ ਮੋਬਾਈਲ ਲੈ ਕੇ ਦਿੱਤਾ ਵਾ? ਇਹਨੂੰ ਉਹਨੇ ਲੈ ਕੇ ਦੇਣਾ ਕਿ ਮੈਂ ਕਿਹਾ ਮੈਨੂੰ ਮੋਬਾਈਲ ਲੈ ਦੇ।
ਅੱਗੋਂ ਕਹਿੰਦਾ ਜਦੋਂ ਗੱਲ ਮੂੰਹ ਦਮੂੰਹ ਹੋ ਜਾਂਦੀ ਮੋਬਾਈਲ ਦੀ ਕਿਹੜੀ ਗੱਲ ਹੋਵੇ ਜਿਹੜੀ ਮੂੰਹ ਤੇ ਹੋਵੇ। ਇਹਨੇ ਜਿਹਦੇ ਨਾਲ ਗੱਲ ਕਰ ਲਈ ਉਹਦੀ ਮੈਂ ਉਹਨੂੰ ਲੈ ਜਾਂਦਾ, ਮੈਂ ਕਹਿੰਦਾ ਕਰ ਲੈ ਤੇ ਗੱਲ। ਲੈ ਆ ਇਹਦਾ ਕੰਮ ਨਾ ਹੋਵੇ ਭੁੱਖਾ ਮਰ ਜਾਵੇ। ਇਹਨੇ ਮੋਬਾਈਲ ਨਹੀਂ ਲੈ ਕੇ ਤਾਂ ਵੀ ਆਮਾ ਲੈ ਲਿਆ ਵੀ ਮੈਂ ਬੁੱਢੀ ਨੂੰ ਗੱਲਾਂ ਕਰਾਉਣੀਆਂ ਹੁੰਦੀਆਂ, ਕਦੀ ਅੰਮੀ ਵਾਲ ਕਦੀ ਪਾਪੀ ਵਾਲ। ਸਰ ਇਹਨਾਂ ਦੀ ਸੁਲ੍ਹਾ ਕਰਾਓ, ਕਿਉਂਕਿ ਮਈ ਨੂੰ ਵੀ ਨਹੀਂ ਹੁਣ ਕੋਈ ਹਿਸਾਬ ਲੱਗਣਾ। ਉਹਦਾ ਟਾਰਗੇਟ ਹੀ ਪੂਰਾ ਹੋਣਾ, ਉਹ ਟਾਈਮ ਜ਼ੋਨ ਬੁੱਢੀ ਆ ਉਹਦੀ ਇੱਕ ਤਲਾਕ ਰਹਿੰਦੀ, ਉਹ ਤਲਾਕ ਦਊਗਾ ਫਿਰ ਭਾਵੇਂ ਬਾਅਦ ਚ ਹੋਏਗਾ। ਉਹ ਕਹਿੰਦੀ ਮੇਰੀ ਮਸ਼ੀਨ ਰੁਕੀ ਹੈ। ਉਹੀ ਮਸ਼ੀਨ ਨੂੰ ਕੀ ਆ ਮੇਰੀ ਸਿੰਗਲ ਕਢਾ ਦਿਓ, ਮੈਂ 99 ਤੇ ਤੈਨੂੰ ਮਸ਼ੀਨ ਅਸੀਂ ਲੈ ਦਈਏ ਫਿਰ ਤੂੰ ਇਹਦੇ ਨਾਲ ਵਸ ਪਈ। ਨਹੀਂ ਫੇਰ ਵੀ ਨਹੀਂ ਵਸਣਾ, ਉਹੀ ਲੈਣੀ ਹੈ, ਉਹੀ ਲੈਣੀ ਮਸ਼ੀਨ, ਯਾਦਗਾਰੀ ਮਸ਼ੀਨ, ਹੱਕ ਲਾਲ ਵਾਲੀ। ਆ ਕਲਾਲ ਵਾਲੀ। ਉਹ ਫਿਰ ਇਹ ਮਰੇਗਾ ਤੇ ਮਿਲਣੀ ਆ, ਉਦਾਂ ਨਹੀਂ ਮਿਲਦੀ, ਬੀਵਾ ਨੂੰ ਦਿੰਦੇ ਆ ਉਹ। ਮੇਰੇ ਨੂੰ ਤਾਂ 13 ਸਾਲ ਤੋਂ ਉਹ ਮਰੇ। ਤੇਰੇ ਵੱਲੋਂ ਮਰਿਆ, ਜਿਨ੍ਹਾਂ ਨੇ ਦੇਣੀ ਉਹਦੇ ਵੱਲੋਂ ਨਹੀਂ ਨਾ ਮਰਿਆ। ਸਰ ਜੀ ਮੈਨੂੰ ਇਹਦਾ ਸਕਾ ਬੰਦਾ ਨਹੀਂ ਲੱਗਣ ਦਿਆ, ਨਹੀਂ ਤੇ ਇਦਾਂ ਨਹੀਂ ਸੀਗਾ। ਦੂਰ ਦਾ ਬੰਦਾ ਵਾ। ਸਵੇਰੇ ਸਗਾ ਬੱਲਾ ਦੀ ਸਵੇਰੇ ਸਵੇਰੇ ਮੈਨੂੰ ਤਿਆਰ ਕਰਕੇ ਭੇਜਦੀ ਹੁੰਦੀ ਸੀ। ਇਹ ਤੇਰਾ ਸੁਤੇਲਾ ਬੰਦਾ ਵਾ? ਨਹੀਂ ਸਕਾ ਬੰਦਾ, ਸਕਾ ਬੰਦਾ। ਉਹਦਾ ਚਾਚੇ ਦਾ ਪੁੱਤ ਬੰਦਾ ਵਾ। ਕਿਸੇ ਨੂੰ ਸਪੈਂਡ ਹੋਦਾ। ਆਹੋ ਇਹ ਇਹਦਾ ਬੰਦਰੇਰ ਆ। ਆਹੋ ਨਹੀਂ ਸਹੀ ਗੱਲ ਹੈ, ਮੈਨੂੰ ਤਿਆਰ ਕਰਕੇ ਕੱਪ ਤੇ ਭੇਜਣਾ। ਇੱਕ ਕੱਪ ਚ ਅਸੀਂ ਚਾਹ ਪੀੜੀ, ਦੋ ਵਾਲੇ ਕੱਪ ਦਰਮਿਆਨ ਚ ਰਗੜਾ ਦੇ ਆ ਜਦ ਪੈਪ ਨਾਲ ਪੀੜੀ ਅੱਧੀ। ਆ ਤਾਂ ਹੁਣ ਕੀ ਤਕਲੀਫ ਹੋਈ ਹੈ? ਉਦੋਂ ਗੁਰਬਤ ਇੰਨੀ ਸੀਗੀ, ਮੰਮੀ ਕੰਮ ਤੇ ਨਹੀਂ ਸੀ ਜਾਂਦੀ, ਇੱਕ ਕੱਪ ਸੀਗਾ। ਅੱਛਾ ਹੁਣ ਤੇਰਾ 47 ਆਉਣ ਲੱਗ ਪਿਆ ਤਾਂ ਤੂੰ ਬਦੀਦ ਹੋ ਗਈ ਆ। ਤੇ ਇਹ ਹੁਣ ਜਿਹੜਾ ਗੁਰਬਤ ਤੇਰੇ ਨਾਲ ਕੱਟੀ ਉਹਨੂੰ ਛੱਡ ਜਾਏਂਗੀ ਤੂੰ? ਉਦੋਂ ਵੀ ਤੇ ਜਿਹੜਾ ਮੇਰੇ ਪੇਕਿਆਂ ਨੇ ਦਿੱਤਾ ਕੁਝ ਸਲਾਮੀ ਦੇ ਪੈਸੇ ਸੀ, ਉਹ ਹੀ ਖਾਦੇ ਨੇ 2 ਮਹੀਨੇ। ਤੇਰਾ ਵਿਆਹ ਤੋਂ ਪਹਿਲੇ ਤੂੰ ਕਿਸੇ ਨਾਲ ਹੋਰ ਨਾਲ ਵੀ ਤੇਰਾ ਮੁਹੱਬਤ ਹੈ ਸੀ ਤੁਹਾਡੀ? ਨਹੀਂ ਮੰਗਣੀ ਮੇਰੀ ਹੋਈ ਆ, ਮੈਂ ਝੂਠ ਬੋਲਾਂ ਇੱਕ ਦਿਨ। ਕਿਤੇ ਹੋਰ? ਨਹੀਂ 250-300 ਮੰਗਣੀ ਹੋਈ ਵਿਆਹ ਤੋਂ ਪਹਿਲੇ, ਵੱਧ ਨਹੀਂ ਹੋਈ। ਕੀ ਸਪੀਡ ਹੋਏਗੀ ਮੰਗਣੀਆਂ ਟੁੱਟਣ ਦੀ? ਮੰਗਣੀਆਂ ਟੁੱਟਣੀਆਂ ਆ, ਤੂੰ ਔਰਤ ਹੋ ਕੇ ਟੈਗਰ ਪਾਇਆ ਹੋਇਆ, ਇਹ ਗਰਮ ਹੁੰਦਾ ਵਾ। ਬਾਜੀ ਇਹ ਤਾਂ ਲਾ, ਇਹਦੇ ਨਾਲ ਮੰਗਣੀਆਂ ਦਾ ਕਿਤੇ ਇਹ ਬੰਦਾ ਜੋਸ਼ ਉਹਦਾ ਬੰਦਾ ਕੁੱਟ ਦਿੰਦਾ। ਅੱਛਾ ਗੁੱਸੇ ਚ ਆਏ ਗੁੱਸੇ ਚ ਆਇਨਾ। ਲੇਕਿਨ ਅਗਲਾ ਜਿਹੜਾ ਤੈਨੂੰ ਸੱਚਾ ਪਿਆਰ ਨਹੀਂ ਲੱਭਿਆ ਹਾਲੇ? ਨਹੀਂ ਮੈਂ ਜਵਾਨੀ ਚ ਆਸੀਆ ਵਰਗੀ ਹੁੰਦੀ ਸੀ, ਫਿਲਮ ਸਟਾਰ ਆਸੀਆ ਵਰਗੀ। ਹੈ ਕੋਈ ਅੱਛਾ ਜੀ। ਹਾਂਜੀ, ਲੋਕੀ ਮੇਰੇ ਪਿੱਛੇ ਬਲੇਡ ਮਾਰਦੇ ਸੀਗੇ, ਐਸੇ ਹੀ। ਨਸਾਂ ਵੱਢ ਲੈਣੀਆਂ ਲੋਕਾਂ ਨੇ, ਕਹਿਣਾ ਹਾਏ ਹਾਏ ਆਸੀਆ ਅੱਜ ਨਹੀਂ ਆਈ, ਨਜ਼ਰ ਨਹੀਂ ਆਉਣ ਡਈ। ਆ ਦੁਰਮੜ ਜਿਹਾ ਮੇਰੇ ਪੱਲੇ ਪੈ ਗਿਆ, ਆ ਜੱਗੀ ਮਲਕ, ਜਾ ਤੇ ਮੈਂ ਕਿਸੇ ਨੂੰ ਮੂੰਹ ਖਾਣ ਜੋਗੀ ਨਹੀਂ। ਤੇਰਾ ਵੀ ਮੂੰਹ ਚਿੱਦੀ ਕਰ ਗਈ। ਬਾਜੀ ਵੈਸੇ ਬਾਹਰ ਤੁਹਾਡਾ ਨਾ ਪਾਨ ਸ਼ਾਪ ਦੀ ਡਸਟਬਿਨ ਦਾ ਮੂੰਹ ਆ, ਜਿਹੜੀ ਲਾਲ ਆ ਵੀ ਥੁੱਕ ਥੁੱਕ ਕੇ। ਅੱਛਾ ਮੇਰੀ ਗੱਲ ਸੁਣੋ, ਇੱਕ ਕਦੀ ਇਹਨੇ ਕੰਮ ਨਹੀਂ ਕੀਤਾ ਕੋਈ? ਕਦੇ ਵੀ ਕੰਮ ਕਰਦੀ ਤੇ ਮੈਨੂੰ ਕੀ ਜ਼ਰੂਰਤ ਹੈ ਤਲਾਕ ਲੈਣ ਦੀ? ਯਾਰ ਪਾ ਫੈਸਲ ਛੱਡ ਦੇ, ਇਹਨੂੰ ਬਿਲੀਅਰਡ ਖੇਡਣ ਵਾਲੀ ਔਰਤ ਨੂੰ ਛੱਡ ਦੇ, ਤੇਰੇ ਬਾਰੇ ਨਹੀਂ। ਯਾਰ ਉਹ ਦੁਖੀ ਹੈਗੀ ਇਸ ਟਾਈਮ ਵਿਚਾਰੀ। ਯਾਰ ਉਹਦੇ ਵੀ ਤੇ ਦੁੱਖ ਸੁਣੋ ਨਾ। ਆਹੋ ਮੁਹੱਬਤ ਛੱਡੀ ਨਹੀਂ ਜਾਂਦੀ ਓਏ। ਮੈਂ ਤਾਂ ਚਲੋ ਫਿਰ। ਸੱਚਾ ਹਾਂ। ਤੁਸੀਂ ਯਕਦਮ ਕੰਮ ਤੋਂ ਘਰ ਨਾ ਮੁਹੱਬਤ ਘਰ ਨਹੀਂ ਹੋਣੀ, ਫਿਰ ਫਜੀਲ ਹੋਵੋਗੇ। ਹੁਣ ਇੱਜ਼ਤ ਨਾਲ ਛੱਡ ਦੇ। ਅੱਛਾ ਮੇਰੀ ਗੱਲ ਸੁਣ ਨਾ ਹੁਣ, ਹਾਂਜੀ ਹੁਣ ਮੇਰੀ ਗੱਲ ਸੁਣੋ ਨਾ। ਗੱਲ ਇਹ ਹੈ ਕਿ ਤੁਸੀਂ ਅਲੈਦਗੀ ਇਖਤਿਆਰ ਕਰ ਲਓ ਬੇਸ਼ੱਕ, ਹਾਂ ਕੀ ਲੇਕਿਨ ਇਹ ਹੈ ਕਿ ਤਲਾਕ ਤੂੰ ਗੱਲ ਪਾਸੇ ਨਾ ਪਵੋ। ਓਕੇ। ਤੂੰ ਆਪਣੇ ਮਾਪਿਆਂ ਦੇ ਰਹੀ ਜਾ, ਉਹ ਵੀ ਮੈਂ ਨਾਲ ਰਹੀ ਜਾਊਂਗਾ। ਉਹ ਵੀ ਨਾਲ ਬਸ ਰਹੀ। ਐ ਬਿਹਤਰ, ਚਲੋ ਇਹ ਹੈ ਕਿ ਨਾ ਵੈਸੇ ਰਲ ਮਿਲ ਕੇ ਹੀ ਹੈ। ਰਲ ਮਿਲ ਕੇ ਲੈਦਾ ਰਹਿ ਲਾ। ਲੇਕਿਨ ਇਹ ਤੁਹਾਡੇ ਕੋਲ ਰਹਿਣਾ ਚੱਲਦੀ ਹੈ, ਮੈਂ ਤਾਂ ਦਿਲ ਪੜ ਉਹ ਗਿਆ। ਨਹੀਂ ਯਾਰ ਮੇਰੇ ਕੋ ਕੀ ਰਹਿਣਾ ਵਾ। ਬਸ ਤੁਸੀਂ ਨਾ 2.5-3 ਮਹੀਨੇ ਜ਼ਮਾ ਲਓ ਮੈਨੂੰ, ਤੁਹਾਨੂੰ ਸਮਝ ਲੱਗੇਗੀ। ਤੁਹਾਡੇ ਉੱਠਣ ਤੋਂ ਪਹਿਲੇ ਤੁਹਾਡੇ ਕੱਪੜੇ ਇਸਤਰੀ ਹੋਣਗੇ, ਜੁੱਤੀ ਪਾਲਿਸ਼ ਹੋਏਗੀ, ਨਾਸ਼ਤਾ ਬਣਿਆ ਹੋਏਗਾ, ਡਾਈਨਿੰਗ ਟੇਬਲ ਤੇ ਪਿਆ ਹੋਏਗਾ। ਆਏ ਆਏ ਕਹਿੰਦੀ 2.5-3 ਮਹੀਨੇ ਸੰਭਾਲੋ, ਤੁਹਾਡੀ ਸਮਝ ਚ ਆਇਆ ਤੇ ਕਰ ਲਿਆ। ਤੁਸੀਂ ਲੋਕਾਂ ਨੇ ਕਿਹਾ ਐਵੇਂ ਨਹੀਂ ਅਜ਼ਮਾਸ਼ੀ ਵਾਈਫ ਆ। ਮੈਂ ਕਹੂੰ ਹਲੇ ਕੱਚਿਆਂ ਚ ਅੱਲਾ ਮਾਫੀ ਦੇਵੇ। ਨਹੀਂ ਭਾਈ, ਮੈਂ ਜੁੱਤੀ ਪਾਲਿਸ਼ ਵਾਲੀ ਮੈਂ ਪਾਉਂਦਾ ਹੀ ਨਹੀਂ। ਅੱਛਾ ਕੱਪੜੇ ਮੇਰੇ ਮੈਂ ਹੋ ਜਾਣ ਇਸਤਰੀ ਤਾਂ ਪਾ ਲੈਣਾ, ਨਾ ਵੀ ਹੋਣ ਤੇ ਕੋਈ ਰੌਲਾ ਆਪ ਵੀ ਕਰ ਨਹੀਂ। ਲੈਂਦਾ। ਮੇਰਾ ਕੋਈ ਇੰਨਾ ਮੇਰਾ ਉਹ ਕੰਮ ਨਹੀਂ ਹੈਗਾ ਕਿ ਵੀ ਜਿਵੇਂ ਕੋਈ ਬੰਦੇ ਬੜੇ ਰੋਹ ਵਾਲੇ ਭੱਜੇ ਕਿਉਂ ਨਹੀਂ ਕੀਤਾ। ਮੈਂ ਆਪ ਕਰ ਲੈਣਾ ਕੰਮ। ਮੈਂ ਨਾਸ਼ਤਾ ਤੁਹਾਨੂੰ ਬਣਾ ਕੇ ਦੇਵਾਂਗੀ। ਚਾਹ, ਨਾਸ਼ਤਾ ਵੀ ਕੋਈ bread। ਨਾ ਨਹੀਂ, ਇੱਕ ਚਾਹ ਹੁੰਦੀ ਆ, ਕਦੀ ਨਾਲ ਬਿਸਕੁਟ, ਕਦੀ ਨਾਲ ਆਂਡੇ ਬਾਲ ਲੈ, ਉਹ ਇਹ ਵੀ ਤੇ ਸਾਰਾ ਕੰਮ ਅਸੀਂ ਕਰ ਦਿੰਦੇ, ਮੁੰਡੇ ਕਰ ਦਿੰਦੇ ਆ। ਉਹ ਭੈਣੇ ਮਸਾ 2-2.5 ਮਹੀਨੇ ਹੋਏ ਸੈੱਟ ਹੋਏ ਆ। ਉਹ ਜਾਣਦੇ ਯਾਰ ਉਹ ਸੈਲੀਬ੍ਰਿਟੀ ਨੇ, ਤੁਹਾਡੀ ਮਿਹਰਬਾਨੀ, ਤੁਹਾਡਾ ਇਹ ਹੀ ਬਣਦਾ ਵਾ। ਉਹ ਗੁੱਸੇ ਚ ਆਣਗੇ, ਗੁੱਸਾ ਕਰਨਗੇ, ਨਾ ਕਰੋ, ਆਪਸ ਚ ਰੱਖੋ ਤੁਸੀਂ। ਗੁੱਸਾ ਕਾਹਦਾ ਕਰਨਾ, ਜ਼ਿੰਦਗੀ ਬਸਾਰਨੀ, ਗੁੱਸੇ ਵਾਲੀ ਕਿਹੜੀ ਗੱਲ ਆ ਦੇ ਵਿੱਚ? ਜ਼ਿੰਦਗੀ ਕਾਦੀ, ਤੂੰ ਤਾਂ ਕਹਿੰਦੀ ਮੈਂ ਬੋਰ ਹੋ ਜੰਨੀ। ਨਹੀਂ ਕੀ ਪਤਾ ਤੁਹਾਡੇ ਨਾਲ ਨਾ ਬੋਰ ਹੋ। ਨਹੀਂ ਮੇਰੇ ਨਾਲ ਵੀ ਤਾਂ ਹੋ ਜਾਣਾ ਬੜੀ ਜਲਦੀ। ਨਹੀਂ ਅੱਲਾ ਮਾਫ ਕਰੇ, ਮੈਂ ਤੁਹਾਡੇ ਨਾਲ 2 ਮਹੀਨੇ ਬਾਅਦ ਬੋਰ ਹੋਈ ਹਾਂ। ਨਹੀਂ ਮੈਂ ਤਾਂ 4-5 ਮਹੀਨੇ ਕੱਢੇ ਆ। ਬਸ ਮੇਰੀ ਜ਼ਿੰਦਗੀ ਹਰਾਮ ਹੋਈ ਹੈ ਜੀ। ਮੇਰੀ ਕਾਦੀ ਜ਼ਿੰਦਗੀ ਆਜ਼ਾਦ ਹੀ ਨਹੀਂ ਫਿਰ ਸਕਦੀ, ਨਮਕ ਤੇ ਜਾ ਸਕਦੀ ਨਾ ਆ ਸਕਦੀ, ਇੰਨੀਆਂ ਪਾਬੰਦੀਆਂ ਲਾਈਆਂ ਨੇ ਮੇਰੇ ਉੱਤੇ। ਤੇ ਪਾਬੰਦੀਆਂ ਲਾਉਣੀਆਂ ਨੇ, ਹੋਰ ਕੀ ਕਰੇ? ਜਿੱਥੇ ਮਰਜ਼ੀ ਤੈਨੂੰ ਫਰਾਈ ਜਾਵੇ, ਤੂੰ ਜਿੱਥੇ ਮਰਜ਼ੀ ਫਿਰੀ ਜਾਵੇਂ। ਤੇ ਪੁੱਛੋ ਨਾ, ਸਾਰੇ ਕੰਮ ਵੀ ਮੈਨੂੰ ਕਰਨੇ ਪੈਂਦੇ ਨੇ, ਤੇ ਘਰੋਂ ਬਾਹਰ ਵੀ ਮੈਂ ਨਹੀਂ ਨਿਕਲ ਸਕਦੀ। ਕਿਉਂ ਨਹੀਂ ਕਰਦਾ ਤੂੰ ਇਹ? ਇਹ ਇਹ ਬਿਲਕੁਲ ਇਸੇ ਤੋਂ ਨਹੀਂ ਛੱਡਣ ਦਿਆ ਤੂੰ ਇਹਨੂੰ? ਇਹ ਗਲਤ ਕਹਿ ਨਹੀਂ ਤੂੰ ਇਹਨੂੰ ਇਸੇ ਤੋਂ ਨਹੀਂ ਛੱਡਣ ਦਿਆ ਨਹੀਂ। ਕਿ ਵੀ ਮੈਂ ਜੇ ਇਹ ਮੈਨੂੰ ਛੱਡ ਕੇ ਚਲੀ ਗਈ, ਜੇ ਕੋਈ ਅਗਲੀ ਆ ਗਈ ਜਾਂ ਨਾ ਵੀ ਆਈ ਤੇ ਮੇਰੇ ਸਾਰੇ ਕੰਮ ਕੌਣ ਕਰੂਗਾ? ਹਾਂ ਹੈ ਤੈਨੂੰ ਮੋਹਤ ਦੀ ਨੌਕਰਾਨੀ ਲੱਭੀ ਆ? ਨਾਲ ਤਨਖਾਹ ਵੀ। ਗੱਲ ਐ ਨਹੀਂ ਹੈਗੀ ਜਾਨੀ ਸਾਹਿਬ, ਅਗਰ ਤੁਸੀਂ ਸੁਣਨਾ ਚਾਹ ਰਹੇ ਹੋ ਤਾਂ ਸੁਣੋ ਦਾਸਤਾਨ। ਸੁਣਾਓ। ਇੱਕ ਦਫਾ ਦਾ ਜ਼ਿਕਰ ਸੀਗਾ। ਇੱਕ ਲੱਕੜਹਾਰਾ ਜੰਗਲ 'ਚ ਜਾ ਰਿਹਾ ਸੀ। ਹੁਣ ਮੈਨੂੰ ਬੁੱਢੀ ਫੜਾ ਗਿਆ ਜਿਆਦਾ ਇਹਦਾ। ਮੇਰੀ ਸ਼ਾਦੀ ਹੋਈ
ਤੇ ਮੈਨੂੰ ਸਾਰੇ ਦੋਸਤ ਹਬਾਬ ਕਹਿ ਰਹੇ ਨੇ, ਰਿਸ਼ਤੇਦਾਰ ਕਹਿ ਰਹੇ ਨੇ ਕਿ ਸਖਤੀ ਰੱਖੀ, ਆਪਣਾ ਰੋਬ ਰੱਖੀ। ਲੇਕਿਨ ਮੈਂ ਰੋਬ ਨਹੀਂ ਰੱਖਿਆ, ਮੈਨੂੰ ਬੜੇ ਪਿਆਰ ਮੁਹੱਬਤ ਨੇ ਬੈਠੇ ਲਾਡਾ ਨਾਲ ਲਾਡਾ ਨਾਲ ਰੱਖਿਆ। ਲੇਕਿਨ ਆਹ ਕੀ ਗੱਲ ਉਹ ਕਰਦੀ ਪਈ ਹੈ ਕਿ ਸਾਰੇ ਕੰਮ ਮੈਨੂੰ ਕਿੱਦਾਂ ਕਰਕੇ, ਤੈਨੂੰ ਸ਼ਰਮ ਨਹੀਂ ਆਉਂਦੀ? ਨਹੀਂ, ਇਹਨੂੰ ਮੈਂ ਸਿਰਫ ਘਰ ਦੇ ਕੰਮ ਕਹੀ। ਇਹ ਘਰ ਦਾ ਕੰਮ ਹੀ ਹੁੰਦਾ ਵਾ ਵੀ ਜਾਂ ਬਾਹਰੋਂ ਕਰਿਆਨੇ ਵਾਲੇ ਵਾਜੀ ਦਾ ਵੀ ਘਰ ਦਾ ਕੰਮ ਹੀ ਹੈ, ਜਾਂ ਬਾਹਰੋਂ ਸਿਗਰਟ ਡੱਬੀ ਫੜ ਲਿਆ ਨਹੀਂ, ਇਹ ਨਹੀਂ ਕਰਦਾ, ਜਾਂ ਆਟਾ ਲੈ ਆ ਵੀ ਘਰ ਦਾ ਕੰਮ ਹੀ ਆ, ਜਾਂ ਨੱਸ ਕੇ ਜਾਂ ਦੁੱਧ ਵਾਲੇ ਦਾ ਪਤਾ ਕਰ, ਉਹਨੂੰ ਫੋਨ ਕਰੋਗੇ ਹੁਣ ਇਹ ਵੀ ਘਰ ਦਾ ਕੰਮ ਹੀ। ਹੁਣ ਘਰ ਦੇ ਸਾਰੇ ਕੰਮ ਬੁੜੀਆਂ ਕੋਲ ਨਹੀਂ ਕਰਾਈ ਦੇ। ਉਹ ਆਪਣੀ ਸ਼ੌਕ ਨਾ ਕਰਦੀ ਏ। ਲਓ ਸ਼ੌਕ ਨਹੀਂ ਕਰਦੀ ਮੈਂ। ਸਹੀ ਗੱਲ ਹੈ। ਉਹ ਦੋਧੀ ਨੂੰ ਮੈਂ ਕਿਹਾ ਕਿੰਨੇ ਪੈਸੇ, ਉਹ ਕਹਿੰਦਾ ਤੈਨੂੰ ਰਹਿਣ ਦੇ, ਭਾਬੀ ਨੂੰ ਪਤਾ ਵਾ। ਉਹਦੇ ਨਾਲ ਡਾਇਰੈਕਟ ਹੋਈ ਹੋਈ ਡਾਇਰੈਕਟ ਹੁਣ ਬੁੜੀਆਂ ਦਾ ਹੀ ਜ਼ਿਆਦਾ ਉਹਨਾਂ ਦਾ ਵਾਹ ਪੈਂਦਾ ਨਾ। ਪੈਸੇ ਤੇ ਮੈਂ ਹੀ ਦੇਣੇ ਨੇ ਨਾ। ਉਹ ਯਾਰ ਪੈਸੇ ਤੂੰ ਦੇਣੇ ਨੇ। ਇਹ ਹਰ ਘਰ ਦੇ ਵਿੱਚ ਜਦੋਂ ਦੁੱਧ ਹੀ ਆਉਂਦਾ ਨਾ, ਤੇ ਉਹ ਇਹ ਕਹਿੰਦਾ ਕਿ ਬਾਜੀ ਦਰਵਾਜ਼ਾ ਖੜਕਾ ਕੇ ਤੂੰ ਬੁੜੀਆਂ ਹੀ ਪਵਾਉਂਦੀਆਂ, ਕੰਮ ਵਾਲੀ ਨੇ ਪਵਾ ਲਿਆ ਦੁੱਧ, ਜਾਂ ਬੁੜੀਆਂ ਨੇ ਬਰਤਨ ਲੈਂਦਾ ਉਹਨਾਂ ਨੇ ਪਵਾ ਲਿਆ। ਕਦੀ ਕਿਤੇ ਜੁਮੇ ਵਾਲੇ ਦਿਨ ਕਿਤੇ, ਜਾਂ ਤਵਾਰ ਵਾਲੇ ਦਿਨ ਕਿਤੇ ਬੰਦਾ ਘਰ ਹੋਇਆ ਤੇ ਉਹ ਮੱਥੇ ਲੱਗ ਗਿਆ। ਇਦਾਂ ਹੀ ਹੁੰਦਾ। ਮੈਂ ਵੀ ਝੂਠ ਬੋਲਦਾ ਜੀ। ਜਦੋਂ ਪੈਸੇ ਦੇਣੇ ਹੁੰਦੇ ਆ ਉਦੋਂ ਮੈਨੂੰ ਅੱਗੇ ਕਰ ਦਿੰਦਾ ਹੈ। ਜਾਂ ਉਹਨੂੰ ਕੀ ਭਾਈ ਘਰ ਨਹੀਂ ਹੈਗੇ ਤੁਹਾਡੇ, ਉਹਦੀਆਂ ਤਬੀਅਤ ਖਰਾਬ ਆ, ਰਾਤ ਦਾ ਬੁਖਾਰ ਚੜਿਆ, ਉਹ ਉੱਠ ਨਹੀਂ ਸਕਦਾ, ਮੈਂ ਤੇ ਆਪ ਮਜਬੂਰ ਹਾਂ, ਦਵਾਈ ਨਹੀਂ ਲਿਆ ਕੇ ਦੇ ਸਕਦਾ। ਉਦੋਂ ਇਹਦੇ ਝੂਠ ਬੋਲਦਾ ਹੁੰਦਾ। ਹੁਣ ਜੇ ਫਿਰ ਸੱਚ ਖੁੱਲ੍ਹਾ ਤੇ ਫਿਰ ਖੁੱਲ ਜਾਣ। ਤੇ ਖੋਲ ਫਿਰ। ਤੇਰੇ ਕੱਢਾਂ ਪੋਲ ਸਾਰੇ ਖੋਲ। ਜੋ ਤੂੰ ਕਰਦੀ ਰਹੀ ਹੈ। ਮਰ ਗਿਆ ਮੇਰੇ ਪੇਕੇ ਤੈਨੂੰ ਕਮਾ ਕੇ ਦੇ ਕੇ ਤੇਰਾ ਢਿੱਡ ਨਾ ਭਰਿਆ। ਉਹ ਸਾਰੀਆਂ ਜਿਦਾਤਾਂ ਤੂੰ ਮੇਰੀਆਂ ਖਾ ਗਈਆਂ, ਘਰ ਟਿਕਣ ਤੇ ਲਾਤਾ ਤੂੰ। ਕਿਹੜੀਆਂ ਜਾਇਦਾਦਾਂ? ਮੇਰੀ ਜ਼ਿੰਦਗੀ ਖਰਾਬ ਕਰਤੀ, ਹਰਾਮ ਕਰਤੀ। ਮੇਰੇ ਭਰਾ ਛੁਡਵਾਤੇ, ਮੇਰੀਆਂ ਭੈਣਾਂ ਛੁਡਵਾਤੀਆਂ, ਮੇਰੀਆਂ ਭਰਜਾਈਆਂ ਤੂੰ ਛੁਡਵਾਈਆਂ। ਮੈਂ ਕਿਰਾਏ ਤੇ ਤੁਸੀਂ ਰਹਿੰਦੇ ਕਿਹੜੀਆਂ ਤੁਹਾਡੀ ਜਾਇਦਾਦਾਂ ਆ? ਮੈਂ ਕਮਾ ਕੇ ਮੇਰੇ ਪੇਕੇ ਨੇ ਉੱਚੀ ਨਾ ਬੋਲ, ਉੱਚੀ ਨਾ ਬੋਲ ਮੇਰੇ ਕੇ। ਹੁਣੇ ਤਾਂ ਤੁਸੀਂ ਕਹਿ ਰਹੇ ਸੀ ਕਿ ਵੀ ਮੈਂ ਤੋਂ ਬਗੈਰ ਰਹਿ ਨਹੀਂ ਸਕਦੀ ਸਰ। ਉਹ ਤੇ ਮੈਂ ਕੂੜ ਵੀ ਕਹਿੰਦਾ ਵਾ, ਮੈਂ ਤੋਂ ਬਗੈਰ ਨਹੀਂ ਰਹਿ ਸਕਦਾ। ਕੱਚੀ ਬੁੱਚੀ ਭਾਈ ਯਕੀਨ ਕਰੋ, ਰਾਤ ਨੂੰ ਜਦੋਂ ਮੈਂ ਕੰਮ ਤੇ ਵਾਪਸ ਆ ਕੀ ਸੀ? ਉਹ ਤੇ ਮੇਰੇ ਕੋਲ ਉੱਚੀ ਬੋਲਣ ਲਈ ਹੈ। ਮੈਂ ਉਹਨੂੰ ਅਜੇ ਉੱਚੀ ਨਾ ਬੋਲਾਂ। ਹਾਂ, ਯਕੀਨ ਕਰ, ਪੋਰਾ ਕਰਕੇ ਮੈਂ ਟਕਾ ਕਰਕੇ ਪੈਸੇ ਜੋੜੇ ਨੇ ਉਹ ਆਪਣੇ ਭਰਾਵਾਂ ਨਾਲ ਝੂਠ ਬੋਲ ਤੈਨੂੰ ਕੇ। ਪਿਛਲੇ ਨਹੀਂ ਦਿੱਤੇ ਪੈਸੇ ਤੇਰੇ। ਤੇ ਹੋਰ ਮੇਰੇ ਪਿਛਣਾ ਜਿਹਦੇ ਤੇ 2.5 ਮਰਲੇ ਤੇਰੀ ਮਕਾਨ ਕੱਢਣ ਡਈ, ਮੈਂ ਰਹਿਣ ਡਈ ਆ। ਕਹਿੰਦੇ ਮੇਰੇ ਕੋਲ ਕੁਝ ਖਾ ਲੈਣੀ ਹੈ। ਤੂੰ ਹੁਣੇ ਤਾਂ ਕਹਿੰਦੇ ਸੀ ਕਿ ਮੈਂ ਇਹਨੂੰ ਛੱਡਦਾ। ਮੈਂ ਤੇ ਹੁਣ ਵੀ ਕਹਿੰਦਾ ਪੈ ਨਹੀਂ ਇਹ ਤੋਂ ਬਗੈਰ ਰਹਿ ਸਕਦਾ। ਪਰ ਜਦੋਂ ਘਰ ਆਣਾ ਵਾ ਤੇ ਕਰਿਆਲੇ ਵਾਲਾ ਕਹਿੰਦਾ 2700 ਰੁਪਏ ਦਾ ਭਾਬੀ ਸੌਦਾ ਲੈ ਗਈ। ਉਹ ਵੀ ਪੈਸੇ ਮੈਂ ਦੇਣੇ, ਸਾਰਾ ਕੁਝ ਮੈਂ ਦੇਣੇ। ਦਰਜੀ ਕੋ ਜਾ ਕੇ ਸੂਟ ਵੀ ਸਵਾਇਆ ਦੀ, ਤੇ ਕਰਿਆਨੇ ਵਾਲੇ ਜਦੋਂ ਕਰਿਆਨੇ ਵਾਲੇ ਨਹੀਂ ਨੇ ਪੈਸੇ ਸਰਜੀ ਕੋ ਜਾ ਕੇ ਸੂਟ ਆਪੇ ਸਵਾਉਂਦੀ। ਆਪ ਹੀ ਸਵਾਇਆ ਦੀ। ਕਿੰਨੇ ਇਜਾਜ਼ਤ ਦਿੱਤੀ ਉਹਨੂੰ ਕਿ ਘਰੋਂ ਬਾਹਰ ਨਿਕਲੇ? ਮੈਨੂੰ ਇਹ ਤੇ ਸ਼ੱਕ ਨਹੀਂ ਹੈਗਾ। ਮੈਨੂੰ ਮਾਂ ਨੇ ਨਹੀਂ ਇਜਾਜ਼ਤ ਤੂੰ ਨਾ ਜਾ, ਤੂੰ ਆਪ ਜਾ। ਕਿਹੜਾ ਤੂੰ ਨਾ ਜਾ ਨਾ, ਤੂੰ ਉਹਨੂੰ ਨਾ ਭੇਜ, ਤੂੰ ਆਪ ਚੱਲ ਜਾ। ਤੇ ਜਦੋਂ ਇਹਨੇ ਕੰਮ ਨਹੀਂ ਕਰਨਾ ਤੇ ਮੈਨੂੰ ਜਾਣਾ ਪੈਣਾ। ਹਾਂ ਤੇ ਫਿਰ ਕਰਿਆਨੇ ਵਾਲਾ ਕਹਿੰਦਾ ਪੈਸੇ ਦੇ, ਤੇ ਮੈਨੂੰ ਆ ਕਹਿੰਦਾ ਉਹਨੂੰ ਕੀ ਕਿ ਉਹਦਾ ਐਕਸੀਡੈਂਟ ਹੋਇਆ ਵਾ, ਉਹਦੀ ਲੱਤ ਟੁੱਟ ਗਈ। ਹਾਂ ਕੀ ਤੂੰ ਚਵਲ ਮਾਰਦਾ ਯਾਰ। ਹੁਣ ਮੈਂ ਕਿੱਥੇ ਚਾਵਲਾਂ ਝੂਠ ਬੋਲਾਂ ਇਹ ਚਵਲ ਦੀ ਖਾਤਰ? ਹਾਂ ਤੂੰ ਕੀ ਸਾਰੀ ਛੋੜ ਜ਼ਿੰਦਗੀ ਤੂੰ ਝੂਠ ਬੋਲਿਆ, ਸਾਰੀ ਜ਼ਿੰਦਗੀ ਤੂੰ ਝੂਠ ਬੋਲਿਆ। ਤੇਰੇ ਤੇ ਪਿਓ ਨੇ ਵੀ ਝੂਠਾ। ਅੱਛਾ ਯਾਰ ਪਿਓ ਝੂਠਾ। ਅੱਛਾ ਯਾਰ ਝੂਠ। ਤੇਰਾ ਖਾਨਦਾਨ ਝੂਠਿਆਂ ਦਾ। ਤੇਰੀ ਮਾਂ ਝੂਠੀ, ਤੇਰਾ ਖਾਨਦਾਨ ਅਗਲੇ ਪਿਛਲੇ, ਤੇਰੇ ਸਾਰੇ ਝੂਠੇ। ਤੇ ਚੱਲ ਠੀਕ ਆ, ਮੈਂ ਛੱਡ ਉਹਨੂੰ ਯਾਰ। ਮੈਂ ਨਹੀਂ ਝਗੜਾ ਇਹਨੂੰ, ਮੈਂ ਤੋਂ ਬਗੈਰ ਨਹੀਂ ਰਹਿ। ਅਵੇ ਨਾ ਮੇਰੀ ਬਿਸ਼ਤੀ ਕਰਕੇ ਮਸਤੇ ਜਿਹਾ ਬਣ ਕੇ ਬਹਿ ਜਾਂਦਾ। ਬਹੁਤ ਸੱਚੀ ਲੱਗਣ ਦੀ। ਨਹੀਂ ਸਿਰਫ ਇੱਕ ਵਾਰੀ ਗੱਲ ਹੁਣ ਖੁੱਲੀ ਤੇ ਹੁਣ ਦੇਖੀ ਜੋ ਤੁਸੀਂ ਹੁੰਦਾ ਕੀ ਆ। ਗੱਲ ਖੁੱਲ ਤੁਹਾਨੂੰ ਗਈ। ਮੈਂ ਅਸਲ ਗੱਲ ਦੀ ਤਹਿ ਤੱਕ ਪਹੁੰਚਾਉਣਾ, ਠਹਿਰ ਜਾ। ਗੱਲ ਖੁੱਲ ਗਈ। ਮੈਂ ਸਿਰਫ ਇੱਕ ਵਾਰੀ ਲੈ ਕੇ ਗਿਆ, ਮੈਂ ਕਿਹਾ ਚੱਲ ਭਲੀਏ ਸ਼ਾਦੇ ਚੱਲਾ ਚਲੀ ਅੱਜ। ਯਾਰ ਪਹਿਲੇ ਤੇ ਆਹ ਨਾਮ ਜਿਹੜਾ ਨਾ ਬਹੁਤ ਬੁਰਾ, ਸ਼ਾਦੇ। ਸ਼ਾਦੇ ਦਾ ਨਾਮ ਹੈ। ਉਹ ਤੂੰ ਲਿਆ ਨਾ ਘਰ ਚ ਲਿਆ ਕਰ ਨਾਮ। ਇੱਥੇ ਕੀ ਨਾਮ ਹੈ ਦੱਸੇ? ਰਿੰਬਲ ਲੈ ਰਿੰਬਲ। ਰਿਮਲ ਮਿਰਜ਼ਾ। ਤੁਸੀਂ ਚੰਬਲ ਹੋ। ਨਹੀਂ ਰਿਮਲ ਮੇਰੀ ਬਰਾਦਰੀ ਹੈ ਨਾ, ਉਹ ਮੇਰੀ ਬਰਾਦਰੀ ਤੋਂ ਇਹਦੀ ਬਰਾਦਰੀ। ਅੱਛਾ ਚਲੋ ਠੀਕ ਆ ਫੇਰ। ਇਹਨੂੰ ਮੈਂ ਕਿਹਾ ਆ ਤੈਨੂੰ ਤੇਰੀ ਪਸੰਦ ਦਾ ਮੈਂ ਸੂਟ ਲੈ ਕੇ ਦੇਵਾਂ। ਮੈਂ ਇੱਕ ਵਾਰੀ ਦਰਜੀ ਕੋਲ ਲੈ ਕੇ ਗਿਆ ਵਾ। ਮੈਂ ਕਿਹਾ ਆਪਣੀ ਭਰਜਾਈ ਨੂੰ ਸੂਟ ਦੇ, ਇਹਦੀ ਪਸੰਦ ਦਾ। ਇਹਨੇ ਸੂਟ ਦਿੱਤਾ, ਉਹਨੇ ਨਾਪ ਦਾ ਸੀਤਾ, ਅੱਗੋਂ ਫੇਰ ਕੱਲੀ ਚਲੀ ਗਈ ਉਹਦੇ ਕੋਲ। ਇਹਨੂੰ ਪੁੱਛੋ ਮੈਂ ਭੇਜਿਆ ਸੀਗਾ। ਤੇ ਤੂੰ ਹੀ ਭੇਜਿਆ ਸੀ ਝੂਠਿਆ। ਉਦੋਂ ਉਹ ਕਹਿੰਦਾ ਭਾਈ ਪੈਸੇ ਦੇ। ਇਹ ਘਰ ਆ ਗਿਆ, ਆ ਕੇ ਮੈਨੂੰ ਕਹਿੰਦਾ ਹੁਣ ਕੀ ਉਹਦੇ ਚਾਚੇ ਦਾ ਪੁੱਤਰ ਫੌਤ ਹੋ ਗਿਆ ਤੇ ਉੱਥੇ ਪਾ ਕੇ ਵਿਆਹ ਤੇ ਜਾਣਾ, ਆਪਣਾ ਫੌਤ ਕਿਤੇ ਜਾਣਾ ਵਾ, ਤੇ ਕੱਪੜਾ ਕੋਈ ਨਹੀਂ ਹੈਗਾ। ਮੈਂ ਉੱਥੇ ਜਾ ਕੇ ਝੂਠ ਬੋਲਿਆ, ਇਹਦਾ ਸਿਆਪਾ ਕਰਕੇ ਤਾਂ ਸੂਟ ਲੈ ਕੇ ਆਈ। ਅਗਲਾ ਹੁਣ ਮੈਨੂੰ ਫੜਨ ਨੂੰ ਫਿਰਦਾ। ਮੈਂ ਹੁੰਦਾ ਮਰਦੇ ਤਾਂ ਮੈਨੂੰ ਤਾਂ ਧੌਣ ਹੀ ਲਾਉਣੀ ਚੰਗੀ ਭਲੀ। ਲਾਲ ਮਿਰਚ ਉਧਾਰ ਕਿਹਦਾ ਲੱਗਾ ਵਾ? ਹਾਂ ਦੱਸ ਕਿਹਦਾ ਲੱਗਾ? ਤੇਰਾ ਲੱਗਾ। ਤੇ ਫੇਰ ਜਦੋਂ ਤੂੰ ਜਾਣਾ ਮੈਂ ਹੀ ਜਾਣਾ ਨਖਾਪੀ ਉਹ ਨਹੀਂ। ਸੂਟਾਂ ਦਾ ਮੈਂ ਤੈਨੂੰ ਕਦੋਂ ਕਿਹਾ ਉਧਾਰੇ ਲੈ ਕੇ ਆ? ਆਧਾਰੇ ਲੈ ਕੇ ਆ। ਨਹੀਂ ਬਾਜੀ ਗੱਲ ਇਹ ਆ ਵੀ ਉਹ ਤੇ ਚਲੋ ਥੋੜਾ ਜਿਹਾ ਉੱਜ ਵੀ ਹੈਗਾ, ਤੈਨੂੰ ਵੀ ਕੁਝ ਫਿਰ ਅੰਦਰੋਂ ਦੀ ਆਦਤ ਹੈ। ਆਦਤ ਤੈਨੂੰ ਆਦਤ ਇਹਦੀ ਜਿੱਦਾਂ ਖਾਸੀਅਤ ਫਿਰਤੀ। ਬਹੁਤ ਆ। ਆਹੋ ਏਦਾਂ ਹੀ ਉਹ ਯਾਰ ਜਦੋਂ ਬੰਦੇ ਨਹੀਂ ਉਹਨਾਂ ਦਾ, ਕਈ ਬੰਦਿਆਂ ਦੀ ਆਦਤ ਹੁੰਦੀ ਆ, ਉਹ ਕੋਈ ਨਹੀਂ ਬੇਗਮ ਤੂੰ ਕਰ ਲਈ, ਉਹ ਆਏਗਾ ਉਹਨਾਂ ਕਰ ਲਈ, ਕਿ ਮੈਂ ਤੇਰਾ ਬੀਜੀ ਏਦਾਂ ਕਰ, ਉਹ ਫਿਰ ਏਦਾਂ ਹੀ ਹੁੰਦਾ ਫਿਰ। ਲੇਕਿਨ ਉਸਤਾਦ ਜੀ ਉਹਨੇ ਵਿਚਾਰੇ ਨੇ ਕਿਹੜਾ ਕੋਈ ਮਾੜਾ ਕੀਤਾ, ਉਹਨੂੰ ਤਲਕ ਹੀ ਬਣਾਇਆ ਵਾ। ਉਹਦੇ ਵਾਸਤੇ ਹੀ ਯਾਰ ਬਣਾਇਆ। ਔਰਤ ਨਾ ਘਰ ਰਵੇ ਨਾ ਤਲਕ ਬਣਾਉਣਾ, ਉਹ ਬਣਾਵੇ ਤਲਕ। ਮੇਰੇ ਨਾਲ ਮੋਟਰਸਾਈਕਲ ਤੇ ਜਾਣ ਦੀ
ਪਿੱਛੋਂ ਛਾਪਰ ਇੱਕ ਫੜ ਲਿਆ, ਪਤਾ ਨਹੀਂ ਕਿਤੇ ਉਹ ਕੌਣ ਸੀਗਾ। ਤੇ ਫਿਰ ਤੂੰ ਖਾਦਾ, ਤੂੰ ਤੁੰਨਿਆ, ਉਦੋਂ ਨਹੀਂ ਪੁੱਛਿਆ। ਉਦੋਂ ਤਾਂ ਕਹਿੰਦਾ ਵਿੱਚ ਬੋਤਲ ਘੱਟ ਆ ਡਿਊ ਦੀ। ਨਾ ਬੋਲ ਮੇਰੇ ਹੈ ਉਦੋਂ ਤਾਂ ਕਹਿੰਦਾ ਕਿਉਂ ਕਰਦਾ ਤੂੰ ਤੇ ਆਪਣੇ ਟੁਕੜਿਆਂ ਦੇ, ਲੋਕਾਂ ਦੇ ਟੁਕੜਿਆਂ ਦਾ ਵੀ ਨਹੀਂ ਪਲਿਆ। ਉੱਚੀ ਨਾ ਬੋਲ ਮੇਰੇ ਕੇ, ਮੇਰਾ ਮੈਨੂੰ ਏਦਾਂ- ਭਰਾ ਹੈ ਹੀ। ਅੱਛਾ ਉੱਚੀ ਬੋਲਦੀ ਨਾ ਤੇ ਛੱਡ ਦੇ ਇਹਨੂੰ। ਮੈਂ ਨਹੀਂ ਛੱਡਣਾ, ਮੈਂ ਤੋਂ ਬਗੈਰ ਨਹੀਂ ਰਹਿ ਸਕਦਾ। ਉਸ ਤੋਂ ਬਾਅਦ ਮੇਰੀ ਅਗਲੀ ਸੋਲਾ ਜੇ ਮੈਂ ਪੋਲ ਤੇਰੇ ਖੋਲਣ ਤੇ ਆ ਗਿਆ, ਤੇਰੀ ਟੰਗੇ ਦੀ ਇੱਜ਼ਤ ਨਹੀਂ ਲੜੀ ਇਹ ਲੱਗੇ। ਨਹੀਂ ਇਸ ਕੋਲੋਂ ਤੂੰ ਬੇਫਿਕਰ ਰਹਿ, ਤੂੰ ਖੋਲ। ਤੂੰ ਫੋਨ ਜਿੱਡੀ ਖੋਲ। ਤੂੰ ਮੈਂ ਹੁਣ ਮੇਰੇ ਭੈਣ ਭਰਾ ਘਰ ਆਂਦੇ ਇਤਰਾਜ਼ ਕਰਦੀ, ਕਦੀ ਆ ਕੀ ਲੈਣ ਆਂਦੇ, ਉਹਨਾਂ ਨੂੰ ਚਾਹ ਦਾ ਨਹੀਂ ਪੁੱਛਦੀ, ਹੋਏ ਹੋਏ ਖਾਣ ਪੀਣ ਦਾ ਨਹੀਂ ਪੁੱਛਦੀ। ਉਹਨਾਂ ਦਾ ਸਿਆਪਾ ਕਰਦੀ, ਜੂਸ ਬਣਾ ਕੇ ਦੇ ਤੇਰੇ- ਸ਼ੇਬ ਉਹਨਾਂ ਨੂੰ, ਕਿਹਨਾਂ ਨੂੰ ਉਹ ਤੇਰੇ ਪਿਛਲਿਆਂ ਨੂੰ। ਕਾਹੇ ਤੇ ਮੈਂ ਕਹਤਾ ਜਦੋਂ ਮੇਰੇ ਘਰ ਦੇ ਆਉਣ ਉਦੋਂ ਕਹਿੰਗਾ ਚਾਹ ਚੂ ਬਣਾ ਲਾ ਜੇ ਪਈ ਆ ਤੇ ਪੱਤੀ ਪੁੱਤੀ, ਉਦੋਂ ਇਦਾਂ ਕਹਿੰਦਾ। ਹਾਏ ਹਾਏ ਆ ਤਾਂ ਤੂੰ ਉਹਦੇ ਘਰ ਦੇ ਜਦੋਂ ਉਦੋਂ ਖਿਦਮਤ ਕਰਿਆ ਕਰ, ਉਹ ਵੀ ਫਿਰ ਕਰਿਆ ਕਰੇ ਤੇਰੇ ਮੈਂ ਘਰ। ਕਰਦਾ ਵਾ, ਕੀ ਕਰਦਾ ਤੂੰ? ਮੈਂ ਖਿਦਮਤ ਕਰਦਾ ਵਾ। ਹਜੇ ਕੱਲ ਤੇ ਭਰਾ ਇਹ ਸਿਆਪਾ ਕੀਤਾ, ਮੁਰਗਾ ਪਕਾ ਕੇ ਤਾਂ ਨਾਲ ਚੌਲ ਬਣਾਏ ਹੈ, ਨਾਲ ਸਲਾਦ ਬਣਾਈ, ਰਾਇਤਾ ਬਣਾਇਆ, ਬੋਤਲ ਮੰਗਵਾ ਕੇ ਦਿੱਤੀ। ਪਰਸੋਂ ਮੇਰੀ ਅੰਮੀ ਇਹ ਤੇ ਕਹਿੰਦਾ ਦਾਲ ਪਈ ਆ, ਉਹਨੂੰ ਗਰਮ ਕਰ ਲਾ। ਮੈਂ ਹੁਣ ਕੀ ਕਰਾਂ ਇਹਦਾ? ਹੈ ਉਹਦਾ ਬੀੜ ਨਹੀਂ ਹੈਗਾ, ਬੀੜ ਨਹੀਂ ਹੈ ਉਹਨਾਂ ਦਾ। ਇਹ ਤਾਂ ਵਾਲ ਕਟਾ ਕੇ ਹਮਾਮ ਵਾਲੇ ਨੂੰ ਕਹਿ ਦਿੰਦਾ ਮੇਰੀ ਗੁੱਡੀ ਪੈਸੇ ਦੇਗੀ। ਯਾਰ ਕੁਝ ਸ਼ਰਮ ਕਰ ਵੈਸੇ। ਇਹਨੂੰ ਇਹ ਵੈਸੇ ਇਹਨੂੰ ਗੇਮ ਵਾਲਾ ਕਹਿਣਾ, ਭਾਜੀ ਤੁਹਾਡੀ ਬੇਗਮ ਵਾਲ 3 ਗੇਮਾਂ ਪਹਿਲ ਦੇ ਗਈ ਸੀ। ਬਾਬੇ ਲਈ ਗੇਮ ਵੀ ਖੇਡ ਹੁੰਦੀ ਜਾ ਕੇ। ਮੈਂ ਬੋਰ ਹੁੰਨੀ ਆ, ਕੀ ਕਰਾਂ ਮੈਂ ਹੁਣ? ਕੈਰਮ ਚ ਬੜਾ ਨਾਮ ਆ ਭਾਜੀ ਮਜੀ। ਅੱਛਾ ਜੀ। ਕੈਰਮ ਬੋਰਡ ਇਦਾਂ ਦੀ ਔਰਤ ਬਣੇ ਤੇ ਬਾਬੇ ਇਕੱਠੇ ਕਰਕੇ ਕਹੋ ਖੇਡੀਏ ਤਾਸ਼ ਫਿਰ। ਮੈਂ ਇੱਕ ਦਿਨ ਸਵੇਰੇ ਤੜਕੇ ਹੀ ਉੱਠ ਗਿਆ, ਹੈ ਹੀ ਨਹੀਂ। ਉਹ ਵੀ ਤੇਰਾ ਸਿਆਪਾ ਕਰਨ ਗਈ ਸੀ। ਦੁੱਧ ਕਿਤੇ ਨਾਸ਼ਤਾ ਲੈਣ ਗਈ ਹੋਊਗੀ। ਕਮਾਲ ਤੇ ਗਈ ਸੀ, ਹੈ ਕਮਾਲ। ਹਮਾਮ ਤੇ। ਹਾਂਜੀ, ਉਹ ਨਜ਼ਾਨਾ ਵਾਲੇ ਹਮਾਮ ਖੋਲਿਆ, ਉਹਨੂੰ ਆਵਾਜ਼ ਮਾਰੀ ਬਾਹਰ ਆ ਪੈਸੇ ਦੇ। ਮੈਂ ਕਿਹਾ ਪੈਸੇ ਨਹੀਂ ਹੈਗੇ। ਅੱਛਾ ਜਿਹੜਾ ਵੀ ਇਹ ਕੰਮ ਕਰਦਾ ਪੈਸੇ ਤੇਰੇ ਕੋਈ ਕਿਉਂ ਮੰਗਦੇ ਲੋਕੀ? ਜਦੋਂ ਕੰਮ ਤੇ ਹੀ ਮੈਂ ਜਾਂਦੀ, ਇਹ ਤੇ ਵਿਹਲਾ ਕੌਣ ਵੇਲਾ? ਤੂੰ। ਉਹ ਤੇਰੀਆਂ ਨਸਲਾਂ ਤਾਰਤੀਆਂ ਪਿਛਲੇ ਤੇਰੇ ਤਰ ਗਏ ਮੇਰੇ ਕਮਾਈ ਤੇ। ਉਹ 47,000 ਰੁਪਇਆ ਮਹੀਨੇ ਦਾ ਉਹਦਾ ਆਉਂਦਾ ਤੇ ਤੇਰੀ ਆਕੜ ਜਿਹੜੀ ਚੱਲਣ ਦਈ ਆ। ਸਾਡੇ ਵੀ ਨਾਲ ਰਲਦੇ ਆ। ਤੁਹਾਡੇ ਕੀ ਰਲਦੇ? ਹਾਂਜੀ। ਖਾਣ ਵਾਲੇ ਸਿਰਫ ਰਿਸ਼ਤੇਦਾਰ। ਕਿਹੜਾ? ਨਹੀਂ ਅਸੀਂ ਮੰਨ ਗਏ, ਸੱਚੀ ਬਾਜੀ ਸੱਚੀ ਹੈ। ਬਾਜੀ ਬੜਾ ਤੇਰਾ ਬਾਜੀ ਸੱਚੀ ਸਟੇਕ ਆ। ਦੀ ਬੋਤਲ ਵਰਗਾ ਮੂੰਹ ਆ। ਬਾਕੀ ਉਹ ਭਾ ਝੂਠਾ ਵਸਤਾ ਜੀ। ਔਰਤ ਨੂੰ, ਬੰਦੇ ਨੂੰ ਚਾਹੀਦਾ ਔਰਤ ਨੂੰ ਘਰੋਂ ਨਾ ਨਿਕਲਣ ਦੇਵੇ। ਇਹ ਘਰ ਵੜਨ ਨਹੀਂ ਦੇਣ ਡਿਆ। ਹਾਂ ਉਹ ਜਦੋਂ ਜਿੱਦਾਂ ਹੀ ਘਰ ਆਉਂਦੀ ਹਾਸ਼ਾ ਲਿਆ। ਤੈਨੂੰ ਔਰਤ ਚਾਹੀਦੀ ਕਿ ਫੁੱਟਬਾਲ ਚਾਹੀਦਾ? ਨਿਕਲੇ ਹਾਂ, ਹੁਣ ਨਿਕਲੇ ਹਾਂ, ਮੈਂ ਦੀਆਂ ਲੱਤਾਂ ਬੰਨ ਦੇਣੀਆਂ। ਜੇ ਲੱਤਾਂ ਭੰਨੀਆਂ ਨਹੀਂ ਤੇਰੀ ਗੈਰਤੀ ਆ ਨਹੀਂ। ਉਹ 4 ਦਫਾ ਮਾਂ ਵਾਲੇ ਕੋ ਸ਼ੇਪ ਕਰਾਈ, ਨਾਲ 2 ਦਫਾ ਕਟਿੰਗ ਕਰਾਈ, ਉੱਥੋਂ 2 ਦਫਾ ਨਾ ਵੀ ਆਇਆ ਕਿਤੇ। ਉਹਦਾ ਬਣ ਗਿਆ ਕੋ 1700-1800 ਰੁਪਈਆ। ਉਹ ਕਵੇ ਪੈਸੇ ਦੇ, ਇਹ ਮਥੇਰ ਲੱਗੇ। ਉਹਨੇ ਜਾਨਾਂ ਨੂੰ ਦਰਵਾਜ਼ੇ ਖੜਕਾਇਆ, ਕਹਿੰਦਾ ਭੈਣਾ ਕਿੱਥੇ ਆ? ਮੈਂ ਕਿਹਾ ਘਰ ਨਹੀਂ ਹੈਗਾ। ਇਹ ਅੰਦਰ ਜਾਣਾ ਪਿਆ। ਬਾਜੀ ਨੇ ਉਹ ਫੇਰ ਮੈਨੂੰ ਕਹਿੰਦਾ ਨਹੀਂ ਘਰ ਹੈਗਾ। ਨਹੀਂ ਮੈਂ ਕਿਹਾ ਹੈਗਾ। ਕਹਿੰਦਾ ਉੱਥੇ ਵਿਆਹ, ਉੱਥੇ ਭਾਂਡੇ ਧੋ। ਮੈਂ ਭਾਂਡੇ ਜੁਮਾ ਸੀ ਉਦੋਂ, ਛੁੱਟੀ ਸੀ ਮੈਨੂੰ ਉਤੋਂ ਫੈਕਟਰੀੋਂ। ਭਾਂਡੇ ਸਾਰੀ ਦਿਹਾੜੀ ਧੋ ਕੇ 1800 ਰੁਪਈਆ ਲਾਇਆ। ਹਾਏ ਓਏ ਚਵਲੇ ਕਿੱਦਾਂ ਸ਼ਰਮ ਕਰ। ਕਿ ਮੈਂ ਨਹੀਂ ਤੇਰੀ ਖਾਤਰ ਕੀ ਕੀਤਾ, ਤੇਰੀ ਖਾਤਰ ਮੈਂ ਸੁੱਤਾ ਰਿਹਾ ਤੂੰ ਅੰਦਰ। ਸੁੱਤਾ ਰਿਹਾ ਵਾਂ ਆਪਣੇ ਆਸਾਨ ਜਤਾਨ ਦੀ, ਤੇ ਮੇਰੇ ਨਹੀਂ ਯਾਦ ਜਿਹੜੇ ਮੈਂ ਤੇਰੀ ਖਾਤਰ ਕੀਤੇ ਆ, ਮੈਂ ਤੇਰੀ ਖਾਤਰ ਕੀ ਕੀਤਾ? ਕੀ ਮੈਂ ਤੇਰੀ ਜਿਹੜੇ ਮੈਂ ਤੇਰੇ ਲਈ ਕਰਦਾ ਰਿਹਾ ਵਾਂ। ਓਏ ਉਹ ਦੱਸਣ ਦੇ ਤੂੰ ਵੀ ਦੱਸ ਦੇ ਨਾ, ਤੂੰ ਹਾਂ ਹੀ ਗੱਲ ਕਰੀ ਜਾਣਾ। ਬਰਗਰ ਖਾਦਾ ਇਹਨੇ ਤੇ ਮੈਂ ਅੱਧਾ ਓਏ ਪੈਸੇ ਮੈਂ ਦਿੱਤੇ। ਬਹੁਤ ਹੀ ਸੈਡ ਉਹ ਵੀ। ਭੁੱਲ ਗਈ ਆਸਾਨ ਮੇਰਾ। ਹਾਂ, ਮੈਂ ਹੱਥ ਧੋਣ ਗਈ ਤੇ ਪਰਸ ਮੇਰੇ ਚੋਂ ਕੱਢ ਕੇ। ਮੇਰੇ ਕੋਲ ਖਾ ਲੈਣੀ ਆ ਤੂੰ। ਸ਼ਾਦੇ ਅੱਜ ਹੱਥ ਉੱਠ ਜਾਣੇ ਮੇਰੇ। ਸ਼ਾਦੇ ਨਹੀਂ। ਉਠਾ, ਮੈਂ ਤਾਂ ਚਾਹੁੰਨੀ ਆ ਤੂੰ ਹੱਥ ਉਠਾਵੇਂ। ਕੁਛ ਕਰ ਤਾਂ ਸਹੀ, ਇਹ ਨਹੀਂ ਜੋਗਾ ਹੋ ਤਾਂ ਸਹੀ। ਹੱਥ ਨਹੀਂ ਚੁੱਕਣਾ, ਵੈਸੇ ਛੱਡ ਦੇ, ਤਲਾਕ ਦੇ ਦੇ। ਮੈਂ ਤਲਾਕ ਨਹੀਂ ਦੇਣੀ, ਮੈਂ ਤੇਰਾ ਸੱਚੀ ਮੁਹੱਬਤ ਕਰਦਾ ਵਾਂ। ਸੱਚੀ ਮੁੱਚੀ ਬੈਲ ਹੀ ਤੋਂ ਬਗੈਰ ਰਹਿ ਸਕਦਾ ਮੈਨੂੰ ਲੱਗਦਾ ਉਹਦੀ ਅੱਜ ਜੌਬ ਚਲੀ ਗਈ ਨਾ 47 ਵਾਲੀ, ਤੇ ਤੇਰੀ ਮੁਹੱਬਤ ਵੀ ਨਾਲ ਹੀ ਚਲੀ ਜਾਣੀ। ਨਹੀਂ। ਤੂੰ 47,000 ਨਾਲ ਮੁਹੱਬਤ ਕਰ ਨਹੀਂ, ਲੈ। ਮੈਨੂੰ ਜੋਬ ਤੋਂ ਨਹੀਂ ਇਤਰਾਜ਼, ਮੈਨੂੰ ਇਸ ਤੇ ਮਾਣ, ਮੈਂ ਸ਼ੱਕ ਨਹੀਂ ਇਹਦੇ ਤੇ ਕਦੇ ਵੀ ਕੀਤਾ। ਬਾਜੀ ਰਿੰਬਲ, ਜੀ ਤੁਹਾਡੇ ਮੂੰਹ ਤੇ ਕਿਤੇ ਪੈਂਟਰ ਬੈਨਰ ਤੇ ਨਹੀਂ ਲਿਖ ਗਿਆ ਬੈਕ ਸਾਈਡ ਛਪੀ? ਨਹੀਂ ਨਹੀਂ ਇਦਾਂ ਹੀ ਹੁੰਦਾ ਯਾਰ, ਮੇਕਅਪ ਇਦਾਂ ਹੀ ਕਰਦੀਆਂ ਬੁੜੀਆਂ। ਕੀ ਹੋ ਗਿਆ ਤੈਨੂੰ? ਮੇਕਅਪ ਲਈ ਸਾਦਗੀ ਜਾ, ਇਹ ਮੇਕਅਪ ਕਰੇ ਤੇ ਵੇਖ ਹੀ ਨਾ ਹੋਵੇ, ਐਡੀ ਨਹੀਂ। ਸੋਹਣੀ ਲੱਗਦੀ। ਕੱਚੇ ਰੰਗ ਦਾ ਪੋਣਾ ਲਈ ਨਾ, ਪਹਿਲੇ ਧੋ ਤੋਂ ਬਾਅਦ ਇਦਾਂ ਦਾ ਹੋ ਜਾਂਦਾ। ਰੰਗ ਫੈਲ ਜਾਂਦੇ ਆ ਤਾਂ। ਘੋੜੇ ਦੀ ਪੂਛਲ ਦੇ ਵਾਲ ਬੰਨ ਕੇ ਬਾਜੀ ਨੇ ਆਪਣੇ ਮੌਕੇ ਝਾੜੇ। ਤੇਰੇ ਤੇ ਗੈਰ ਚੰਗੇ ਜਿਨ੍ਹਾਂ ਨੂੰ ਮੇਰਾ ਪਤਾ। ਇਦਾਂ ਦੀ ਔਰਤ ਲਾਵਾ ਮੇਕਅਪ ਕਰਕੇ ਨਾ ਸਾਰਾ ਫਟਕੜੀ ਮਾਰ ਲੈਂਦੇ ਆ। ਅੱਛਾ, ਬਾਹਰ ਢਲ ਜਾਂਦਾ। ਤੇ ਬਾਬੇ ਦੁੱਲੇ ਦਾ ਕੀ ਰੋਲਾ ਤੇਰਾ? ਬਾਬੇ ਦੁੱਲਾਂ ਕਹਦਾ ਰੌਲਾ ਵਾ। ਮੈਂ ਇੱਕ ਦਿਨ ਸਵੇਰੇ ਤੜਕੇ ਫੇਰ ਉੱਠ ਗਿਆ, ਹੈ ਹੀ ਨਹੀਂ। ਉਹ ਟਾਲੀ ਥੱਲੇ ਬਹਿ ਕੇ ਰੰਗ ਖੇਡਣ ਦੀ ਜਾ ਰਿਹਾ। ਉਹ ਤੁਸੀਂ ਕਿਤੇ 12 ਵਜੇ ਉੱਠ ਕੇ ਦੇਖ ਲਾ। ਇਹ ਇੱਕ ਦਿਨ ਗਿਆ ਵਾ, ਉੱਥੇ ਦਿਨ ਤਾਸ਼ ਖੇਡੀ, ਉੱਥੇ ਰੁਪਈਆ 2500 ਹਾਰ ਗਿਆ। ਮੇਰੇ ਕੋਲ 2-250 ਗਏ। ਮੈਂ ਕਿਹਾ ਮੈਂ ਤੇ ਜਿੱਤ ਕੇ ਲਿਆਵਾਂ। ਅਗਲੇ ਦਿਨ ਬਰਾਬਰ ਕਰਨਗੇ। ਮੈਂ 3200 ਰੁਪਈਆ ਜਿੱਤ ਕੇ ਲਿਆਈ ਉਹ ਦਿਨ। ਇਹਦਾ 2500 ਲਾ ਕੇ ਇਹਦਾ ਹੀ ਸਿਆਪਾ ਕੀਤਾ। ਤੇਰਾ ਸਿਆਪਾ ਨਹੀਂ ਕੀਤਾ ਮੈਂ। ਆਉਣ ਲੱਗਾ ਕਹਿੰਦਾ ਆਂਡੇ ਚਣੇ ਫੜ ਲਿਆ ਵੀ। ਨਹੀਂ ਤੇ ਬਾਜੀ ਤੂੰ ਸਾਦੇ ਨਾਲ ਚੱਲ ਜਿਹੜੀ ਤਾਸ਼ ਖੇਲਣ, ਤੈਨੂੰ ਕਿਸੇ ਨੇ ਨਿਹਾਰ ਤਾਸ਼ ਦੱਸੀ?
ਖਾਲੀ ਅਭੀ ਤੂੰ ਖਾਲੀ ਪੇਟ ਤਾਸ਼ ਖੇਲਣ ਚਲੇ, ਤੂੰ ਘਰ ਬੈ, ਉਹਨੂੰ ਖਾਮ ਨੂੰ ਰਾਜੀ ਉਹ ਕਰ। ਬਾਬੇ ਸਵੇਰੇ ਸਵੇਰੇ ਉਹਨਾਂ ਨੂੰ ਨਹੀਂ ਨੀਂਦ ਆਉਂਦੀ, ਉਹਨਾਂ ਨੇ ਕਿਹਾ ਆ ਜਾ। ਨਹੀਂ, ਜਿਹੜੇ ਤੁਸੀਂ ਇਹਨਾਂ ਤੋਂ ਬਗੈਰ ਮੁੰਡਿਆਂ ਨਾਲ ਮੇਲਿਆਂ ਮੂਲਿਆਂ ਤੇ ਚੱਲ ਜਾਂਦੇ, ਉਹ ਇਤਰਾਜ਼ ਕਰਦਾ ਵਾ ਫਿਰ ਉਸਤਾਦ ਜੀ ਉਹਦਾ। ਮੈਨੂੰ ਮੇਲੇ ਗੁੱਸਾ ਪੁਲਿਆਂ ਦੇ ਵੀ ਚਲੀ ਜਾਂਦੀ ਹੈ। ਮੈਂ ਕਹਿੰਦਾ ਮੈਨੂੰ ਗੁੱਸਾ, ਇੱਕ ਦਿਨ ਮੈਂ ਸਵੇਰੇ ਸਾਜਰੇ ਫੇਰ ਉੱਠ ਗਿਆ। ਉਹ ਤੂੰ ਅੱਧਾ ਦਾ ਬੰਦਾ ਕਿਤੇ ਘੰਟਾ ਲੇਟ ਹੀ ਉੱਠ ਜਾ, ਉਹ ਤਾਂ ਕਲੀਅਰ ਹੋਵੇ। ਮੈਂ ਕਹਿੰਦਾ ਕਿਤੇ ਸਾਜਰੇ ਉੱਠ ਜਾਏ ਨਾ। ਮੈਂ 5 ਵਜੇ ਉੱਠਿਆ, ਅੱਗੋਂ ਹੈ ਹੀ ਨਹੀਂ। ਮੈਂ ਵੇਖਿਆ ਤੇ ਹੱਲ ਵਾੜ ਲਈ ਸੀ ਪਿੱਛੇ ਇੰਜ ਕਰਕੇ। ਓਏ ਆਹੋ, ਤੇ ਉਹਨੇ ਉਹੀ ਕੰਮ ਕਰਨਾ ਫਿਰ ਜਦੋਂ ਬੰਦੇ ਨਹੀਂ ਕਰਦੇ ਫਿਰ ਬੁੜੀਆਂ ਵਿਚਾਰੀਆਂ ਨੂੰ ਆਪ ਹੀ ਕਰਨੇ ਪੈਂਦੇ, ਉਹਨਾਂ ਨੇ ਜ਼ਿੰਦਗੀ ਨਹੀਂ ਗੁਜ਼ਾਰਨੀ। ਤੇ ਉਹਨਾਂ ਦੇ 5 ਮਣ ਕਣਕ ਨਹੀਂ ਲਈ ਉਹਨਾਂ ਦੇ ਕੋਲੋਂ, ਆ ਲੈ ਉਹਨਾਂ ਦੀ ਵਾਢੀ ਨਹੀਂ ਕੀਤੀ। ਤੇਰਾ ਸਿਆਪਾ ਕਰ, ਤੇਰਾ ਢਿੱਡ ਭਰ ਰਿਹਾ ਤੰਦੂਰ ਵਰਗਾ। ਇਹਦੀ ਸਾਲਗਿਰਾ ਮੈਂ ਕਿਹਾ ਗਿਫਟ ਕੀ ਲੈਣਾ, ਕਹਿੰਦੀ ਮੈਨੂੰ ਗੋਤਾ ਰੇੜੀ ਲੈ ਦੇ। ਦੱਸ ਤੈਨੂੰ ਕੀ ਮਤਰੇ ਲਾਲਣੀ ਗਈ ਹੁਣ ਮੈਂ ਤੈਨੂੰ ਕਹਿ ਲਿਆ ਕੀ ਨਾ ਬੋਲੀ। ਨਾ ਨਾ ਯਾਰ ਨਾ। ਬਾਜੀ ਵੈਸੇ ਆਪਸੀ ਗੱਲ ਆ, ਤੁਹਾਡਾ ਮੋਮਬੱਤੀ ਵਾਲੀ ਕੋਠੀ ਨਹੀਂ ਉਧਰ ਕਾਬੂ ਉਹ ਗੱਸੇ ਦੀ ਲੇਟਾ ਲੁੱਟਾ ਹੀ ਬਲ ਗਿਆ। ਮੋਮਬੱਤੀ ਵਾਲੀ ਕੋਠੀ ਬਸ ਮੈਨੂੰ ਤਲਾਕ ਲੈ ਦਿਓ। ਦੇ ਯਾਰ, ਅੱਛਾ ਜੀ, ਤੁਹਾਡੀ ਨਹੀਂ ਨਿਬੜੀ, ਮੈਂ ਤੁਹਾਡਾ ਦਿਲਾਂ 'ਚ ਇੰਨਾ ਫਰਕ, ਅੱਲਾ ਮਾਫੀ ਦੇ। ਨਹੀਂ ਤਲਾ ਤੇਰੀ ਉਸਤਾਦ ਜੀ ਇਦਾਂ ਦੀ ਔਰਤ ਨੂੰ ਜਲਦੀ ਤਲਾਕ ਹੋ ਜਾਵੇ ਧਮਾਲ ਸੁੱਕੀ ਹੁੰਦੀ ਹੈ। ਤੇ ਆਲਾ ਮੈਨੂੰ ਜਾਂਚ ਕਰਾਉ ਧਮਾਲ ਪਾਉਂਗੀ। ਤੁਸੀਂ ਯਕੀਨ ਨਹੀਂ ਕਰਨਾ ਯਾਲੀ ਸਾਹਿਬ, ਤੁਹਾਨੂੰ ਮੈਂ ਆਪਣੇ ਦੁੱਖ ਦੱਸਾਂ, ਇਹ ਬੂਹ ਵਿਖਾੜ ਜੋਗੀ ਨਾ ਰਵੇ। ਤਾਂ ਇੱਕ ਦਿਨ ਮੈਂ ਫੇਰ ਸਵੇਰੇ ਉੱਠਿਆ 5 ਵਜੇ। ਯਾਰ ਇਹ ਬੰਦਾ ਪਤਾ ਨਹੀਂ ਮੰਡੀ ਜਾਣ ਡਿਆ ਵਾ। ਸੱਚੀ ਮੁੱਚੀ ਇਹ ਸਿਰਫ ਇਹਨੂੰ ਵੇਖਣ ਉੱਠਦਾ ਉਹੀ ਵੀ ਕਿਤੇ ਹੈ ਤੇ ਨਹੀਂ। ਮੈਂ 5 ਵਜੇ ਉੱਠਿਆ, ਅੱਗੋਂ ਵੇਖਿਆ ਹੈ ਨਹੀਂ। ਮੈਂ ਬਾਹਰ ਆ ਕੇ ਵੇਖਿਆ ਤੇ ਉਹ ਝੂਲੇ ਵਾਲਾ ਨਹੀਂ ਹੁੰਦਾ ਜਿਹੜਾ ਇਸਲਾਮਾਬਾਦ ਗੁਲਾਬਾਬਾਦ, ਉੱਥੇ ਬੈਠੀ ਝੂਲੇ ਲੈ ਰਹੀ। ਆ ਤੇ ਉਹਦਾ ਵੀ ਦਿਲ ਆ ਯਾਰ। ਉਹ ਦਿਲ ਲੈ ਜਦੋਂ ਤੂੰ ਉਹਨੂੰ ਨਹੀਂ ਕਿਤੇ ਫਰੌਨ ਤਰੋਨ ਲੈ ਜਾਣਾ, ਕਦੀ ਸੈਰ ਕਰਨ ਲੈ ਗਿਆ, ਕਦੀ ਵੀ ਨਹੀਂ ਲੈ ਗਿਆ। ਕਦੀ ਮਰੀ ਬਰਫਾਂ ਇੱਧਰ ਕਿਤੇ ਨਾਰਾਨ ਕਗਾਨ। ਮੈਂ ਇੱਕ ਦਿਨ ਗਿਆ, ਮੈਂ ਕਿਹਾ ਮੈਨੂੰ ਮਰੀ ਲੈ ਕੇ ਜਾ, ਮੈਂ ਬਰਫ਼ ਵੇਖਣੀ ਆ। ਅੰਤਰੇ ਨਾਲ ਫੱਟੇ ਤੇ ਲੈ ਕੇ ਕਹਿੰਦਾ ਇੱਥੇ ਬਰਫ਼ ਵੇਖ ਤੇ ਘਰ ਜਾ। ਮੇਰੇ ਕੋ ਖਾਣ ਵਾਲੀ। ਇੱਕ ਦਿਨ ਮੈਂ ਫੇਰ 5 ਵਜੇ ਉੱਠਿਆ ਐਨੀ ਅੱਛਾ ਮੈਂ ਮੈਂ ਸੱਚੀ ਮੁੱਚੀ 5 ਵਜੇ ਉੱਠਿਆ ਤੇ ਅੱਗੋਂ ਐ ਲਈ ਮੈਂ ਪਰੇਸ਼ਾਨ ਹੋ ਗਿਆ। ਮੈਂ ਬਾਹਰ ਜਾ ਕੇ ਵੇਖਿਆ 200 ਇੱਟ ਲੈ ਅੱਜ ਕਰਕੇ ਉੱਤੇ ਸਿੱਟੀ। ਮੈਂ ਪਰੇਸ਼ਾਨ ਹੋ ਗਿਆ। ਸਭ ਕਿਤੇ ਮਕਾਨ ਬਣਦਾ ਪਿਆ, ਕਾਲ ਬਣ ਰਹੀ ਦਿਹਾੜੀ ਲਾ ਕੇ ਇਹਨਾਂ ਨੇ ਘਰ ਨਹੀਂ ਚਲਾਉਣਾ ਹੁਣ। ਉਧਰ ਇਹਨੂੰ ਬੁਖਾਰ ਚੜਿਆ ਸੀ, ਦਵਾਈ ਲਿਆਂਦੀ 400 ਰੁਪਏ ਦੀ, ਨਾਲ ਬੰਦ ਲਿਆਂਦਾ, ਨਾਲ ਦੁੱਧ ਲਿਆਂਦਾ, ਤਾਂ ਸਿਆਪਾ ਕੀਤਾ। ਹਾਂ ਤੇ ਫਿਰ ਕੀ ਕਰੇ ਹੁਣ ਉਹ? ਮੈਂ ਇਹਦੇ ਲਾਦੜੀ ਆ, ਮੈਂ ਕਰਦਾ ਵਾ, ਮੇਰੇ ਤੇ ਇਲਜ਼ਾਮ ਲਾਲ ਡਈ ਏ। ਮੇਰਾ ਮੂੰਹ ਨਾ ਖਲਾ। ਮੈਂ- ਸਿਆਣੇ ਕਹਿੰਦੇ ਢਿੱਡ ਚੁੱਕੋ ਤਾਂ ਕਮੀਜ਼ ਆਪਣਾ ਨੰਗਾ ਹੁੰਦਾ। ਓਹੋ ਉਹ ਕਮੀਜ਼ ਚ ਕੋ ਟੇਡਾ ਬਣਾ ਲਗਾ। ਖੈਰ ਸਮਝ ਆ ਗਈ ਨਾ, ਬਸ ਠੀਕ ਹੈ। ਭਾਜੀ ਇੱਕ ਦਿਨ ਸੱਚੀ ਮੁੱਚੀ ਮੈਂ ਦੱਸਦਾ ਹਾਂਜੀ। ਤੁਹਾਡੀ ਲਾਈਫ ਸਿਰਫ ਘੰਟੇ ਡੇਢ ਘੰਟੇ ਦਾ ਮਸਲਾ ਵਾ। ਤੁਸੀਂ 7 ਵਜੇ ਉੱਠੋ, ਤੁਹਾਨੂੰ ਕੋਈ ਮਸਲਾ ਨਾ ਬਣੇ। ਨਾ ਬਣੇ। ਹਾਂ ਉਨੀ ਦੇਰ ਨੂੰ ਵਾਪਸ ਆ ਆ ਜਾਏਗੀ। ਜਾਂਦੀ ਬਸ। ਭਾਬੀ ਵੀ ਕਲੀਅਰ, ਤੂੰ ਵੀ ਛੱਡ। ਯਕੀਨ ਕਰੋ ਇੱਕ ਦਿਨ ਮੈਂ ਫੇਰ 5 ਵਜੇ ਉੱਠਿਆ ਐਲੀ। ਉਹ ਯਾਰ ਤੂੰ ਇੰਨੀ ਜਲਦੀ ਕਾਹਤੋਂ ਉੱਠਦਾ? ਤੂੰ ਕਿਹੜਾ ਗੈਰ ਖਾਣੀ? ਮੈਂ ਸੱਚੀ ਮੁੱਚੀ ਮੈਂ 5 ਵਜੇ ਉੱਠਿਆ ਅੱਗੋਂ ਐਲੀ। ਘੜੀ ਚ ਸੈੱਲ ਪਵਾ ਖਰਾਬ ਆ। ਅੱਛਾ ਨਾ ਉਹ ਰੁਟੀਨ ਤੋੜਨੇ। ਅੱਛਾ ਪਤਾ ਕੀ ਰੌਲਾ, ਮੈਨੂੰ ਲੱਗਦਾ ਉਹ ਰਾਤ ਹੀ ਨਹੀਂ ਹੁੰਦੀ ਘਰ, ਇਹ ਸਵੇਰੇ ਕਿਤੇ ਉੱਠਦਾ ਤੇ ਇਹ ਸਮਝਦਾ ਕਿ ਹੁਣੇ ਕਿਤੇ ਗਈ ਹੈ। ਉਹਨੂੰ ਇਹ ਨਹੀਂ ਪਤਾ ਲੱਗਦਾ ਰਾਤ ਦੀ ਨਹੀਂ ਆਈ। ਮੈਂ ਦੋਵੇਂ ਇੱਕ ਦੂਜੇ ਨੂੰ ਸੱਚਾ ਪਿਆਰ ਕਰਦੇ, ਨਾ ਉਹ ਰੁਟੀਨ ਖਰਾਬ ਕਰਨ ਡਿਆ, ਨਾ ਉਹ ਖਰਾਬ ਕਰਨ। ਆਹੋ ਉਹ ਸਾਡੀ ਉੱਠ ਜਾਂਦਾ, ਪਹਿਲੇ ਨਿਕਲ ਜਾਂਦੀ। ਸੱਚੀ ਮੁੱਚੀ ਮੈਂ 5 ਵਜੇ ਉੱਠਿਆ ਅੱਗੋਂ ਐਲੀ। ਮੈਂ ਬਾਹਰ ਵੇਖਿਆ ਤੇ ਟਰੱਕ ਰਿਵਰਸ ਕਰਕੇ ਲਾਲ ਡੇ ਕਹਿੰਦੀ ਇਹ ਟਰੱਕ ਗਾਹ ਚ ਖਲੋਤਾ ਸੀ। ਉਹ ਗੱਲ ਕਰਨ ਵਾਲੀ ਕਰਿਆ ਕਰ ਯਾਰ, ਸ਼ੁਕਰ ਕਰ ਤੈਨੂੰ ਇਦਾਂ ਦੀ ਬੁੱਢੀ ਲੱਭੀ ਮੈਂ ਜਿਹੜੀ ਕਹਿੰਦਾ ਦੁਨੀਆ ਦਾ ਹਰ ਕੰਮ ਕਰ ਲੈਂਦੀ। ਜੇ ਮੇਰੀ ਨਾ ਹੋਈ ਮੈਂ ਕਿਸੇ ਦਿਨ ਇਹਨੂੰ ਮੈਂ ਵੱਢ ਦੇਣਾ ਬਸ। ਕਿੰਨੇ ਤੂੰ ਹੱਥ ਤੇ ਲਾ, ਮੈਂ ਤੇਰੇ ਟੋਟੇ ਆਪ ਨਾ ਜਿੱਦਾਂ ਮੈਨੂੰ ਦੱਸ ਕੀ ਹੈ। ਚੁੱਪ ਕਰ ਜਾ, ਅੱਖ ਦੀ ਵੀ ਕਰ ਦੇ, ਅੱਖ ਦੀ ਵੀ ਕਰ। ਮੈਂ ਤੈਨੂੰ ਪਤਾ ਸੀ ਮਿਰਜ਼ੇ ਆ ਤੇ ਅੱਖ ਦੀ ਵੀ ਰੱਖ। ਮੈਂ ਇੱਕ ਦਿਨ ਮੈਂ ਫੇਰ 5 ਵਜੇ ਉੱਠਿਆ ਯਾਰ। ਤੇ ਜੀ ਮੁੱਚੀ ਮੈਂ ਬਾਹਰ ਜਾ ਕੇ ਵੇਖਿਆ ਤੇ ਕੁੱਦੇ ਚਾਹ ਲੱਗੂ ਖਲੋਤੀ ਹੋਈ, ਕਹਿੰਦੀ ਮੈਨੂੰ ਖਿਲਾਰ ਕੇ ਗਿਆ ਵਾ। ਭੈਣ ਆ ਤੇਰਾ ਕਹਿੰਦੀ ਮੈਨੂੰ ਘਰ ਕੋਕੇ ਤੇ ਖਿਲਾਰ ਕੇ ਗਿਆ ਵਾ। ਤੇਰੀ ਪਲਾਦਮ ਲੱਗੀ ਆ ਉਹਨਾਂ ਦੀ। ਤੇ ਤੂੰ 6 ਚਾਵਾਂ ਪੀਤੀਆਂ ਸੀ, ਦਿੰਦਾ ਪੈਸੇ ਮਰਦਾ। ਤੇਰੇ ਪੈਸੇ ਲਾਉਂਦੀ ਫਿਰਦੀ ਹੈ। ਬਰਾਬਰ ਕਰਨ ਦੇ ਉਹ ਪੈਸੇ ਬਰਾਬਰ ਕਰਦੀ, ਤੂੰ ਖਾਈ ਪੀ ਜਾਣਾ, ਵਿਚਾਰੀ ਪੂਰੇ ਕਰਾਈ। ਸਾਜੀ ਇਦਾਂ ਦੀ ਔਰਤ ਨੂੰ ਪਾਣ ਵਾਲੇ ਕੋ ਖਲੋ ਕੇ ਥੱਲੋਂ ਮੂਲੀ ਖਾਣ ਦੇ। ਚੱਲ ਉੱਠ 5 ਵਜੇ ਯਾਰ। ਉੱਠ ਪਾ। ਤੂੰ ਆਹੋ ਸਹੀ ਕਹਿ ਰਿਹਾ ਮਿੱਠਾ, ਵੀ ਤੂੰ ਕਿਤੇ 7 ਵਜੇ ਉੱਠ ਕੇ ਵੇਖ ਲਾ, ਸ਼ਾਇਦ ਤੁਹਾਡੀ ਜ਼ਿੰਦਗੀ ਦੇ ਮਸਲੇ ਹੱਲ ਹੋ ਜਾਣ। ਅੱਜ ਚਲ ਉਹ ਸਮਝਦਾ, ਤੂੰ 10 ਵਜੇ ਚੱਲ ਜਾ ਕਰ। ਬਿੱਲ ਬੁੱਲ ਸਾਰਾ ਘਰ ਦੇ ਬਿੱਲ ਬੁੱਲ ਇਹ ਉਹ ਖਰਚਾ ਸਾਰਾ। ਮੈਂ ਦੇਣਾ ਕੀ ਇਹਨੇ ਮੇਰੇ ਕੋ ਖਾ ਲੈਣੀਆਂ ਜੇ। ਕੀ ਖਾ ਲੈਣੀ ਆ? ਤੁਸੀਂ ਕਹਿਣਾ ਔਰਤ ਤੇ ਹੱਥ ਚੁੱਕਦਾ। ਨਹੀਂ ਹੱਥ ਨਹੀਂ ਚੁੱਕਣਾ। ਮੈਂ ਕਹਿੰਦਾ ਇੱਕ ਦਿਨ ਮੈਂ ਫੇਰ 5 ਵਜੇ ਉੱਠਿਆ ਐਲੀ। ਮੈਂ ਬਾਹਰ ਜਾ ਕੇ ਵੇਖਿਆ ਤੇ ਚਿੰਕੀ ਜਾ ਰਹੀ, ਕਹਿੰਦੀ ਮੈਂ ਫੇਰਾ ਸਿੱਟ ਕੇ ਆਈ। ਆਪ ਤੇ ਤੂੰ ਲੇਟ ਉੱਠਿਆ। ਉਧਰ ਬਿੱਲ ਮੀਟਰ ਕੱਟਣ ਵਾਲੇ ਆਇਆ ਸੀ, 2 ਮਹੀਨੇ ਦਾ ਬਿੱਲ ਸੀ ਪਹਿਲੇ, ਤੀਸਰਾ ਮਹੀਨਾ ਇਹ ਆ ਗਿਆ। ਹੈਂ ਮੈਂ ਉਹਦੇ ਤਰਲੇ ਪਾਏ, ਮੈਂ ਕਿਹਾ ਮੇਰਾ ਖਾਵਨ ਜਿਹੜਾ ਨਾ ਕੰਮ ਤੇ ਗਿਆ ਵਾ ਤਾਂ ਨੰਬਰ ਬੰਦ ਆ। ਹੈ ਝਿੰਜੀ ਚਲਾ ਕੇ ਮੈਂ 9-10 ਰੁਪਏ ਕਮਾਇਆ, 3 ਦਿਨ ਲਾ ਕੇ ਬਿੱਲ ਤਾਰਿਆ। ਇਹ ਗੱਲਾਂ ਕਰਨ ਦੇ ਆ। ਇੱਕ ਦਿਨ ਆਪਣੇ ਮੈਨੂੰ ਕਹਿੰਦਾ ਮੈਨੂੰ 5 ਵਜੇ ਠਾ ਦੇ, ਮੇਰਾ ਮੋਬਾਈਲ ਖਰਾਬ। ਕਹਿੰਦੀ ਜੋ ਤੇਰੀ ਬੁੱਢੀ ਜਾਨੀ ਉਦੋਂ ਠਾ ਦਵਾਂ। ਬਾਕੀ ਸਾਜੀ ਨੂੰ ਹਿਸਾਬ ਲੈ ਆ, ਭਾਬੀ ਠੀਕ ਆ।
ਨਹੀਂ ਉਹ ਵਿਚਾਰੀ ਸਹੀ ਕਹਿ ਰਹੀ ਹੈ ਕਿ ਭਾਈ ਉਹ ਵਿਚਾਰੀ ਕੀ ਕਰੇ ਹੁਣ। ਆਹੋ। ਬਸ ਤੂੰ ਜ਼ਿੰਦਗੀ ਗੈਰਤ ਖਾ, ਸਵੇਰ ਨੂੰ ਉੱਠ ਕੇ ਉਹਨੂੰ 2-3 ਹਜ਼ਾਰ ਰੁਪਇਆ ਦੇ ਕੇ ਜਾ ਰੋਜ਼। ਦੇਖਾ ਭਲਾ ਉਹ ਦਲੀਲ ਟੱਪਦੀ ਹੈ ਬਾਹਰ। ਮੈਂ 2-3 ਹਜ਼ਾਰ ਦੀ ਗੱਲ, ਇੱਕ ਦਿਨ ਮੇਰੇ ਕੋਲ 5000 ਰੁਪਈਆ, ਮੈਂ ਕਿਹਾ ਮੈਨੂੰ ਦੇਣਾ ਖਰਚਾ, ਬਸ ਮੇਰੇ 5 ਵਜੇ ਉੱਠਿਆ ਤੇ ਹਲੇ ਖਰਚਾ ਤਾਂ ਨਹੀਂ ਉੱਠ ਮੈਂ ਖਰਚਾ ਲੈ ਕੇ ਉੱਠਿਆ ਹਲੇ ਹੀ ਅੱਗੋਂ, ਹਾਲਾਂਕਿ ਉਦੋਂ ਤੇਰਾ ਜ਼ੇਨ ਸਾਫ਼ ਹੋ ਜੂਗਾ ਜੇ ਖਰਚਾ ਹੀ ਦੇਣਾ ਬਸ। ਐਦਾਂ ਹੀ ਆ। ਬਸ ਮੇਰੇ 5 ਵਜੇ ਉੱਠਿਆ ਅੱਗੋਂ ਹਲੇ ਹੀ, ਮੈਂ ਜਾ ਕੇ ਵੇਖਿਆ ਤੇ ਨਹਿਰ 'ਚ ਫੂਕ ਭਰ ਕੇ ਨਾ ਜਲਵਾ ਕੇ ਤੇ ਨਹਾਣ ਨਹੀਂ ਦੱਸੋ ਮੈਂ ਕੀ ਤੂੰ ਕਰਾਂ। ਗਲਤ ਕੀਤਾ, ਤੂੰ ਹਲਕਾ ਜਿਹਾ ਕਰਕੇ ਕਿਲ ਮਾਰਨਾ ਸੀ ਸ਼ੁਰੂਆਤ 'ਚ। ਉਹਨੇ ਅੱਗੋਂ ਕਹਿਣਾ ਵਾ ਕਿ ਬਿੱਲ ਨਹੀਂ ਸੀ ਤਾਰਿਆ, ਮੀਟਰ ਕੱਟਿਆ ਗਿਆ ਸੀ ਤੇ ਮੈਂ ਫੇਰ ਕੀ ਕਰਦੀ। ਉਹ ਵੀ ਅੱਗੋਂ ਇਹੀ ਕੁਝ ਕਰਦੀ ਸਾਰਾ ਕੁਝ। ਨਹੀਂ ਹੈ ਹੁਣ ਨਹੀਂ ਨਹੀਂ ਇੰਜ ਨਹੀਂ ਹੋਇਆ। ਇਹਨੇ ਕਿਹਾ ਵਾ ਮੈਨੂੰ, ਕਹਿੰਦਾ ਮੇਰੇ ਅੱਬੂ ਦੀ ਤਬੀਅਤ ਠੀਕ ਨਹੀਂ ਹੈਗੀ, 5000 ਦਾ ਦੇ ਰਾਤ ਹੀ ਲਿਆ ਤੇ ਸਵੇਰੇ 5 ਵਜੇ ਤੋਂ ਮੈਨੂੰ ਕਿੱਥੇ 500,000 ਦੇਣਾ ਸੀਗਾ। ਯਾਰ ਤੂੰ ਮੈਨੂੰ ਤਾਂ ਬਾਜੀ ਨਾਲ ਹੈਰਾਨ ਕੀ ਆਉਂਦੀ, ਜਿਵੇਂ ਸਲਾਹ 'ਚ ਬਹੁਤੀ ਚਕੰਦਰ ਨਹੀਂ ਕੱਟੀ ਹੁੰਦੀ, ਐ ਮੂੰਹ ਲੱਗਣ ਡਿਆ ਬਾਜੀ ਦਾ ਯਾਰ। ਯਾਰ ਤੈਨੂੰ ਉਹਦਾ ਮੂੰਹ ਹੀ ਲੱਗੀ ਜਾ ਮੈਂ ਤਾਂ ਬਹੁਤ ਮਾੜਾ ਲਿਖਿਆ ਯਾਰ। ਉਹਨੇ ਕੀਤਾ ਆਪਣੀ ਮਰਜ਼ੀ ਨਾਲ ਕੀਤਾ, ਤੂੰ ਤੇਰੇ ਨਾਲ ਤੇ ਗੈਰ ਮਹਿਰਮ ਚੰਗੇ ਕਿੱਡੇ ਗੌਰ ਨਾਲ ਵੇਖਣ ਡਿਆ ਮੈਨੂੰ। ਹਲਕਾ ਹਲਕਾ ਪਾਰਾ ਵੀ ਲੱਗਾ ਹੁੰਦਾ ਨਾ ਫੇਰ ਹੋਰ ਅੱਛਾ ਲੱਗਦਾ। ਕਹਿੰਦਾ ਤੇਰੇ ਨਾਲ ਤਾਂ ਗੈਰ ਮਹਿਰਮ ਚੰਗੇ ਜਿਹੜੇ ਮੈਨੂੰ ਗੌਰ ਨਾਲ ਵੇਖਣ ਦੇ। ਤੂੰ ਨਹੀਂ ਨਹੀਂ ਉਹ ਤੈਨੂੰ ਇਸ ਤੋਂ ਨਹੀਂ ਵੇਖਦਾ, ਤੇ ਨਜ਼ਰ ਨਾ ਲੱਗ ਜੇ। ਦਰਲਾ ਲੱਗਦਾ ਹਾਂ ਹੁਣ ਤੁਸੀਂ ਕੀ ਕਹਿੰਦੇ ਹੋ, ਲੈਦਾ ਹੋਣਾ ਵਾ ਕਿ ਲਾ ਰਹਿਣਾ? ਇਹ ਮੈਂ ਛੱਡਣਾ ਲਈ ਭਾਈ ਸਿੱਧੀ ਗੱਲ। ਇੱਕ ਦਿਨ ਮੈਂ 5 ਵਜੇ ਉੱਠਿਆ, ਯਕੀਨ ਕਰ ਨਹੀਂ ਹੈ ਐਡੇ ਮੈਂ ਜਾ ਕੇ ਵੇਖਿਆ ਤੇ ਤੰਬੂ ਲਾਣ ਡਈ, ਧੂੜਾ ਮਾਰ ਕੇ ਕਿੱਲੇ ਠੋਕਣ ਡਈ। ਤੇਰਾ ਕੰਮ ਕਰਦਾ ਔਰਤਾਂ ਵਾਲੇ ਕੰਮ ਵਾ। ਇਹ ਤੇ ਬਾਹਰ ਨਿਕਲੇ ਨਾ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ 5 ਵਜ ਗਏ। ਉੱਠਦਾ ਹੀ 5 ਵਜੇ ਅੰਦਰ ਜਾਣ। ਮੇਰੀ ਜ਼ਿੰਦਗੀ ਇਹਨੇ ਬਰਾਲ ਕੀਤੀ ਹੋਈ ਹੈ। ਬੰਬ ਰੱਖਤਾ ਤੇਰੀ ਮੈਂ ਜ਼ਿੰਦਗੀ 'ਚ। ਮੈਂ ਕੱਲਾ ਇਹ ਔਰਤ ਨੂੰ ਸਮਝਾ ਦਿਓ ਤੁਸੀਂ। ਤੁਹਾਡੀ ਮੇਰੇ ਇੱਕ ਦਿਨ ਮੈਂ 5 ਵਜੇ ਉੱਠਿਆ ਤੇ ਐਡੇ ਹੀ ਅੱਗੋਂ। ਉਹ ਯਾਰ ਤੈਨੂੰ ਵੀ ਤੂੰ ਵੀ ਉਹ ਤੂੰ ਕੇਸ ਵੱਢ ਕੇ ਪਿਆ ਰਿਹਾ ਕਰ, ਤੈਨੂੰ ਜੋ ਪਤਾ ਵੀ ਨਹੀਂ ਹੋਣੀ, ਤੂੰ ਹੀ ਕਿਤੇ ਆਪਣੇ ਨੂੰ ਸੱਚਾ ਸਾਬਤ ਕਰ ਲੈ ਕਿ ਜੱਗ ਰੋਜ਼ ਜੀ ਫਿਰ ਜਾ। ਕਿ ਤੈਨੂੰ 5 ਵਜੇ ਉੱਠਿਆ ਤੇ ਹੈ ਸੀ, ਕਹਿੰਦਾ ਇਹ ਨਹੀਂ ਰੱਖਣੀ। ਇਹ ਹੁਣ ਰੱਖਣ ਵਾਲੀ ਨਹੀਂ ਰਹੀ। ਮੈਂ 5 ਵਜੇ ਉੱਠਿਆ ਤੇ ਹਲੇ ਹੀ ਭਾਈ। ਮੈਂ ਜਾ ਕੇ ਬਾਹਰ ਵੇਖੋ ਢੋਲ ਵਾਲੇ ਅੱਗੇ ਧਮਾਲ ਪਾਣ ਡਈ ਹੈ। ਤੇਰਾ ਬਣਦਾ ਵਾ। ਸਾਜੀ ਇੱਕ ਦਿਨ 5 ਵਜੇ ਉੱਠੇ ਤੇ ਭਾਬੀ ਘਰ ਤੇ ਸਾਰੀ ਜਿਹੜੀ ਸੀ ਕਿ ਸੈਲ ਖਰਾਬ ਹੋ ਗਿਆ ਘੜੀ ਦਾ ਨਹੀਂ। ਉਹਨਾਂ ਦੇ ਬੰਦੇ ਜਿਨ੍ਹਾਂ ਨੇ ਗੈਰਤ ਖਾਣੀ ਹੁੰਦੀ ਹੈ ਨਾ, ਬਲਕਿ ਤੇ ਰੋਟੀ ਨਹੀਂ ਖਾਣ ਦਾ, ਗੈਰਤ ਵਾਲੀ ਜਗ੍ਹਾ ਨਹੀਂ ਪਾਈਦੀ। ਤੂੰ ਨਾ ਰਹਿਤਾ ਸਲਾਦ ਬਹੁਤ ਖਾਣਾ ਵਾ। ਮੇਰੀ ਈਦ ਲਈ ਖਰਾਬ ਕੀਤੀ ਵੱਡੀ। ਅੱਛਾ ਜੀ। ਮੈਂ 5 ਵਜੇ ਉੱਠਿਆ ਤੇ ਹਲੇ ਇਸ ਵਾਲੇ ਦਿਨ ਵੀ ਨਹੀਂ। ਈਦ ਵਾਲੇ ਦਿਨ ਮੈਂ ਕਿਹਾ ਕਿੱਥੇ ਕੁਆਂਟੀਆਂ ਕਹਿੰਦਾ ਭਾਈ ਸੇਵੀਆਂ ਫੜਾਉਣ ਗਈ ਸੀ ਮੈਂ। ਉਹ ਦੇਵੀ ਵਾਲੀ ਦੀ ਬਣਾਉਣ ਗਈ। ਬਾਜੀ ਇੰਨੇ ਵਜੇ ਤਾਂ ਗੈਸ ਨਹੀਂ ਆਉਂਦੀ, ਤੂੰ ਪਕਾ ਕੇ ਬੈਠੀ ਆ। ਮੈਂ ਤਾਂ ਗੈਸ ਨਹੀਂ 6 ਵਜੇ 7 ਵਜੇ ਨਹੀਂ ਤੇ 3 ਦਿਨ ਆਉਂਦੀ ਰਹਿੰਦੀ। ਮੈਂ ਕਹਿਣ ਡਿਆ ਮੈਂ 5 ਵਜੇ ਉੱਠਿਆ ਤੇ ਹਲੇ ਈਦ ਵਾਲੇ ਦਿਨ। ਮੈਂ ਕਿਹਾ ਕਿੱਧਰ ਤੇ ਛੁਰੀਆਂ ਬੜੀ ਕਹਿੰਦੀ ਮੇਰੇ ਆਰਡਰ ਆ, ਤੈਨੂੰ ਬੱਕਰੇ ਕਰ ਲਿਆ, ਅੱਗੋਂ ਇੱਕ ਬਹਿਣਾ ਕਰਨਾ ਤੇ ਟਰੂ ਵਾਲੇ ਦੇ ਮੂਡ ਕਰਨਾ। ਤੇ ਹੁਣ ਜਦੋਂ ਤੂੰ ਨਹੀਂ ਕੋਈ ਕੰਮ ਕਰਨਾ, ਉਹਨੇ ਤਾਂ ਫਿਰ ਦਿਹਾੜੀ ਲਾਣੀ। ਉਹ ਯਾਰ ਔਰਤਾਂ ਵਾਲੇ ਕੰਮ ਹੈਗੇ ਆ ਭਲਾ। ਹੱਸੇ ਬਾਜੀ ਤੇਰੇ ਮਰਦਾਂ ਲਈ ਹੈਗੇ ਕਿਹੜੇ ਤੇਰੇ? ਮਰਦਾਂ ਜਿਹੜਾ 47,000 ਦਾ ਮਹੀਨੇ ਦਾ ਤੂੰ ਇਹ ਮਰਦਾਂ ਨੇ ਕੰਮ। ਉਦੋਂ ਖਾਣਾ ਪੁੱਛੋ ਘਰ ਚ ਲੱਗਦੇ ਨੇ। ਬਸ ਮੇਰੀ ਲੈਦਗੀ ਕਰਾਓ ਇਹਦੇ ਕੋਲ। ਉਹ ਲਹਿਰ ਕੀ ਕਾਹਦੀ ਲਈ? ਮੈਂ ਇੱਕ ਦਿਨ ਸੱਚੀ ਮੁੱਚੀ ਸਵੇਰੇ 5 ਵਜੇ ਉੱਠਿਆ, ਐ ਵੇਰ ਹੱਡੀ ਉਹ ਦੋਦੀ ਨਾਲ ਲੜਨ ਲਈ ਉਹਨੂੰ ਅੱਜ ਕਰਕੇ ਘਨੇਰੇ ਚੁੱਕੇ ਆ ਤੇ ਅੱਜ ਕਰਕੇ ਮੁਲਾ ਕੇ ਚੁਫੇਰੇ ਬਾਹਰ ਬਾਹਰ ਜ਼ਮੀਨ ਤੇ ਮਾਰੇ ਉਹਦੀ ਬਾਹਰ ਇਹ ਤੋਂ। WWE ਵਾਈਫ ਆ। ਅੱਛਾ ਲੜ ਕੁੱਟ ਵੀ ਦਿੰਦੀ ਹੈ ਤੂੰ? ਹਾਂਜੀ ਇਤਿਹਾਸ ਸਿੱਧੇ ਕੀਤੇ ਅੱਜ ਮੈਂ। ਮੈਨੂੰ ਆਜ਼ਾਦੀ ਚਾਹੀਦੀ ਤੇ ਕੋਲੋਂ। ਮੈਂ ਆਜ਼ਾਦ ਨਹੀਂ ਕਰਨਾ। ਆਜ਼ਾਦੀ ਆ? ਹਲੇ ਹਾਲੇ ਆਜ਼ਾਦੀ ਚਾਹੀਦੀ ਹੈ ਤੈਨੂੰ? ਮੈਂ ਕਹਿੰਦਾ ਜਿੱਥੇ ਮਰਜ਼ੀ ਤੂੰ ਤੁਰੀ ਫਿਰਦੀ ਆ, ਤੈਨੂੰ ਹਾਲੇ? ਮੈਨੂੰ ਦਲੀਲ ਕਰਾਤਾ ਇੱਕ ਦਿਨ ਮੈਂ 5 ਵਜੇ ਉੱਠਿਆ ਤੇ ਹਲੇ ਹੀ। ਓ ਯਾਰ ਟਾਈਮ ਟੇਬਲ ਚੇਂਜ ਕਰੋਗੇ। ਯਾਰ ਤੈਨੂੰ 1 ਦਿਨ 2 ਦਿਨ 4 ਦਿਨ 10 ਦਿਨ 20 ਵਾਰੀ ਤੈਨੂੰ ਪਤਾ ਲੱਗਾ ਵੀ 5 ਵਜੇ ਨਹੀਂ ਹੁੰਦੀ ਏ, ਐਸੇ ਹੀ ਤੂੰ ਫੇਰ ਕਿਉਂ ਵੇਖਦਾ? ਹੁਣ ਤੂੰ ਯਕੀਨ ਕਰ ਲੈ ਵੀ 5 ਵਜੇ ਉਹਨੇ ਨਹੀਂ ਹੋਣਾ। ਮੈਂ ਬਾਹਰ ਜਾ ਕੇ ਵੇਖਿਆ ਉਹ ਵੀ ਢੀਠ ਆ, ਉਹ ਵੀ ਵੇਖਦਾ। ਮੈਂ ਬਾਹਰ ਜਾ ਕੇ ਵੇਖਿਆ ਤੇ ਸਾਈਕਲ 'ਚ ਹਵਾ ਭਰਦੀ ਪੰਪ ਲਾ, ਪਤਾ ਨਹੀਂ ਕਿਹੜਾ ਬੰਦਾ ਸੀ। ਉਹ ਯਾਰ ਉਹ ਕਿਤੇ ਤੁਰੀ ਜਾਂਦੀ ਹੋਈ ਕਿਸੇ ਨੇ ਕਹਿ ਦੇਣਾ। ਹੁਣ ਉਹ ਇਹੋ ਜਿਹੇ ਮਹੱਲੇ ਦੇ ਵਿੱਚ ਵੀ ਤੇ ਸਾਰੇ ਮਹੱਲੇ ਦੀਆਂ ਤੇ ਉਹ ਹੁੰਦੀਆਂ ਨੇ। ਇੱਕ ਮਿਸਾਲ ਦਾ ਲੇਕਿਨ ਬਾਜੀਆਂ ਡੈ ਪਿਓ, ਬਾਜੀ ਉਹ ਤੁਰੀ ਫਿਰਦੀ ਹੈ। ਮੇਰੀ ਗੈਰਤ ਗਵਾਰਾ ਨਹੀਂ ਕਰਦੀ। ਕੀ ਗੈਰਤ ਹੈ? ਗਵਾਰਾ ਨਹੀਂ ਕਰਦੀ। ਏਡੀ ਗੈਰਤ ਦਾ ਤੂੰ ਤੇ ਦਾਵਾ ਨਾ ਕਰ। ਆ 5-6 ਦਿਨ ਪਹਿਲੇ ਘਰ 'ਚ 1 ਰੁਪਈਆ ਨਹੀਂ, ਤਨਖਾਹ ਮੇਰੀ ਖਤਮ ਹੋ ਗਈ, ਖਰਚ ਖੁਰਚ ਲਈ, ਭੈਣ ਭਰਾਵਾਂ ਨੂੰ ਦੇ ਲੈ ਦਿੱਤੇ, ਭੁੱਖਾ ਮਰਨ ਡਿਆ। ਯਕੀਨ ਕਰੋ ਨਾਲ ਦੇ ਮਹੱਲੇ ਸ਼ਾਦੀ, ਮੈਂ 4 ਗਾਣੇ ਤੇ 10,000 ਰੁਪਈਆ ਆਇਆ, ਵਿੱਚੋਂ 5,000 ਲੁਕੋ ਗਿਆ। ਬਕਵਾਸ ਕਰਨ ਡਈ ਏ ਇਹ ਫਿਰ ਤੁਸੀਂ ਰਿਮਲ ਨਾਮ ਸਹੀ ਰੱਖਿਆ ਵਾ। ਮੈਂ ਜਿਹਦੀ ਇੱਜ਼ਤ ਦੀ ਖਾਤਰ ਨਾ ਜੀ ਇਹਦੀ ਕਿ ਕਿਸੇ ਕੋ ਮੰਗੇ ਨਾ ਜਾ ਕੇ। ਕਹਿ ਡਿਆ ਵਾ ਕਿ ਲੈ ਮੇਰੇ ਕੋ ਖਾ ਲੜੀਆ। ਪਿਛਲੇ ਹਫਤੇ ਸਾਡੀ ਸ਼ਾਦੀ ਦੀ ਸਾਲਗਿਰਹ ਸੀ। ਠੀਕ ਹੈ, ਤੂੰ ਸਵੇਰ ਉੱਠਿਆ 5 ਵਜੇ। ਸਵੇਰੇ ਭਾਬੀ ਨਹੀਂ ਕਰਦਾ 4:30 ਵਜੇ 5 ਵਜੇ ਉੱਠੀ ਨੂੰ ਮੈਂ ਚੱਲੀ। ਉਸ ਦਿਨ ਇਹਨੇ ਚਪੇੜਾਂ ਵਾਲੀ ਕਬੱਡੀ ਦਾ ਮੈਚ ਰੱਖ ਲਿਆ ਆਪਣਾ। ਓਏ ਹੋਏ ਸਾਲਗਿਰਹ ਸਾਰੀ ਬਰਬਾਦ ਕਰ। ਤੂੰ ਚੜਾ ਖਾ ਕੇ ਲਾ ਲਓ ਯਾਰ। ਨਹੀਂ ਇਹਨੇ ਮਾਰੀਆਂ ਦੰਦਲ ਪਾਤੇ ਇਹਨੇ ਅਗਲੇ। ਓਹੋ ਬਾਜੀ ਐਲਰਜੀ ਹੋਈ ਆ ਕਿ ਮੇਕਅਪ ਕੀਤਾ ਵਾ? ਮੇਕਅਪ ਆ ਯਾਰ। ਮੇਕਅਪ
ਜਦੋਂ ਗੱਲ ਕੀ ਹੋਵੇ ਫਿਰ ਇੰਜ ਦਾ ਹੁੰਦਾ ਵਾ। ਹੁਣ ਜ਼ਿਹਨੀ ਤੌਰ ਤੇ ਨਾ ਉਹਦੇ ਤੋਂ ਲੈਦਾ ਫਿਰ ਰਹੀ ਹੈ। ਫਿਰ ਰਹੀ ਆ ਇਸ ਔਰਤ ਨੇ ਆਪਣੇ ਸਹੁਰੇ ਦਾ ਬਾਲਾ ਕੱਢਤਾ ਸੀ ਸ਼ਰਤ ਲਾ ਕੇ। ਮੈਂ ਕਹਿੰਦਾ ਇਹਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਤੇ ਮੈਂ ਫੇਰ ਇਹਨੂੰ ਛੱਡਣ ਤੇ ਰਾਜ਼ੀ ਨਹੀਂ ਹੈਗਾ। ਕਿਹਨੇ ਕੀਤੀ? ਜਿਹਨੇ ਕੀਤੀ ਅੱਲਾ ਦਾ ਬੇੜਾ ਬਾਜੀ ਤੇਰਾ ਭਲਾ ਹੋ ਜਾਏ। ਮੇਰੀਆਂ ਭੈਣੇ ਤੂੰ ਤਾਂ ਸਾਡੇ ਸ਼ੋ ਫੈਮਿਲੀ ਸ਼ੋ ਆ। ਦੀੜੇ ਕਰ ਅੱਜ ਮੈਨੂੰ ਬਦਵਾਵਾਂ ਦੇ ਲਈ ਝੋਲੀਆਂ ਚੁੱਕ ਚੁੱਕ ਕੇ। ਦੱਸੋ ਮੈਂ ਕੀ ਕਰਾਂ? ਮੈਨੂੰ ਇਨਸਾਫ ਚਾਹੀਦਾ ਤੇ ਤੁਹਾਡੇ ਕੋਲ। ਤੈਨੂੰ ਇਨਸਾਫ ਨਹੀਂ ਮਿਲ ਸਕਦਾ। ਕਿਉਂ ਨਹੀਂ ਮਿਲ ਸਕਦਾ? ਗੈਰਤ ਵਾਲੇ ਬੰਦੇ ਜਿਹੜੇ ਹੁੰਦੇ ਨਾ ਉਹਨਾਂ ਦਾ ਨਹੀਂ ਹਿਸਾਬ ਹੁੰਦਾ, ਤੇਰਾ ਹੋਰ ਹਿਸਾਬ। ਉਹ ਗੈਰਤ ਵਾਲੇ ਸਾਰੇ ਕੰਮ ਉਹ ਕਰਨ ਦੇ ਹੀ ਆ, ਘਰ ਦੇ ਕੰਮ ਉਹ ਕਰਨ ਦੇ ਹੀ ਆ, ਵਾਧੇ ਘਾਟੇ ਦੇਣੇ ਲੈਣੇ ਉਹ ਕਲੀਅਰ ਕਰਨ ਦੇ ਹੀ ਆ, ਮਿਹਨਤ ਮਜ਼ਦੂਰੀ ਉਹ ਕਰਨ ਦੇ ਹੀ ਆ। ਮੇਰੇ ਤਾਂ ਮਸੂਰੀ ਦੀ ਤੂੰ ਕਿਸ ਚੱਕਰ ਦੇ ਵਿੱਚ ਰੋਣੇ ਆ? ਤੂੰ ਤੇ ਤੂੰ ਤੇ ਚਾਹੁੰਦਾ ਹੀ ਇਹ ਵੀ ਨਾ ਇਹੋ ਜਿਹੀ ਔਰਤ ਤੇਰੀ ਜ਼ਿੰਦਗੀ ਚੋਂ ਜਾਵੇ। ਮੈਂ ਕਹਿੰਦਾ ਵਾ ਕਿ ਮੈਂ ਵੱਟ ਦਊਗਾ, ਮੈਂ ਖੇਡਣਾ ਲਈ। ਮੈਂ ਕਿਤੇ 5 ਵਜੇ ਉੱਠਿਆ ਤੇ ਹਿੱਲ ਲਈ। ਆ ਲੈ ਤੇਰਾ ਟਾਈਮ ਨਹੀਂ ਇਨਸਾਫ ਲੈਣ ਵਾਲਾ। ਮੈਂ ਸੱਚੀ 9-10 ਵਜੇ ਉੱਠਦੇ ਨੂੰ ਇਨਸਾਫ ਦੇਣ। ਮੈਂ ਬਾਹਰ ਜਾ ਕੇ ਵੇਖਿਆ ਤੇ ਵਾਲ ਦੇ ਲਈ ਕੁਲਫੀਆਂ ਦੀ ਰੇੜੀ ਲਈ ਉੱਥੇ ਝੂਟੇ ਲੈਣ ਦੇ। ਬਸ ਕੀ ਪੀਣੀ ਉੱਤੇ ਨਹੀਂ ਬਣਦਾ ਤੇਰਾ। ਉਹ ਭਲਾ ਹੋਵੇ 5 ਵਜੇ ਆ ਗਏ ਤੇ ਮੈਂ ਝੂਠੇ ਬਗੈਰ ਸੀ। ਤੁਹਾਡਾ ਮਹੱਲਾ ਸਾਰਾ ਸਵੇਰੇ 5 ਵਜੇ ਸ਼ੁਰੂ ਹੋ ਜਾਂਦਾ ਕੰਮ ਕੁਮ ਕਰਨਾ। ਹਾਂਜੀ ਭਾਈ ਸਵੇਰੇ। ਬਾਜੀ ਵੈਸੇ ਇੱਕ ਗੱਲ ਕਰਾਂ, ਤੁਹਾਡਾ ਬੜਾ ਰੰਗੀਨ ਮੰਜੇ ਤੇ ਪਾਵੇ ਵਰਗਾ ਮੂੰਹ ਆ, ਬੜਾ ਖੁਸ਼ਹਾਲ ਜਿਹਾ ਅੰਦਰ ਕੇ ਗਿਆ। ਬੜੇ ਧੋਖੇ ਕੀਤੇ ਇਹਨਾਂ ਨੇ ਸ਼ਾਦੀ ਤੋਂ ਪਹਿਲੇ। ਸਾਨੂੰ ਬੜੀ ਗੱਲ ਸੁਣਾਈ ਮੇਰੇ ਮਾਪਿਓ ਨੂੰ ਕਿ ਸਾਰੀ ਫੈਮਿਲੀ ਇੰਜੀਨੀਅਰ ਆ ਸ਼ਾਦੀ ਇਹਦੇ ਵਿਆਹ ਤੋਂ ਬਾਅਦ 'ਚ ਪਤਾ ਲੱਗਾ ਅੰਤਰ ਜਾਣੇ ਨਾ ਟੋਕਰੀ ਨਾਲ ਸੜਕਾਂ ਤੇ ਬਜਰੀ ਸੁੱਟਣ ਦਾ। ਉਹ ਘੁਮਾ ਕੇ ਜਿਹੜੀ ਸਿੱਟਦੇ। ਹਾਂਜੀ ਬਾਕੀ ਮਾਈਂਡ ਨਾ ਕਰਨਾ, ਤੁਹਾਡਾ ਜੰਮੂ ਖੜਕਾਣ ਵਾਲੇ ਡੱਬੇ ਵਰਗਾ ਮੂੰਹ ਹੋ ਗਿਆ। ਯਾਰ ਨਹੀਂ ਨਾ ਤੁਸੀਂ ਉਹਨੂੰ ਨਾ ਹੀ ਕਰੀਦਾ ਹੁੰਦਾ। ਉਹ ਬੰਦਾ ਕੋਈ ਨਾਰ ਵਾਲੀ ਰੇੜੀ ਲੱਗੀ ਹੋਵੇ ਨਾ, ਉਹਨੇ ਇਦਾਂ ਦਾ ਨਾਰ ਕੱਟ ਕੇ ਡਿਸਪਲੇ ਲਾਇਆ ਹੁੰਦਾ। ਅੱਛਾ ਤੂੰ ਮੈਨੂੰ ਦੱਸ, ਤੂੰ 5 ਵਜੇ ਅਲਾਰਮ ਲਾ ਕੇ ਉੱਠਦਾ? ਅਲਾਰਮ ਲਾਇਆ ਹੁੰਦਾ ਜਾਂ ਤੇਰੀ ਅੱਖ ਖੁੱਲਦੀ ਮੇਰੀ ਅੱਖ ਖੁੱਲ ਜਾਂਦੀ 5 ਵਜੇ ਪੂਰੇ? ਮੈਂ ਕਹਿੰਦਾ ਸਾਡੇ ਪੂਰੇ ਇਲਾਕੇ ਕੋ ਇਹਦਾ ਰਿਕਾਰਡ ਹੈ। ਮੈਂ ਕਹਿੰਦਾ ਜਿਹੜੀ ਸਿਫਤ ਹੈ ਉਹ ਕਰਨੀ ਚਾਹੀਦੀ। ਉਹ ਵਾਜਾ ਨਹੀਂ ਹੁੰਦਾ ਜਿਹੜਾ ਸਿਲਵਰ ਦਾ, ਉਹ ਪੂਰੇ ਮਹੱਲੇ 'ਚ ਸਿਰਫ ਇਹਦੇ ਕੋਈ ਵੱਜਦਾ ਜੀ। ਉਹ ਲੇਕਿਨ ਤੂੰ ਖੁਸ਼ ਨਸੀਬ ਆ ਸੱਚੀ ਯਾਰ। ਹਾਏ ਅੱਗ ਬੁਝਾਉਣ ਸਿਲੰਡਰ ਦਾ ਮੂੰਹ ਬਾਜੀ ਮੇਰੀ ਦਾ ਬਾਜੀ ਤੇ ਬਾਜੀ ਨਾਲ ਨਿਭਾ ਕਰਨ ਲਈ। ਉਹ ਜਿੱਦਾਂ ਹੀ ਉਹਦੀ ਰੁਟੀਨ ਨਾ ਉੱਠਣ ਦੀ, ਸਗਾ ਭੈਣ ਭਰਾ ਨਾਲ ਨਿਭਾ ਕਰੇ ਯਾਰ। ਅੱਛਾ ਤੂੰ 5 ਵਜੇ ਉੱਠ ਕੇ ਵੇਖਦਾ ਵੀ ਕਿੱਥੇ, ਉਸ ਤੋਂ ਬਾਅਦ ਫੇਰ ਸੌ ਜਾਂਦਾ ਤੂੰ? ਦਹੀਂ ਨਹੀਂ ਫਿਰ ਆ ਕੇ ਤੇ ਨਹਾ ਨੂੰ ਕੇ ਕੰਮ ਤੇ ਚਲਾ ਗਿਆ। ਕਿਹੜੇ ਕੰਮ ਤੇ? ਜਿੱਥੇ ਇਹਨੇ ਮੈਨੂੰ ਭੇਜਣਾ। ਪੈਸੇ ਪੂਸੇ ਦੇਣੇ ਆ ਨਾ, ਮੈਂ ਪਿੱਜਾ ਕਰਿਆਨਾ ਕੋ ਚੱਲ ਅੱਛਾ ਜਾ। ਵੀ ਉਹ ਵੀ ਵਿਚਾਰੀ ਕਰਦੀ ਰਹੀ, ਯਾਨੀ ਤੂੰ ਰਾਸਾ ਰੂਸਾ ਵੀ ਪਾ ਕੇ ਗਈ ਨਹੀਂ ਦਿੱਤੀਆਂ ਨੇ ਜੀ ਤੇ ਕੰਮ ਨਹੀਂ ਕਰਦਾ। ਨਾ ਬਿੱਲਾ ਬਾਜੀ ਬੜਾ ਤੇਰਾ ਲਾਲ ਕੁਰਕਰੇ ਪੈਕਟਰ ਦਾ ਮੂੰਹ। ਯਾਰ ਤੂੰ ਉਧਰ ਹੀ ਮੇਕਅਪ ਕਿਤੇ ਤੁਹਾਡੀਆਂ ਬੁੱਢੀਆਂ ਨਹੀਂ ਮੇਕਅਪ ਨਾ ਕਰਦੀਆਂ? ਜੀ ਸਾਡੇ ਸਾਦਾ ਹੀ ਆ, ਸਾਦਾ ਸਪਰੈਟੀ। ਵੇਖ ਮੇਰੀਆਂ ਕੁਆਲਟੀਆਂ, ਉਹਨੂੰ ਇੱਕ ਚੀਜ਼ ਨਜ਼ਰ ਆਉਂਦੀ ਹੈ, ਨਾਰ ਮੈਂ ਨਜ਼ਰ ਆ ਰਹੀ ਆ। ਇਹਦੇ ਨਾਲੋਂ ਲਹਿਦਾ ਹੋ ਕੇ ਤੇਰੀ ਅੱਗੇ ਫਿਊਚਰ ਪਲੈਨਿੰਗ ਕੀ ਹੈ? ਅੱਗੇ ਕੀ ਕਰੇਂਗੀ ਤੂੰ? ਦਾ ਫਿਊਚਰ ਪਲਾਨਿੰਗ ਸਿਰਫ ਮੰਜੀ ਤੇ ਹੋਣਾ ਇਹਨੇ। ਕਿਉਂ ਮੰਜੀ ਤੇ ਹੋਣਾ? ਮੈਂ ਲੱਤਾਂ 'ਚੋਂ ਵੱਢ ਦੇਣੀ ਤੇਰੀ। ਇਹ ਦੇਖਿਆ ਜੇ ਉਹ ਲੱਤਾਂ ਗੈਰਤ ਵਾਲੇ ਵੱਢਦੇ ਆ। ਨਾ ਸਾਡੇ ਬੜੀਆਂ ਲੱਤਾਂ ਨੇ। ਹਾਂਜੀ ਮੰਗਦੇ ਸਾਰੇ ਲੱਤਾਂ ਵਢਾ ਕੇ ਨਾ। ਤੂੰ ਸਵੇਰੇ 5 ਵਜੇ ਉੱਠਿਆ, ਤੇਰੀ ਬੁੱਢੀ ਹੈ ਨਹੀਂ। ਆਹੋ। ਦੂਜੇ ਦਿਨ ਉੱਠਿਆ ਹੈ ਨਹੀਂ, ਤੀਜੇ ਦਿਨ ਉੱਠਿਆ ਹੈ ਨਹੀਂ। ਕਿੰਨੇ ਸਾਲ ਹੋ ਗਏ ਹੁਣ ਤੂੰ ਕਹਿੰਦੇ ਮੈਂ ਲੱਤਾਂ ਵੱਢ ਦੇਣੀ? ਮੈਂ ਤਾਂ ਇਹ ਵੀ ਤਾਂ ਨਾਲ ਕਹਿੰਦਾ ਰਿਹਾ ਚਲੋ ਖੈਰ ਹੈ। ਤੇ ਫਿਰ ਅੱਗੋਂ ਵੀ ਕਹੀ ਜਾ ਜਿਹੜੇ 10-12 ਸਾਲ ਹੈਗੇ ਹੁਣ ਨਹੀਂ ਬਰਦਾਸ਼ਤ ਹੁੰਦਾ ਮੇਰੇ ਕੋਲ। ਨਹੀਂ ਬਰਦਾਸ਼ਤ ਹੁੰਦਾ, ਫਿਰ ਛੱਡ ਦੇ ਉਹਨੂੰ। ਨਹੀਂ ਛੱਡਣਾ ਨਹੀਂ। ਮੈਂ ਕਹਿ ਇੱਕ ਦਿਨ ਭਾਬੀ ਨੂੰ ਕਹਿਣ ਜਦੋਂ 5 ਵਜੇ ਨਿਕਲੇਗੀ ਨਾ, ਉਹ ਦੱਸ ਦੇ ਮੈਂ ਘੜੀ ਛੱਡ ਕਰਦੀ। ਇੱਕ ਦਿਨ ਸੁੱਤਾ ਉੱਠਿਆ ਤੇ ਅੱਖਾਂ ਬੰਦ ਕਰਕੇ ਦੁਆਵਾਂ ਮੰਗਦੀ ਆ, ਅੱਲਾ 5 ਨਾ ਵਜੇ ਯਾ ਅੱਲਾ 5 ਨਾ। ਮੈਂ ਕਹਿ ਰਿਹਾ ਬਿਰਲਾ ਬੱਸ 'ਚ ਸਫ਼ਰ ਕੀਤਾ, ਉਹ ਉੱਠ ਕੇ ਸਾਰੀਆਂ ਸਵਾਰੀਆਂ ਕੋ ਕਿਰਾਇਆ ਬੜੀ ਜਾ। ਨਹੀਂ ਤੈਨੂੰ ਕਿਹਾ ਸੀ ਉਹਨੇ। ਇੱਕ ਦਿਨ ਉਹ ਵਿਚਾਰੀ ਘਰ ਇਹਨੂੰ ਪੁੱਛਣ ਦੇ 5 ਵਜੇ ਗਈ ਸੀ ਨਾ, ਉਹ ਕਹਿੰਦੀ ਕਿੰਨੇ ਕੋ ਕਰਨ? ਕਹਿੰਦੇ ਅੱਜ ਮੇਰੀ ਆਖਰੀ ਨਾ ਖੁੱਲੀ। ਹਾਂ ਬਾਕੀ ਤੁਸੀਂ ਗੈਰ ਦੀ ਗੱਲ ਕਰੇ, ਤੁਹਾਡੇ ਗੈਰ ਦੀ ਫੁਹਾਰ ਵੀ ਨਹੀਂ ਹੈ ਬੜੇ ਜੀ। ਇਹੋ ਜੀ ਬੁੱਢੀ ਲੱਭਣੀ ਨਹੀਂ, ਕਮਾ ਕੇ ਵੀ ਦੇ ਰਹੀ, ਬਾਹਰ ਅੰਦਰ ਵੀ ਦੇਖ ਰਹੀ। ਹਾਂ। ਈਜ਼ੀ ਚੱਲ ਮੋਡ। ਤੂੰ ਹੁਣ ਏਦਾਂ ਕਰ, ਤੂੰ ਰਹਿਣ ਦੇ, ਤੂੰ ਕਰਨਾ ਗੁਜ਼ਾਰਾ ਕਰ ਲੈ ਜਿੱਥੇ ਇੰਨਾ ਹੈਗਾ ਵਾ। ਤੂੰ ਬਾਹਰ ਨਹੀਂ ਜਾਣਾ। ਮੈਨੂੰ ਤਾਂ ਇੰਝ ਹੀ ਲੱਗਦਾ ਜਿਵੇਂ ਬੰਦਾ ਗੋਦ ਲਿਆ ਵਾ। ਨਹੀਂ ਤੂੰ ਛੱਡ ਦੇ, ਤੂੰ ਵੀ ਕੰਮ ਖਰਾਬ ਕਰਦੀ ਨਾ ਤੇਰੇ ਦੀਆਂ ਬੁੱਢੀਆਂ। ਕੀ ਮੈਂ ਕੀ ਜਦੋਂ ਖਰਾਬ ਕੀਤਾ? ਬੈਠੀ ਰਹਿ ਘਰ, ਉਹਨੂੰ ਕਹ ਵੀ ਲਿਆ ਦੇ ਮੈਂ ਪਕਾ ਦੂੰਗੀ, ਲਿਆ ਦੇ ਮੈਂ ਚਾਹ ਬਣਾ ਦੂੰਗੀ। ਜਦੋਂ ਆਪ ਤੇ ਉੱਠ ਕੇ ਤੁਰ ਪੈਂਦੀ ਹੈ ਨਾ, ਫਿਰ ਬੰਦੇ ਈਜ਼ੀ ਹੋ ਜਾਂਦੇ। ਇਹ ਤੂੰ ਗਲਤੀ ਕੀਤੀ, ਤੇਰਾ ਹੱਕ ਹੀ ਨਹੀਂ ਸੀ ਬਣਦਾ। ਤੂੰ ਪਹਿਲੇ ਦਿਨ ਕਹਿੰਦੀ ਵੀ ਭਲਿਆ ਬੈਠੀ ਆ ਮੈਂ, ਇਹਦੀ ਨਾ ਮੈਂ ਬਾਹਰ ਜਾਣਾ ਹੀ, ਨਾ ਮੈਂ ਕਿਸੇ ਗੈਰ ਬੰਦੇ ਦੇ ਮੱਥੇ ਲੱਗਣਾ ਹੀ, ਨਾ ਮੈਂ ਦੁੱਧ ਪਵਾਉਣਾ ਹੀ, ਠੀਕ ਆ, ਨਾ ਮੈਂ ਕਿਤੇ ਆਟਾ ਲੈਣ ਜਾਣਾ ਹੀ, ਨਾ ਮੈਂ ਕਿਤੇ ਮਜ਼ਦੂਰੀ ਕਰਨ ਜਾਣੀ। ਆ ਬੈਠੀ ਆ, ਲਿਆ ਦੇਗਾ ਖਾ ਲਾਂਗੀ, ਨਹੀਂ ਤੇ ਭਈ ਤੇਰੇ ਨਾਲ ਹੀ ਆ। ਬਸ ਹੁਣ ਮੈਂ ਮੈਂ ਦੇਖਦੀ ਆ ਵੀ ਤੂੰ ਕਿੰਨੀ ਕਿ ਤੇਰੇ ਤੋਂ ਦੇਖਦਾ ਵੀ ਮੇਰੀ ਬੁੱਢੀ ਭੁੱਖੀ ਪਈ। ਏਦਾਂ ਹੀ। ਆਪੇ ਜਦੋਂ ਤੂੰ ਕਰਨ ਲੱਗ ਪਈ, ਅਗਲਾ ਚੌੜ ਹੋ ਗਿਆ। ਹਾਂ ਹੁਣ ਮੈਂ ਤੇ ਜਿਹੜਾ ਨਿਚੋੜ ਕੱਢਿਆ ਨਾ, ਗੱਲ ਆ। ਭਰਜਾਈ ਦੀ ਗੈਦਰਿੰਗ ਨਹੀਂ ਸਹੀ। ਮੈਂ ਜਾਨੀ ਸਭ ਸਿੱਧੀ ਸਾਫ਼ ਗੱਲ ਜੀ। ਸਭ ਤੋਂ ਪਹਿਲੇ ਨੰਬਰ ਤੇ ਮੈਂ ਇਹਨੂੰ ਬਾਹਰ ਨਹੀਂ ਨਿਕਲਣ ਦੇਣਾ। ਓ ਯਾਰ ਤੂੰ ਇਹ ਕਿੱਥੋਂ ਕਹਿੰਦਾ ਨਿਕਲਣ ਨਹੀਂ ਦੇਣਾ? ਉਹ ਜਾਨ ਉਹ ਛਡਾ ਰਹੀ ਆ, ਉਹਦੀਆਂ ਸ਼ਰਤਾਂ ਮੰਨੀਆਂ ਜਾਣੀਆਂ, ਤੂੰ ਦੱਸ ਆਪਣੀਆਂ। ਨਹੀਂ ਮੈਂ ਕਹਿੰਦੇ ਹੁਣ ਅੱਛਾ ਮੇਰੀ ਸੁਣ ਗੱਲ। ਬਾਜੀ ਮੇਰੇ ਕੋਲ ਨਹੀਂ ਬਰਦਾਸ਼ਤ ਹੁੰਦੀ ਹੁਣ।
ਜੇ ਨਹੀਂ ਬਾਹਰ ਜਾਣ ਦੇਣਾ ਫਿਰ 4:30 ਵਜੇ ਉੱਠਣਾ ਪੈਣਾ। ਜਿਹੜੀ ਗੱਲ ਹੈ ਇੱਥੇ ਪੱਥਰ ਦੇ ਲਕੀਰ ਹੀ ਲਕੀਰ ਆ ਚੱਲ। ਬਸ ਮੈਨੂੰ ਰੋਕੇ ਨਾ ਭਾਜੀ ਇਹ ਔਰਤਾਂ ਵਾਲਾ ਡਾਇਲੌਗ ਨਹੀਂ। ਭਾਜੀ ਤੇਰਾ ਅੱਛਾ ਕੰਮ ਨੀ ਮੈਂ ਕਰਨ ਅੱਛਾ ਡਈ ਚਲੋ ਦੱਸੋ ਹੁਣ ਮੈਂ ਕਹਿੰਦਾ ਤੂੰ ਨਾ ਜਾ ਬਾਹਰ, ਹੈ ਤੂੰ ਬਾਹਰ ਨਾ ਜਾ, ਤੂੰ ਘਰੇ ਰਿਹਾ ਕਰ। ਫੇਰ ਮੈਂ ਨਹੀਂ ਬਸਣਾ। ਤੂੰ ਫਿਰ ਬਾਹਰ ਆ, ਘਰ ਕਦੀ ਕਦੀ ਆ ਜਾ ਕਰ। ਹਾਂ ਆ ਤੇਰੀ ਇਹ ਗੱਲ ਦਿਲ ਲੱਗੀ, ਇਹ ਹੀ ਜਵਾਨਾਂ ਵਾਲੀ ਗੱਲ ਕੀਤੀ। ਅੱਛਾ ਹੁਣ ਮਤਲਬ ਤੇਰਾ ਦਿਲ ਨਹੀਂ ਲੱਗਦਾ ਘਰ? ਨਹੀਂ ਹੁਣ ਮੈਂ ਬੋਰ ਹੋ ਜਾਣੀ ਇਹਦੇ ਵੇਖ ਵੇਖ ਕੇ। ਬਾਜੀ ਬੜਾ ਤੇਰਾ ਨੇਪਾਲ ਦੇ ਝੰਡੇ ਵਰਗਾ ਮੂੰਹ ਆ, ਮੇਰੀ ਭੈਣ ਨੇ ਡਾਲਰ ਕੀਤੀ ਤੀ ਹੱਥ ਹੈ। ਤੇਰਾ ਸਿਰ ਦਾ ਸਾਈਆਂ ਤੇ ਤੋਂ ਵੱਡਾ ਵਾ, ਅਦਬ ਇਹਤਰਾਮ ਕਰਿਆ ਕਰ, ਘਰ ਵਾਸਤੇ ਸੁਣ ਲੈ। ਯਾਰ ਸਿਰ ਦਾ ਸਾਈਂ ਅਦਬ ਇਹਤਰਾਮ ਆਪਣੀਆਂ ਕਰਤੂਤਾਂ ਨਾ ਹੁੰਦਾ ਵਾ। ਉਸਤਾਦ ਜੀ ਹੁਣ ਉਹ ਬਸ ਪਦੈਸ਼ੀ ਬਗੈਰ ਤਾਂ ਅਸੀਂ ਸੈੱਟ ਨਹੀਂ ਕਰ ਸਕਦੇ। ਉਹਦੇ ਚੋਂ ਨਿਕਲ ਨਹੀਂ ਕਿਉਂਕਿ ਉਹ 5 ਵਜੇ ਹੀ ਉੱਠ ਰਹੇ ਹੋ। ਉਹ ਜਨਰੇਟਿਕ ਹੈਗਾ ਵਾ, ਇਹ ਆਪਣੇ ਕਲਾਕ ਦੀ ਵਜ੍ਹਾ ਤੋਂ ਕਿਸ ਹੋ ਰਹੇ ਹੋ। ਕਲਾਕ ਦੀ ਆਪਣੀ ਟਾਈਮਿੰਗ ਦੇ ਵਜ੍ਹਾ ਛਤਰ ਖਾਣ ਦੇ ਔਰ ਜਨਰੇਟਿਕ ਪਤਾ ਬਗੈਰ ਤੂੰ ਹੁਣ ਕੀ ਚਾਹੁੰਦੀ, ਤੈਨੂੰ ਕਿੰਨਾ ਰੋਜ਼ ਦਾ ਖਰਚਾ ਦੇਵੇ ਤੇ ਤੂੰ ਘਰੋਂ ਨਹੀਂ ਨਿਕਲੇਂਗੀ, ਆਪੇ ਘਰੇ ਜਾਣਾ? ਕਿੰਨਾ ਖਰਚਾ ਮੇਰੇ ਕੋਲ ਲੈ ਜਾਵੇ ਬਸ, ਮੈਨੂੰ ਰੋਕੇ ਨਾ। ਮੈਨੂੰ ਘਰ ਆਉਂਦਾ ਨਾ ਕਹੇ ਬਸ। ਯਾਰ ਇਹ ਕੀ ਹੈ? ਲੇਕਿਨ ਗੱਲ ਸੁਣੋ ਜਾਨੀ ਸਾਹਿਬ, ਅਸੀਂ ਵੀ ਗੈਰ ਤੋਂ ਲੱਤਾਂ ਵੜ ਦਿੰਨੇ ਆ। ਉਹ ਪਤਾ ਨਹੀਂ ਤੂੰ ਕਿਦੋਂ ਵੜਦਾ ਵਾ। ਤੂੰ ਇਦਾਂ ਨਾ ਕਹਿ ਤੂੰ ਕਿ ਅਸੀਂ ਵੀ ਗੈਰਤ ਤੋਂ ਸਵੇਰੇ 5 ਵਜੇ ਉੱਠ ਕੇ ਮੰਜੀ ਦੇਖਦੇ ਆ। 3 ਦਿਨ ਜਾ ਸਕਦੀ ਹੈ, ਹੈ 3 ਦਿਨ ਜਾਵੇ, 4 ਦਿਨ ਮੈਂ ਨਹੀਂ ਜਾਣਦੀ। ਸਿੱਧੀ ਗੱਲ ਇਹ ਤੇ ਮੈਂ ਵੜ ਦੇਣਾ। ਯਾਰ ਵਾਹ 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 ਕੀ ਮੈਂ ਇੱਕ ਸਾਲ ਆ ਪਾ ਦੂ ਗੈਰ ਤੇ ਖਾਦੀ ਨਾ, ਤੇਰਾ ਹਫਤੇ 10 ਕਿਲੋ ਵਜ਼ਨ ਘਟ ਜਾਣਾ। ਤੂੰ ਗੈਰ ਤੇਰਾ 3 ਦਿਨ ਜਿੱਥੇ ਮਰਜ਼ੀ ਜਾਵੇ ਨਹੀਂ ਜਿੱਥੇ ਮਰਜ਼ੀ ਕੀ ਆਪਣੀ ਫੈਕਟਰੀ ਜਾਵੇ, ਜਿੱਥੇ ਮਰਜ਼ੀ ਜਾਵੇ। ਤੇ ਲੇਕਿਨ ਕਿਉਂ ਮੈਂ- ਫੈਕਟਰੀ ਜਿੱਥੇ ਕੰਮ ਕਰਦੀ ਅਗਲਿਆਂ ਨੇ ਇਦਾਂ ਕਰਨਾ ਵਾ? ਮੈਨੂੰ ਮਾਣ ਹੈ ਇਹਦੇ ਤੇ। ਸ਼ੱਕ ਨਹੀਂ ਹੈ। ਵੈਸੇ ਬਾਜੀ ਤੂੰ ਜਾ ਫੈਕਟਰੀ ਸਵੇਰੇ ਉਹਦੀ ਜਗ੍ਹਾ ਤੇ। ਕਿਉਂ ਭਈਆ? ਕਿਉਂ ਕੀ? ਹਾਂ, ਮੈਂ ਤਾਂ ਖੁੱਲੀ ਡੁੱਲੀ ਹੋ ਕੇ ਫਿਰਾਂ, ਹਾਂ ਮੈਨੂੰ ਪਤਾ ਲੱਗੇ ਸ਼ਾਮੀ ਉਹ 7 ਤੂੰ ਵਜੇ ਘਰ ਰਹਿ ਹਾਂ, ਹੈ ਘਰ ਕਿਉਂ ਨਹੀਂ ਰਹਿੰਦੀ ਤੂੰ? ਅੱਗ ਲੱਗੇ ਹੋ ਜੇ ਘਰ ਨੂੰ ਜਿੱਥੇ ਹੀ ਰਹੀ ਜਾਂਦਾ। ਬਾਜੀ ਵੈਸੇ ਤੁਹਾਡੀਆਂ ਕਲਮਾਂ ਜਿਹੜੀਆਂ ਤੁਸੀਂ ਆਪ ਘਰ ਸੈੱਟ ਕੀਤੀਆਂ ਵਾ। ਉਹ ਯਾਰ ਉਹ ਵਿਚਾਰੀ ਦੀ ਮੱਤ ਤੇ ਵੱਜੀ ਆ। ਉਹ ਤਕਰੀਬਨ ਉਹ ਮਰਦਾਂ ਵਾਲਾ ਹੀ ਉਹਦਾ ਹਿਸਾਬ ਹੋਇਆ ਪਿਆ। ਹੋਇਆ। ਔਰਤ ਤੇ ਉਹਨੇ ਰਹਿਣ ਨਹੀਂ ਦਿੱਤੀ। ਹੁਸਨ ਢਲ ਗਿਆ। ਮੈਨੂੰ ਟਾਈਮ ਨਹੀਂ ਦਿੰਦੀ, ਲੈ ਲੈ ਮੇਰੀ ਗੱਲ ਨਹੀਂ ਮੰਨਦੀ। ਕਿਉਂ ਮੰਨੇ ਤੇਰੀ ਗੱਲ? ਮੈਨੂੰ ਕੱਪੜੇ ਇਸਤਰੀ ਕਰਕੇ ਦੇਵੇ ਟਾਈਮ ਨਾਲ। ਓਏ ਉਹ ਬੰਦੇ ਕਹਿੰਦੇ ਨੇ ਜਿਹੜੇ ਬੰਦੇ ਜਾਨੀ ਸਾਹਿਬ ਗੈਰਤ ਤੋਂ ਲੱਤਾਂ ਵੜਦੀ ਦੀਆਂ, ਇਹਨੂੰ ਸੱਚੀ ਮੁੱਚੀ ਮੈਂ ਕਹਿਣ ਡਿਆ ਵਾਂ। ਸਵੇਰੇ ਮੈਂ ਉੱਠਾਂ, ਇੱਕ ਤੇ ਮੇਰੇ ਅੱਗੇ ਉੱਚੀ ਨਹੀਂ ਬੋਲਣਾ। ਕਿੰਨੇ ਚੁੱਪ ਹੈ। ਉਹਨੇ ਉੱਚੀ ਵੇਖ ਕਰ ਥੱਲੇ ਰੱਖ। ਮੇਰੇ ਅੱਗੇ ਮੇਰੇ ਕੱਪੜੇ ਇਸਤਰੀ ਕਰਕੇ ਮੈਨੂੰ ਮਿਲਣ, ਮੈਨੂੰ ਨਾਸ਼ਤਾ ਟਾਈਮ ਨਾ ਮਿਲੇ, ਉਸ ਤੋਂ ਬਾਅਦ ਇਹ ਜਿੱਥੇ ਜਾਵੇ ਜਾਵੇ, ਬਸ ਮੈਨੂੰ ਕੋਈ ਟੈਨਸ਼ਨ ਨਹੀਂ ਹੈ। ਮੇਰੀ ਇੱਕੋ ਤੇ ਉਹ ਦੁਆ। ਜਿਹੜੀਆਂ ਲੱਤਾਂ ਕਿਹੜੀ ਗੱਲੋਂ ਵੜਦੇ ਤੁਸੀਂ? ਹੈ ਲੱਤਾਂ ਜਿਹੜੀਆਂ ਵੜਦੇ ਉਹ ਕਿਹੜੀ ਗੱਲੋਂ ਵੜਦੇ ਵੀ ਕੱਪੜੇ ਨਾ ਇਸਤਰੀ ਕਰਕੇ ਜਾਵੇ? ਮੈਂ ਕਹਿਣ ਡਿਆ ਜੇ ਮੇਰੀ ਬਗੈਰ ਇਜਾਜ਼ਤ ਤੋਂ ਜੇ ਕਿਤੇ ਗਈ, ਮੈਨੂੰ ਦੱਸ ਕੇ ਜਾਵੇ। ਨਹੀਂ ਲੱਤਾਂ ਕਾਹਤੋਂ ਵੜਦੇ, ਹਾਲੀ ਚ ਪਾਉਣੀਆਂ ਹੁੰਦੀਆਂ। ਅੱਛਾ ਤੈਨੂੰ ਦੱਸ ਕੇ ਜਿੱਥੇ ਮਰਜ਼ੀ ਜਾਵੇ। ਮੈਨੂੰ ਦੱਸ ਕੇ ਜਾਵੇ। ਇਤਮਾਦ ਚ ਤੇ ਲੱਗੇ ਨਾ। ਅਤਮਾਦ ਬਸ ਮੇਰੀ ਤੇ ਦਵਾ ਤੋਂ ਸੁੱਤਾ ਹੀ ਸੌਂ ਜਾ। ਇੱਕ ਬੜੀ ਝੋਲੀ ਬਾਰ-ਬਾਰ ਨਾ ਚੁੱਕੀ ਜਾ। ਇੱਥੇ ਗੈਰਤ ਖਾਦੀ। ਬਾਜੀ। ਗੈਰਤ ਹੈ ਵਸਾ। ਨਹੀਂ ਨਹੀਂ ਉਹ ਤੇਰੇ ਨਾਲ ਪਿਆਰ ਕਰਦਾ ਵਾ, ਨਾ ਇਦਾਂ ਕਰ। ਤੁਹਾਡਾ ਤੂੰ ਵੀ ਉਹਦੇ ਨਾਲ ਕਰਦੀ ਐ, ਤੂੰ ਹੁਣ ਗੱਲਾਂ ਕਰਨ ਨਹੀਂ ਆ। ਜਿੱਦਣ ਉਹਨੇ ਕਿਤੇ ਸਾਈਨ ਕੀਤੇ ਨਾ ਤਲਾਕ ਦੇ ਪੇਪਰ ਤੇ, ਹਾਏ ਤੇਰਾ ਉਦੋਂ ਕਲੇਜਾ ਮੂੰਹ ਨੂੰ ਆਉਣਾ। ਤੈਨੂੰ ਇਹੀ ਕਹਿ ਰਿਹਾ ਵਾ ਵੀ ਦੱਸ ਕੀ ਉਹਨੂੰ ਕਹੀਏ ਅਸੀਂ ਮਨਾ ਲੈਨੇ। ਤੈਨੂੰ ਖਰਚਾ ਰੋਜ਼ ਦਾ ਕਿੰਨਾ ਦੇਵੇ? ਕਿੰਨੇ ਵਜੇ ਉੱਠੇ? ਤੇ ਉੱਠੇ ਕਿੰਨੇ ਵਜੇ ਕੰਮ ਤੇ ਜਾਵੇ? ਐਦਾਂ ਹੀ ਤੂੰ ਬਾਹਰ ਨਹੀਂ ਜਾਣਾ। ਹੈ ਹਾਂ ਤੂੰ ਨਹੀਂ ਬਾਹਰ ਜਾਣਾ। ਇਹਨੂੰ ਪੁੱਛੋ ਕਿੰਨੇ ਲੈਣੇ ਆ, ਮੈਨੂੰ ਨਾ ਰੋਕੇ। ਇੰਨੀ ਸੀ ਕੀ ਹਟਣ ਨੂੰ। ਲੈ ਮੁੱਕ ਗਈ ਅੱਜ ਪੰਚਾਇਤ ਮੁੱਕ ਗਈ। ਦੋਵਾਂ ਪਾਸੇ ਭਾਈ ਗੇਮ ਵਧੀ ਪਈ। ਕੋਈ ਹਿਸਾਬ ਨਹੀਂ ਹੈਗਾ। ਮੈਂ ਦੁੱਧ ਦੀ ਕੋ ਮੈਨੂੰ ਨਾ ਰੋਕੇ, ਮੈਂ ਉਹਦੇ ਨਾਲ ਅੱਧਾ ਘੰਟਾ ਗੱਲਾਂ ਕਰਾਂ, ਮੈਂ 15 ਮਿੰਟਾਂ ਕਿ ਕਰਾਂ। ਮੈਂ ਕਿਹਾ ਕੁਝ, ਮੈਨੂੰ ਪਤਾ ਤੇਰੀ ਫਰੈਂਡਸ਼ਿਪ ਹੈ ਉਹਦੇ ਨਾਲ, ਮੈਂ ਕੁਝ ਵੀ ਨਹੀਂ ਕਰਦਾ। ਚਾਚਾ ਨਾ ਕਹਿ ਨਹੀਂ। ਕਿਉਂਕਿ ਜਿੱਥੇ ਬਣਦਾ ਉੱਥੇ ਮੈਂ ਆਪ ਨਹੀਂ ਰੋਕਦਾ ਤੈਨੂੰ। ਸਿਰਫ ਬਣਦਾ ਲੋ। ਅਮਾ ਮਾਲਕ ਮੈਨੂੰ ਨਾ ਰੋਕੇ। ਉੱਥੇ ਮੈਂ ਤੈਨੂੰ ਕਦੇ ਰੋਕਿਆ ਹੋਵੇ ਦੱਸ? ਮੈਨੂੰ ਪਤਾ ਉਹ ਮੁੰਡਾ ਕਿੱਡਾ ਚੰਗਾ। ਉਹ ਬਾਬੇ ਤਾਸ਼ ਵਾਲੇ ਕੋ ਮੈਨੂੰ ਨਾ ਰੋਕੇ। ਬਾਬੇ ਤਾਸ਼ ਵਾਲੇ ਕੋਲ? ਹਾਂ ਪ੍ਰਕਾਸ਼ ਵਾਲਾ ਜਿਹੜਾ ਬਾਬਾ ਚਾਚਾ ਜਿੱਥੇ ਹਾਂ ਬਾਬਾ ਤਾਸ਼ ਵਾਲੇ ਉੱਥੋਂ ਨਾ ਰੋਕੇ। ਹਾਂਜੀ। ਨਾ ਰੋਕ, ਉੱਥੋਂ ਨਹੀਂ ਰੋਕਣਾ ਵੀ। ਠੀਕ ਹੈ ਜੀ, ਮੈਂ ਨਹੀਂ ਰੋਕਦਾ, ਲੇਕਿਨ ਜਿੰਨੇ ਜਿੱਥੇ ਮੈਨੂੰ ਲਿਆ ਕੇ ਦੇਵੇ। ਨਹੀਂ ਦੇਖੋ ਨਾ ਮੈਂ ਜਾਨੀ ਸਮਝਦੀਆਂ ਲੱਤਾਂ ਵੱਢ ਦੇਣੀਆਂ ਜੀ, ਤੁਹਾਨੂੰ ਨਹੀਂ ਪਤਾ। ਯਾਰ ਤੂੰ ਵਾਕਈ ਲੱਤਾਂ ਮੈਂ ਜੈਨੂਨ ਕਹਿਣ ਉਹ ਡਿਆ। ਲੱਤਾਂ ਵੱਢ ਕੇ ਤੂੰ ਕਿਤੇ ਗਲੇ ਤਰ੍ਹਾਂ ਚੁੱਪਣੀਆਂ ਵਾ। ਇਹਨੇ ਲੱਤਾਂ ਇਸ ਤੋਂ ਵੱਢਣੀਆਂ ਵੀ ਤੂੰ ਅੱਜ ਗਈ ਕਿਉਂ ਨਹੀਂ ਕਿਤੇ? ਦਰਜੀ ਕੋ ਮੈਂ ਸਵੇਰ ਜਾਵਾਂ ਸ਼ਾਮ ਜਾਵਾਂ ਦੁਪਹਿਰ ਜਾਵਾਂ, ਮੈਨੂੰ ਨਾ ਰੋਕੇ ਕਿ ਦਰਜੀ ਵਾਲ ਕਿਉਂ ਗਈ ਤੂੰ? ਆ ਵੀ 100 ਕੰਮ ਹੁੰਦੇ ਨੇ, ਕੱਪੜੇ ਕੁਪੜੇ ਸਵਾਉਣੇ ਹੁੰਦੇ। ਲੇਕਿਨ ਮੈਨੂੰ ਦਰਜੀ ਮੈਨੂੰ ਮੱਥਿਓਂ ਦੁਖਦਾ। ਕਿਉਂ? ਕਿਉਂ? ਉਹਨੇ ਸਵਾਈ ਲਈ ਮੇਰੇ ਕੋਲ। ਇਹਦੇ ਹੁੰਦੇ ਵੀ। ਹੈ ਕੀ ਫਾਇਦਾ ਤਾਂ ਲੱਗਦਾ? ਪੈਸੇ ਦੇ ਦਿੰਦੇ ਹੋ ਤੇ ਜਿਹੜੇ ਮੈਂ 10 ਸੂਟ ਸਵਾਏ ਉਹਦੇ ਨਹੀਂ ਲਿਆ ਟਗਾ ਵੀ ਉਹਨੇ। ਤੇ ਉਹ ਭਗੂੜੇ ਨਾਲ ਫਿਰਨਾ ਕਿ ਨਹੀਂ? ਉਹਦੇ ਓਏ ਨਾਲ ਉਹ ਤੇ ਵੈਸੇ ਹੀ ਬੈਗ ਵਿੱਚ ਜ਼ਰਾ ਝੂਟੇ ਲੈ। ਇਹਦੇ ਹੀ ਤਾਂ ਮੈਨੂੰ ਦੁੱਖ ਹੈ। ਇਹਨੇ 10 ਸੂਟ ਸਵਾਏ, ਉਹਨੇ ਸਵਾਈ ਨਹੀਂ ਲਈ। ਮੈਂ ਉਹਦੇ ਕੋਲ ਇੱਕ ਸੂਟ ਸਵਾਇਆ, ਉਹਨੇ ਸਵਾਈ ਲਈ। ਬਰਾਬਰ ਤੇ ਰੱਖੇ ਕਮ ਤੋਂ ਕਮ।
ਤੇਰਾ ਮੂੰਹ ਚੱਲ ਉਹਦੇ ਨਾਲ ਵੀ ਤਾਂ ਨਹੀਂ ਤੇ ਇਹ ਤੈਨੂੰ ਉਦਾਂ ਵੈਸੇ ਕਦੀ ਆਉਣ ਲੱਗਿਆ ਚਲੋ ਦਿਲ ਕੀਤਾ ਕਦੀ ਅੰਬ ਲੈਣ ਦੇ, ਕਦੀ ਕੋਈ ਫਲ ਲੈਣ ਦਾ, ਕਦੀ ਕੋਈ ਸਮੋਸੇ ਲੈਣ ਦੇ, ਕਦੀ ਇਦਾਂ ਕਰਦਾ ਕਦੀ ਸਾਡੇ ਫੋਤਗੀ ਨਹੀਂ ਹੋਈ ਕਿਤੇ। ਨਹੀਂ ਵੈਸੇ ਘਰ ਆਉਣ ਲੱਗਿਆ ਬੰਦਾ ਲੈ ਹੀ ਹੁੰਦਾ ਬੇਗਮ ਵਾਸਤੇ ਚੀਜ਼। ਮੈਂ ਕਹਿਣ ਡਿਆ ਮੈਂ ਇੱਕ ਦਿਨ ਸੇਬ ਲੈ ਕੇ ਗਿਆ, ਤੁਸੀਂ ਯਕੀਨ ਨਹੀਂ ਕਰਨਾ 14 ਸੇਬ ਸੀਗੇ। ਇਹਨੇ ਇੰਜ ਕਰਕੇ ਸਾਰੇ ਉੱਤੇ ਸਿੱਟੇ ਤੇ ਵਾਰੀ ਸਾਰੇ ਦੇ ਮੂੰਹ ਜਾਏ। ਉਹਨੇ ਕਾਰਟੂਨਾਂ 'ਚ ਨਹੀਂ ਆਉਂਦੇ। 5 ਵਜੇ ਉੱਠੇ ਤੇ ਭਰਜਾਈ ਉੱਥੇ ਹੀ ਸੀ ਤੇ ਉਹਨੂੰ ਕਹਿੰਦੇ ਅੱਜ ਛੁੱਟੀ ਹੈ। ਤੇ ਕਰਿਆਨੇ ਵਾਲੇ ਕੋਲ ਨਾ ਰੋਕੇ ਮੈਨੂੰ ਉੱਥੇ ਤੂੰ ਕੀ ਕਰਨਾ ਵਾ? ਹੈ। ਨਹੀਂ ਉਹ ਕੋ ਤੁਮ ਰੋਕੇ ਹੀ ਨਹੀਂ ਮੈਨੂੰ ਤੂੰ ਤਰਾ ਇੱਕ ਦੋ ਬੰਦਿਆਂ ਦਾ ਕਹਿ ਕੇ ਕਹਦੇ ਕਿ ਬਾਕੀਆਂ ਤੋਂ ਨਾ ਮੈਨੂੰ ਰੋਕੇ। ਨਹੀਂ ਬਸ ਅੱਛਾ ਨਹੀਂ ਉਹਨੇ ਕਿਸੇ ਤੋਂ ਰੋਕਿਆ ਵੀ ਨਹੀਂ, ਫਿਰ ਗੈਰ ਤੇ ਕਾਦੀ ਰਹਿ ਗਈ, ਫਿਰ ਮਸਲਾ ਕਾਦਾ ਵਾ, ਰੋਕਣ ਵੀ ਨਹੀਂ। ਯਾਰ ਗੱਲ ਸੁਣ, ਜਿਹੜੇ ਬੰਦੇ ਮੈਨੂੰ ਦੁਖਦੇ ਆ ਨਾ, ਇੱਕ ਮੇਰੇ ਤਾਏ ਦਾ ਮੁੰਡਾ ਵੱਡਾ ਜਿਹੜਾ ਇਮਰਾਨ, ਆਹੋ ਇੱਕ ਉਹ 30,000 ਬਿੱਲ ਤਾਂ ਆ ਰਿਹਾ ਨਾ, ਹਾਂ ਉਹਨੇ ਦਿੱਤੇ ਸੀਗੇ। ਮੇਰੀ ਗੱਲ ਸੁਣ, ਚੱਲ ਉਹਦੀ ਨੇਕੀ ਕੰਮ ਆਏਗੀ ਉਹਦੇ। ਚਲ ਉਹਨੂੰ ਬੁਲਾ ਲਿਆ ਠੀਕ ਹੈ। ਨਹੀਂ ਇੱਕ ਮੇਰੀ ਗੱਲ ਸੁਣ, ਇੱਕ ਮਾਨਾ, ਠੀਕ ਹੈ ਨਾ, ਮਾਨਾ ਮਾਨਾ ਉਹ ਗਵਾਂਢੀ ਹਾਂ, ਐਲਡੀ ਉਹਨੇ ਲੈ ਕੇ ਦਿੱਤੀ ਜੀ। LED ਹਾਂ ਤੇ ਥੋੜੀਆਂ ਦਵਾਵਾਂ ਉਹਨੂੰ ਦਿੱਤੀਆਂ ਸੀ। ਬਾਜੀ ਸੱਚੀ ਤੂੰ ਸੱਚੀ ਰੋਣ ਨਹੀਂ, ਬੜਾ ਤੇਰਾ ਮਿੱਠੀ ਚਟਨੀ ਦੇ ਪੈਕਟ ਰਕਮ ਮੂੰਹ ਆ। ਤੂੰ ਸੱਚੀ ਰੋਣ ਨਹੀਂ। ਦੱਸ। ਅੱਛਾ ਯਾਰ ਹੁਣ ਮੇਰੇ ਲਈ ਕੀ ਹੁਕਮ? ਮੇਰੇ ਲਈ ਹੁਕਮ ਹੈ ਜੀ ਕਿ ਇਹਨੂੰ ਕਹੋ ਕਿ ਪਿਆਰ ਮੁਹੱਬਤ ਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਲੰਘ ਰਹੀ ਹੈ ਨਾ, ਉਹ ਨਗਾਈ ਆ ਜਾਏ। ਨੰਗਾਈ ਜਾਏ ਤਾਂ ਹੀ, ਇਹਦਾ ਕੋਈ ਹੱਲ ਨਹੀਂ ਹੈਗਾ। ਔਰ ਦੂਸਰੀ ਗੱਲ ਗੈਰ ਤਖਾਈਆਂ ਬੰਦੇ ਪਵਾ ਦੇਗੀ ਫਾਇਦਾ। ਹਾਂ ਸਹੀ ਪਵਾ ਗੱਲ ਦੇਗੀ। ਆ, ਸਹੀ ਗੱਲ ਇੰਨੇ ਤਾਂ ਤਲਕ ਵਾ। ਉਹਨੇ ਇਸ਼ਾਰਾ ਹੀ ਕਰਨਾ ਵਾ। ਆੜਿਆ ਤੂੰ ਕਹਿੰਦਾ ਨਾ ਲੱਤਾਂ ਤੋੜ ਦੇ। ਉਹ ਕਈ ਵਾਰੀ ਕੀਤਾ ਹੈ, ਕਈ ਵਾਰੀ ਮੈਨੂੰ ਮੁੰਡੇ ਪਵਾਏ ਨੇ। ਉਹ 2-3 ਜਣੇ ਮੈਨੂੰ ਮਾਰ ਕੇ ਵੀ ਗਏ ਆ। ਤੇ ਕੀ ਹੋਇਆ, ਅਗਲੇ ਦਿਨ ਉੱਠ ਕੇ ਆਪਾਂ ਸਾਲਮ ਬੈਠੇ ਸੀ। ਹਾਂ ਮੈਂ ਤਾਂ ਮਤਲਬ ਵੀ ਕੀ ਕਰ ਲਿਆ ਉਹਨੇ, ਕੁਛ ਵੀ ਨਹੀਂ। ਐਵੇਂ ਹੀ ਆਪਣੇ ਆਪ। ਇੰਨਾ ਉਹਨੇ ਕੁੱਟਿਆ 5 ਵਜੇ ਲੈਟਰ ਬੈਠਾ ਸੀ। ਆਹੋ ਉਹਨਾਂ ਨੇ ਮੇਰੀ ਕਮੀਜ਼ ਪਾੜਤੀ, ਕੀ ਕੀਤਾ, ਮੈਂ ਹੋਰ ਪਾ ਲਈ। ਏਡੀ ਕਿਹੜੀ ਟੈਨਸ਼ਨ ਹੋ ਗਈ? ਆ ਹੁਣ ਗੱਲਾਂ ਕਰ ਰਹੇ, ਕਿਹੜੀਆਂ ਗੱਲਾਂ ਕਰ ਰਹੇ? ਲੜਾਈ ਹੋਵੇ ਨਾ ਤੇ ਬੰਦਾ ਕਹਿੰਦਾ ਠਹਿਰੋ ਇੱਥੇ ਮੈਂ ਬੰਦੇ ਲਿਆਉਣਾ, ਜਾਂ ਮੈਂ ਆਪਣੇ ਭਰਾਵਾਂ ਦੋਸਤਾਂ ਨੂੰ ਲੈ ਕੇ ਆਉਣਾ। ਲੜਾਈ ਹੋਵੇ ਕਹਿੰਦਾ ਇੱਥੇ ਠਹਿਰੇ ਮੈਂ ਆਪਣੀ ਬੁੱਢੀ ਲੈ ਕੇ ਆਉਣਾ। ਓਏ ਇੱਥੋਂ ਹੀ ਸ਼ਰਮ ਨਹੀਂ ਆਈ ਵੈਸੇ। ਫਿਰ ਇਹਨੇ ਮੇਰੀ ਕੰਡ ਨਹੀਂ ਲੱਗਣ ਦਿੱਤੀ। ਸਹੀ ਗੱਲ ਹੈ, ਇਹਨੂੰ ਮੂਧਿਆਂ ਪਾ ਕੇ ਮੈਂ ਉਹ ਜੁੱਤੀਆਂ ਮਾਰੀਆਂ। 3 ਬੰਦਿਆਂ ਨੂੰ ਝੰਬਿਆ ਉਹਨੇ ਸਾਜੀ ਉੱਥੇ, ਕਿਆ ਕਾਬੂ ਨਹੀਂ ਸੀ ਯਾਰ। ਲੇਕਿਨ ਗੱਲ ਪਤਾ ਕੀ, ਇੱਕ ਦਿਨ 5 ਵਜੇ ਉੱਠਿਆ ਤੇ ਭਰਜਾਈ ਉੱਥੇ ਹੀ ਪਈ, ਕਹਿੰਦਾ ਆਸਤਾ ਆਸਤਾ ਹੱਡ ਹਰਾਮ ਹੁੰਦੇ ਹੀ। ਤੂੰ ਮਹੱਲੇ ਚ ਇੱਕ ਵਾਈਫ ਬਦਮਾਸ਼ ਆ। ਨਹੀਂ ਮਹੱਲੇ 'ਚ ਬੜਾ ਨਾਮ ਹੈ, ਬੜੀ ਇੱਜ਼ਤ ਹੈ, ਹਾਂ ਪੂਰੇ ਮਹੱਲੇ ਜਾਂਦੇ। ਉਹ ਆ ਗਿਆ ਛਾਦੇ ਦਾ ਬੰਦਾ। ਨਹੀਂ ਉਹ ਆ ਗਿਆ 5 ਵਜੇ ਉੱਠਣ ਵਾਲਾ। ਰਿਬਲ ਦਾ ਬੰਦਾ ਜਾਣਦੇ ਕਹਿੰਦੇ ਆ ਗਿਆ ਸ਼ਾਦੇ ਦਾ ਬੰਦਾ। ਨਹੀਂ ਮੈਂ ਜੈਨਮਨ ਕਹਿਣ ਡਿਆ। ਚਲੋ ਹੁਣ ਓਕੇ ਕਰੋ ਖਾਇਆ ਗੱਲ ਇਹ ਹੈ ਕਿ ਇੱਕ ਨਹੀਂ ਸੁਲਾ ਸੁਲਾ ਇਹਨਾਂ ਦੀ। ਇਹਨੂੰ ਜੱਫੀ ਪਾਓ। ਨਹੀਂ ਇਹਨਾਂ ਦੀ ਸੁਲਾ ਹੀ ਸੁਲਾ ਵਾ। ਮੈਂ ਸੁਣਾ ਸਫਾਈ ਨਾ ਰੱਖਣਾ, ਲੇਕਿਨ ਇਹਨੂੰ ਬਾਬਾ ਕਹਿ, ਉੱਠ ਕੇ ਜੱਫੀ ਪਾ, ਪਤਾ ਨਹੀਂ ਕਿਦੋਂ ਦੀ ਪਾਈ। ਉਠੋ ਇਹਨੂੰ ਕੋ ਮੇਰੇ ਅੱਗੇ ਉੱਚੀ ਨਾ ਬੋਲੇ, ਮੈਂ ਇਹਦੀ ਜ਼ੁਬਾਨ ਵੱਢਦਾ, ਜੇ ਘਰੋਂ ਬਾਹਰ ਗਈ। ਲੱਤਾਂ ਵੱਢ ਦੂੰਗਾ। ਚਲੋ ਬਸ ਠੀਕ ਆ, ਟੈਚੀ ਕਿਹੋ ਜਿਹਾ ਬਣਾ ਲਾ, ਫਿਰ ਹੱਥੇ ਵੱਢ ਦਿਓ। ਉਹ ਕੱਖ ਵੀ ਨਹੀਂ ਹੋਣਾ ਯਾਰ। ਨਹੀਂ, ਕੱਖ ਉਹਨੂੰ ਪਤਾ ਹੈ ਘਰੋਂ ਬਾਹਰ ਨਾ ਗਈ, ਮੈਂ ਖਾਣਾ ਕਿੱਥੋਂ ਆ? ਤੇ ਉੱਚੀ ਬੋਲਣਾ ਔਰ ਅਗਲੀ ਕਰਤੂਤਾਂ ਉਹਦੀਆਂ ਤੋਂ। ਬਾਹਾਂ ਵੱਢ ਦੇਗਾ, ਲੱਤਾਂ ਵੱਢ ਦੇਗਾ, ਕਿੱਟ ਬੈਗ ਜਿਹਾ ਬਣਾ ਕੇ ਫਿਰ ਲਈ, ਫਿਰ ਪੱਲੇ ਪੁੱਲੇ ਰੱਖ ਲਿਆ ਕਰੀ। ਮੈਂ ਇੱਕ ਦਿਨ 5 ਵਜੇ ਉੱਠਿਆ ਤੇ ਹੈ ਨਹੀਂ, ਮੈਂ ਬਾਹਰ ਜਾ ਕੇ ਵੇਖਿਆ ਤੇ ਬੱਚਿਆਂ ਨੂੰ ਇੰਜ ਕਰਕੇ ਸੁਕਾਉਣ ਦੀ ਕੋਈ ਨਹੀਂ ਆਵਾਜ਼ ਨਹੀਂ ਨਿਕਲਦੀ। 10 20 ਬੱਚੇ ਕੋਲ ਲੈਣ। ਲਓ ਮੈਂ ਕਿਹਾ ਚੱਲ ਇਹ ਡੱਬੀ ਆ ਜਾ ਸਿੱਟਾਂਗੇ। ਵੈਸੇ ਤਾਂ ਡੇਲੀ 3-4 ਵਜੇ ਉੱਠਣ ਵਾਲਾ ਬੰਦਾ ਦੁਪਹਿਰ ਨੂੰ, ਤੂੰ ਕਿਉਂ ਸਾਜਰੇ 5 ਵਜੇ ਉੱਠਣਾ ਯਾਰ? ਉਹ 5 ਵਜੇ ਉੱਠ ਕੇ ਸਿਰਫ ਇਹਨੂੰ ਵੇਖ ਕੇ ਫਿਰ ਸਮਝ ਜਾਂਦਾ। ਫੇਰ ਕਹਿੰਦਾ ਲਓ ਜੀ ਚੱਲ ਗਈ, ਹੁਣ 4 ਤੱਕ ਛੁੱਟੀ ਆ, ਸੁੱਤੇ ਆ। ਸਹੀ। ਅੱਛਾ 5 ਵਜੇ ਉੱਠ ਕੇ ਕੋਈ ਲੋਕ ਖਾਇਆ ਨਾ ਜਾਵੇ ਗਈ ਫਿਰ ਅੱਛਾ ਇਹਨੂੰ ਸਮਝਾ ਦਿਓ ਜ਼ਰਾ, ਇਹਦੀ ਸਲਾਹ ਕਰ ਦਿਓ ਥੋੜੀ ਜੀ। ਕੀ ਮੇਰੇ ਭੈਣ ਭਰਾ ਮਨ ਨਾ ਰੋਕੇ, ਠੀਕ ਹੈ ਨਾ? ਇਹ ਮੈਂ ਜੋ ਕਮਾਨਾ ਵਾ, ਜੋ ਵੀ ਜਿਸ ਤਰ੍ਹਾਂ ਵੀ ਉਹ ਤੂੰ ਕਿੱਥੇ ਕਮਾਉਣਾ ਵਾ? ਤੂੰ ਕਿਦੋਂ ਕਮਾਉਣਾ ਤੂੰ? ਚਲੋ ਇਹ ਕਹਿੰਦੀ ਉਹਨਾਂ ਨੂੰ ਖਵਾ ਦਿੱਤਾ ਭੈਣ ਭਰਾਵਾਂ ਨੂੰ, ਮੈਂ ਉਹਨਾਂ ਨੂੰ ਕੀ ਖਵਾਇਆ? ਲਓ ਜੀ ਇੱਕ ਸਿਰ ਤੇ ਛੁਰਾ ਨਹੀਂ, ਮੈਂ ਤੇਰੇ ਭੈਣ ਭਰਾਵਾਂ ਨੂੰ ਰੋਕੂੰਗੀ, ਇਹ ਮੇਰੇ ਯਾਰ ਦੋਸਤਾਂ ਨਾਲ ਰੋਕੂ। ਅਜੇ ਮੇਰੀ ਸਹੇਲੀਆਂ ਸਹੂਲੀਆਂ ਆਉਣੀਆਂ। ਸਹੇਲੀਆਂ ਸਹੂਲੀਆਂ ਜਿਹੜੀਆਂ। ਬਾਜੀ ਤੁਸੀਂ ਸ਼ਰਾਬ ਸ਼ੁਰੂ ਵੀ ਪੀਂਦੇ ਹੋ? ਐਸੇ ਪੁੱਛਿਆ ਹੀ ਆ। ਕਦੀ ਕਿਤੇ ਐਵੇਂ ਬਸ ਅੱਛਾ ਵੈਸੇ ਕਿਤੇ 4 ਦੋਸਤਾਂ ਇਕੱਠੀਆਂ ਹੋਈਆਂ ਅਗਰ ਜਿਵੇਂ ਤੁਸੀਂ ਪਾਕ ਸਾਹਿਬ ਸ਼ਰਾਬ ਲਾਜ਼ਮੀ ਪੀਂਦੇ ਹੋ। ਇੱਕ ਦਿਨ ਮੈਂ 5 ਵਜੇ ਉੱਠਿਆ ਤੇ ਨਹੀਂ, ਮੈਂ ਬਾਹਰ ਜਾ ਕੇ ਵੇਖਿਆ ਤੇ ਅੱਡਾ ਖੱਡਾ ਖੇਡਣ ਨਹੀਂ ਬੰਦੇ। ਤੂੰ ਤਾਂ ਸਿਰਫ 5 ਵਜੇ ਉੱਠਿਆ ਹੀ ਕਾ, ਬਾਕੀ ਅੱਗੋਂ ਗੱਲ ਅੱਗੋਂ ਸਾਨੂੰ ਪਤਾ ਹੀ ਨਹੀਂ। ਬਲਕਿ ਤੂੰ 5 ਵਜੇ ਉੱਠ ਕੇ ਵੇਖਿਆ ਨਾ ਕਰ, ਸਿੱਧਾ ਬਾਹਰ ਚੱਲ ਜਾ। ਆਹੋ ਦੇਖਿਆ ਕਰ ਕਰਨ ਕੀ ਦੇਈ। ਲੇਕਿਨ ਉਹਦੀ ਇਮਾਨਦਾਰੀ ਚੈੱਕ ਕਰ, ਜਦੋਂ ਵੀ 5 ਵਜੇ ਉੱਠਿਆ ਬਾਹਰ ਗਿਆ ਤਾਂ ਬਾਹਰ ਹੀ ਹੁੰਦਾ। ਬਾਹਰ ਹੀ ਹੋਈ। ਬਾਹਰ ਹੀ ਹੁੰਦੇ ਕਦੀ ਏਦਾਂ ਹੋਇਆ ਵੀ ਉਹ ਹੈ ਹੀ ਨਹੀਂ ਐਦਾਂ ਹੀ। ਤੇ ਫਿਰ ਵਿਆਹ ਤੇਰਾ ਇੱਥੋਂ ਪਤਾ ਲੱਗਦਾ, ਵਿਆਹ ਤੇਰਾ ਫੈਮਿਲੀ ਚ ਹੀ ਹੋਇਆ, 5 ਵਜੇ ਨਿਕਲ ਜਾਂਦੀ ਹੈ ਨਾ, ਆਪਣੇ ਚ ਹੀ ਹੋਇਆ। 5 ਵਜੇ ਉੱਠਿਆ ਤੇ ਹੈ ਹੀ ਨਹੀਂ, ਤੇ ਗੁੱਸੇ ਨਾਲ ਕਹਿੰਦਾ ਲੋ ਚਾਦਰ ਵੀ ਨਹੀਂ ਇਕੱਠੀ ਕਰਕੇ ਗਈ। ਆਹੋ ਚਲੋ ਹੁਣ ਅੱਲਾ ਲਾ ਕਰਕੇ ਤੇ ਮੇਰਾ ਪੁੱਤ ਨਿਕਲੋ, ਐਦਾਂ ਹੀ। ਠੀਕ ਆ? ਆਪਣਾ ਆਪਣਾ ਕੰਮ ਕਰੋ, ਸ਼ਾਬਾਸ਼। ਅੱਛਾ ਹੁਣ ਤੁਸੀਂ ਵਾਪਸ ਜਾਣਾ ਵਾ, ਕਿਰਾਇਆ ਕਿਹਨੇ ਲਾਉਣਾ, ਭਾਬੀ ਨੇ ਕਿ ਤੂੰ? ਮੇਰੇ ਕੋਲ ਹੀ ਪੈਸੇ ਆ,
ਇੱਕੋ ਕਿੱਥੇ ਆ ਦੱਸੋ ਜੀ ਬਸ। ਆ ਰਾਤ ਚ ਮੈਂ ਆਪ ਨਹੀਂ ਸਵੇਰੇ ਦੀ ਰੋਟੀ ਖਾਧੀ, ਇਹਦਾ ਮੈਂ ਮੂੰਹ ਵੇਖਿਆ ਤਰਸਾ, ਮੈਂ 2 ਨਾਨ ਤੇ ਨਾਲ 4 ਟਿੱਕੀਆਂ ਲੈ ਕੇ ਦਿੱਤੀਆਂ ਇਹਨੂੰ ਤੈਨੂੰ ਵੀ ਤਾਂ ਮੁਰਗੀ ਲਵਾਈ ਹੈ ਵਿੱਚੋਂ। ਉਹ ਤੂੰ ਇਹ ਤਾਂ ਮਸਤ ਜੇਗਾ, ਤੂੰ ਸਮਝਿਆ ਕਰ ਮੈਂ ਖਾਮਦ ਪਾਲਣ ਨਹੀਂ। ਯਕੀਨ ਕਰੋ ਛੋਟੇ ਦਾ ਵਿਆਹ ਇਹਲੇ ਪੀ ਕੇ ਉਹ ਉੱਥੇ ਬੜਗਾ ਮਾਰ ਗਿਆ। ਇਹਨੇ ਆਪੇ ਮੈਨੂੰ ਕਹੇ ਰੌਣਕ ਲੱਗਣੀ ਚਾਹੀਦੀ ਹੈ। ਚਲੋ ਜੀ ਲੋ ਜੀ ਨਾਲ ਕੀ